वाहिगुरू जी का खालसा वाहिगुरू जी की फतेह। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ 15 ਜੁਲਾਈ 2022 31 ਹਾੜ ਨਾਨਕਸ਼ਾਹੀ ਸੰਮਤ 554 ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਤੇ ਇਸ ਹਫ਼ਤੇ ਦਾ ਇਹ ਅਖੀਰਲਾ ਪ੍ਰੋਗਰਾਮ ਹੈ ਤੇ ਜਿਹੜੀਆਂ ਪਿਛਲੇ 24 ਘੰਟੇ ਦੀਆਂ 48 ਘੰਟੇ ਦੀਆਂ ਖਾਸ ਡਿਵੈਲਪਮੈਂਟਸ ਨੇ ਜਿਹੜੀਆਂ ਸਿੱਖ ਜਗਤ ਨੂੰ ਪ੍ਰਭਾਵਿਤ ਕਰਦੀਆਂ ਨੇ ਉਸ ਦੇ ਉੱਤੇ ਵਿਚਾਰ ਚਰਚਾ ਕਰਾਂਗੇ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ। ਹਰ ਰੋਜ਼ ਦੀ ਤਰ੍ਹਾਂ ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। हाँ जी, अमरवीर सिंह जी ਤੁਹਾਨੂੰ ਵੀ ਤੇ TV 84 ਦੇ ਸਾਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਸਲਾਮ ਜੀ। ਡਾਕਟਰ ਸਾਹਿਬ, ਸ਼ੁਰੂਆਤ ਕਰੀਏ ਅੱਜ ਜਿਹੜੀ ਖਾਸ ਇੱਕ ਮਤਲਬ ਪਿਛੋਕੜ ਦੇ ਤੌਰ ਤੇ ਜਦੋਂ ਅਸੀਂ ਬਾਹਰਲੇ ਸਿੱਖਾਂ ਦੀ ਗੱਲ ਕਰਦੇ ਹਾਂ, ਜਿੱਥੇ ਇੱਥੇ ਆ ਕੇ ਅਸੀਂ ਆਪਣੇ ਪੈਰ ਲਾਏ ਆ, ਡਾਇਸਪੋਰਾ ਦੇ ਵਿੱਚ 1984 ਦੀ ਗੱਲ ਬੜੀ ਪ੍ਰਬਲਤਾ ਦੇ ਨਾਲ ਕੀਤੀ ਜਾਂਦੀ ਹੈ ਤੇ 1984 ਦੇ ਵਿੱਚ ਜਿਹੜਾ ਇੱਕ ਉਭਾਰ ਆਇਆ ਸੀ ਉਹਨੂੰ ਨੈਗੇਟ ਕਰਨ ਦੇ ਲਈ 에ਅਰ ਇੰਡੀਆ ਬੰਬਿੰਗ ਜਿਹੜੀ ਹੈ ਉਹ ਨੋਟੋਰੀਅਸ ਤੌਰ ਦੇ ਉੱਤੇ ਜਾਣੀ ਗਈ ਹੈ ਦੋਵੇਂ ਪਾਸਿਓਂ, ਜਦੋਂ ਅਸੀਂ ਸਿੱਖ ਪੱਖ ਤੋਂ ਦੇਖਦੇ ਹਾਂ ਜਾਂ ਅਸੀਂ ਦੂਜੇ ਪੱਖ ਤੋਂ ਵਿਰੋਧੀਆਂ ਦੇ ਪੱਖ ਤੋਂ ਦੇਖਦੇ ਹਾਂ। ਤੇ ਹੁਣ ਬੀਤੀ ਕੱਲ ਜਿਹੜੀ ਘਟਨਾ ਵਾਪਰੀ ਹੈ ਸਰਦਾਰ ਰਿਪੁਦਮਨ ਸਿੰਘ ਹੋਰਾਂ ਮਲਿਕ ਦੀ ਜਿਹੜੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਹੈ, ਉਹਦੇ ਨਾਲ ਮਤਲਬ ਉਹ ਇੱਕ ਸਾਰਾ ਚੈਪਟਰ ਜਿਹੜਾ ਆ ਉਹ ਦੁਬਾਰਾ ਖੁੱਲ੍ਹ ਕੇ ਮੀਡੀਆ ਦੇ ਵਿੱਚ ਆ ਗਿਆ ਆ। ਮੈਂ ਉਸ ਦੇ ਉੱਤੇ ਥੋੜ੍ਹਾ ਜਿਹਾ ਫੋਕਸ ਕਰਨਾ ਚਾਹੂੰਗਾ ਕਿਉਂਕਿ ਇਹ ਇੱਕ ਅਜਿਹਾ ਟੌਪਿਕ ਹੈ ਜਿਹਦੇ ਤੇ ਜਿੰਨੀ ਗੱਲ ਕੀਤੀ ਜਾਵੇ ਉਹ ਘੱਟ ਹੈ, ਕਿਉਂਕਿ ਨੈਰੇਟਿਵ ਜਦੋਂ ਬਿਲਡ ਕੀਤਾ ਜਾਂਦਾ ਉਹ 에ਅਰ ਇੰਡੀਆ ਨੂੰ ਸਿੱਖਾਂ ਦੇ ਨਾਲ ਜੋੜ ਕੇ ਟੈਰਰਿਜ਼ਮ ਦੇ ਖਾਤੇ ਦੇ ਵਿੱਚ ਪਾ ਕੇ ਮਤਲਬ ਸਾਰੇ ਸੰਘਰਸ਼ ਨੂੰ ਨੈਗੇਟ ਕੀਤਾ ਜਾਂਦਾ ਹੈ, ਮੈਲਾਈਨ ਕੀਤਾ ਜਾਂਦਾ ਹੈ। ਇੱਕ ਨੈਗੇਟਿਵ ਜਿਹੜੀ ਕੈਂਪੇਨ ਹੈ ਉਹ ਸਿੱਖਾਂ ਦੇ ਖਿਲਾਫ ਕੀਤੀ ਜਾਂਦੀ ਹੈ। ਸੋ ਅੱਜ ਵੀ ਜਦੋਂ ਮੀਡੀਆ ਦੇ ਵਿੱਚ ਅਸੀਂ ਦੇਖ ਰਹੇ ਹਾਂ ਤੇ ਉਸ ਕਿਸਮ ਦਾ ਮਾਹੌਲ ਦੇਖਿਆ ਜਾ ਸਕਦਾ, ਉਹਨੂੰ ਉਸ ਦੇ ਨਾਲ ਜੋੜ ਕੇ ਪੇਸ਼ ਕੀਤਾ ਜਾਂਦਾ। ਸੋ ਤੁਸੀਂ ਇਸ ਸਾਰੇ ਪੈਟਰਨ ਨੂੰ ਕਿਵੇਂ ਦੇਖ ਰਹੇ ਹੋ? ਉੱਪਰੋਂ ਥੱਲੇ ਤੁਸੀਂ ਕੱਲ 2 ਘਟਨਾਵਾਂ ਦਾ ਜ਼ਿਕਰ ਕੀਤਾ, ਟੋਰਾਂਟੋ ਦੇ ਵਿੱਚ ਜਿਹੜੀ ਗਾਂਧੀ ਦੇ ਬੁੱਤ ਦੇ ਉੱਤੇ ਲਿਖਿਆ ਗਿਆ ਤੇ ਉਹਨੂੰ ਡੀਫੇਸ ਕੀਤਾ ਗਿਆ, ਉਸ ਪਾਰਟ ਨੂੰ ਵੀ ਇੱਕ ਨਜ਼ਰੀਏ ਦੇ ਨਾਲ ਦੇਖਿਆ ਜਾਂਦਾ ਵੀ ਕੈਨੇਡਾ ਦੇ ਵਿੱਚ ਜਿਹੜਾ ਏਜੰਸੀਆਂ ਦਾ ਰੋਲ ਹੈ, ਭਾਰਤੀ ਏਜੰਸੀਆਂ ਦਾ ਕੌਂਸੂਲੇਟ ਦੀ ਦਖਲਅੰਦਾਜ਼ੀ ਜਿਵੇਂ ਹੁੰਦੀ ਹੈ ਉਹ ਬਹੁਤ ਡੂੰਘੇ ਲੈਵਲ ਤੇ ਹੁੰਦੀ ਹੈ ਤੇ ਉਹਦੀਆਂ ਉਦਾਹਰਨਾਂ ਜਿਹੜੀਆਂ ਨੇ ਜਾਂ ਟਾਈਮ ਦੇ ਉੱਤੇ ਉੱਦਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਆਉਂਦੀਆਂ ਰਹਿੰਦੀਆਂ ਨੇ। ਸੋ ਇਹਨਾਂ ਦੋਵਾਂ ਘਟਨਾਵਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਇਹ ਸਮਝਦਾ ਹਾਂ ਵੀ ਜਦੋਂ ਵੀ ਕਿਤੇ ਕੋਈ ਹਿੰਸਕ ਘਟਨਾ ਵਾਪਰਦੀ ਹੈ, ਕਿਸੇ ਦਾ ਵੀ ਲਹੂ ਡੁੱਲਦਾ ਹੈ ਤੇ ਜ਼ਾਹਰ ਹੈ ਇਮੀਡੀਏਟ ਪ੍ਰਭਾਵਿਤ ਪਹਿਲਾਂ ਤਾਂ ਪਰਿਵਾਰ ਹੁੰਦਾ ਹੈ। ਸੋ ਅਸੀਂ ਜਦੋਂ ਇਹ ਘਟਨਾਕ੍ਰਮ ਦਾ ਸਿਆਸੀ ਜਿਹੜਾ ਉਹ ਤਬਸਰਾ ਜਾਂ ਐਨਾਲਿਸਿਸ ਕਰ ਰਹੇ ਹਾਂ ਤੇ ਸਾਡਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਉਣਾ ਨਹੀਂ ਹੈ। ਪਰਿਵਾਰਾਂ ਦੇ ਆਪਣੇ ਸਬੰਧ ਹੁੰਦੇ ਨੇ, ਉਹਨਾਂ ਦੇ ਲਈ ਇੱਕ ਆਪਣਾ ਜਿਹੜਾ ਦਾਇਰਾਕਾਰ ਹੁੰਦਾ ਹੈ। ਇਸੇ ਤਰ੍ਹਾਂ ਜਿਹੜੇ ਲੋਕ ਧਾਰਮਿਕ ਜਾਂ ਸਮਾਜਿਕ ਤੌਰ ਦੇ ਉੱਤੇ ਉਸ ਇਨਸਾਨ ਦੇ ਨਾਲ ਜੁੜੇ ਹੋਏ ਸਨ, ਉਹਨਾਂ ਦਾ ਇੱਕ ਆਪਣਾ ਨਜ਼ਰੀਆ ਹੈ ਕਿਉਂਕਿ ਉਹ ਉਹਨਾਂ ਨੂੰ ਇੱਕ ਜਿਹੜਾ ਧਾਰਮਿਕ ਤੌਰ ਤੇ ਜਿਹੜੀਆਂ ਉਹਨਾਂ ਦੀਆਂ ਸੇਵਾਵਾਂ ਨੇ, ਭਾਵੇਂ ਉਹ ਖਾਲਸਾ ਸਕੂਲ ਖੋਲ੍ਹਣ ਦਾ ਹੈ ਜਾਂ ਆਰਥਿਕ ਤੌਰ ਤੇ ਖਾਲਸਾ ਕ੍ਰੈਡਿਟ ਯੂਨੀਅਨ, ਉਹਨਾਂ ਦੇ ਨਾਲ ਜੋੜ ਕੇ ਉਹ ਜਿਹੜੇ ਨੇ ਉਸ ਗੱਲ ਨੂੰ ਦੇਖਦੇ ਨੇ। ਪਰ ਅਸੀਂ ਬਿਨਾਂ ਕਿਸੇ ਇਸ ਕਿਸਮ ਦੀ ਚਰਚਾ 'ਚ ਪਿਆ ਨਾ ਤਾਂ ਸਾਡਾ ਕੋਈ ਮਕਸਦ ਕਿਸੇ ਨੂੰ ਮੈਲਾਈਨ ਕਰਨਾ ਹੈ ਜਾਂ ਕਿਸੇ ਦੇ ਉੱਤੇ ਜਿਹੜਾ ਖਾਸ ਤੌਰ ਤੇ ਬੰਦਾ ਦੁਨੀਆ ਤੋਂ ਤੁਰ ਜਾਂਦਾ ਹੈ, ਜਦੋਂ ਬੰਦਾ ਅਰਾਊਂਡ ਹੁੰਦਾ ਹੈ ਤੁਸੀਂ ਗੱਲਬਾਤ ਕਰਦੇ ਹੋ ਸਿਆਸੀ ਤੌਰ ਤੇ ਵੀ ਦੂਸਰੇ, ਔਰ ਅਸੀਂ ਹਮੇਸ਼ਾ ਹੈਲਥੀ ਡਾਇਲੌਗ ਨੂੰ ਐਨਕਰੇਜ ਕਰਦੇ ਹਾਂ। ਲੇਕਿਨ ਇਹਦੇ ਬਾਵਜੂਦ ਕਿਉਂਕਿ ਰਿਪੁਦਮਨ ਸਿੰਘ ਮਲਿਕ ਜਿਨ੍ਹਾਂ ਦੇ ਨਾਲ ਇਹ ਦੁਖਾਂਤ ਵਾਪਰਦਾ ਹੈ ਉਹ ਪਿਛਲੇ ਆਲਮੋਸਟ 37 ਸਾਲਾਂ ਤੋਂ ਹੀ ਵਿਵਾਦਾਂ ਦੇ ਘੇਰੇ 'ਚ ਰਹੇ। ਹਾਲਾਂਕਿ ਕਮਿਊਨਿਟੀ ਦੇ ਵਿੱਚ ਉਹ ਭਾਵੇਂ 70s ਦੇ ਵਿੱਚ ਸਰੀ ਦੇ ਵਿੱਚ ਆਏ, ਉਹਨਾਂ ਨੇ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ ਕਾਰੋਬਾਰੀ ਤੌਰ ਤੇ, ਪਰਿਵਾਰਕ ਤੌਰ ਤੇ, ਇੰਪੋਰਟ ਐਕਸਪੋਰਟ ਬਿਜ਼ਨਸ। ਔਰ ਇਸ ਗੱਲ ਦਾ ਵੀ ਧਿਆਨ ਰਹੇ ਜਦੋਂ ਅੱਜ ਅਸੀਂ ਭਾਰਤੀ ਏਜੰਸੀਆਂ ਦੇ ਰੋਲ ਦੀ ਗੱਲ, 에ਅਰ ਇੰਡੀਆ ਦੇ ਹਾਦਸੇ ਵੇਲੇ ਵੀ ਔਰ ਇਸ ਵਾਕਿਆ ਨਾਲ ਵੀ ਕਿਵੇਂ ਉਹਨਾਂ ਦਾ ਸੰਬੰਧ ਜੁੜ ਸਕਦਾ ਕਰਦੇ ਹਾਂ,
ਤੇ ਇੱਕ ਗੱਲ ਦਾ ਧਿਆਨ ਰਿਹਾ ਕਿ ਉਦੋਂ ਅਜੇ 70s ਦੇ ਵਿੱਚ ਕੋਈ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਾਂ ਉਸ ਲੈਵਲ ਦੇ ਸਮਝੌਤੇ ਨਹੀਂ ਸੀਗੇ ਜਿਹਦੇ 'ਚ ਕਿ ਫ੍ਰੀ ਵਪਾਰ ਜਾਂ ਵਿਦਆਊਟ ਐਨੀ ਟੈਕਸ ਜਿਹੜੀ ਹੈ ਮੂਵਮੈਂਟ ਆਫ ਦਾ ਗੁੱਡਸ ਹੈ। ਉਹਨਾਂ ਜ਼ਮਾਨਿਆਂ 'ਚ ਇਹ ਜਿਹੜਾ ਭਾਰਤ ਦੇ ਵਿੱਚ ਖਾਸ ਤੌਰ ਤੇ ਉਹ ਬਿਲਕੁਲ ਰਸ਼ੀਅਨ ਤਰਜ਼ ਦੀ ਸੈਂਟਰਲਾਈਜ਼ਡ ਸਟੇਟ ਸੀ ਔਰ ਇਹ ਆਮ ਜਾਣਿਆ ਜਾਂਦਾ ਸੀ ਵੀ ਜਿਨ੍ਹਾਂ ਦੇ ਕੋਲ ਇੰਪੋਰਟ ਐਕਸਪੋਰਟ ਦੇ ਲਾਇਸੈਂਸ ਨੇ ਉਹ ਸਰਕਾਰੀ ਦਰਬਾਰੇ ਚੰਗੀ ਪਹੁੰਚ ਰੱਖਦੇ ਨੇ। ਆਮ ਲੋਕਾਂ ਨੂੰ ਉਹਨਾਂ ਤੱਕ ਰਸਵਾਈ ਨਹੀਂ ਸੀ ਹੁੰਦੀ ਕਿਉਂਕਿ ਇਹ ਬਿਗ ਮਨੀ ਮੇਕਿੰਗ ਵੀ ਸੀ ਔਰ ਪੋਲੀਟੀਕਲ ਕਨੈਕਸ਼ਨਸ ਦੇ ਨਾਲ ਹੀ ਇਹ ਗੱਲ ਜੁੜੀ ਹੁੰਦੀ ਸੀ। ਸੋ ਜ਼ਾਹਿਰ ਹੈ ਵੀ ਉਹਨਾਂ ਨੇ ਆਪਣਾ ਕਾਰੋਬਾਰੀ ਤੌਰ ਤੇ ਵੀ ਉਹ ਜਦੋਂ ਸਥਾਪਿਤ ਹੋਏ ਔਰ 80s ਦੇ ਵਿੱਚ ਉਹਨਾਂ ਦਾ ਫਿਰ ਰੋਲ ਜਿਹੜਾ ਹੈ ਇੱਕ ਪਾਸੇ ਜਦੋਂ ਅਸੀਂ 에ਅਰ ਇੰਡੀਆ ਨਾਲ ਜੋੜ ਕੇ ਦੇਖਦੇ ਹਾਂ ਬੇਸ਼ੱਕ ਅਸੀਂ ਇਸ ਗੱਲ ਨੂੰ ਵੀ ਨਜ਼ਰ 'ਚ ਰੱਖਦੇ ਹਾਂ ਕਿ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਨੇ ਜਿਹੜਾ ਉਹਨਾਂ ਦੇ ਉੱਤੇ ਟ੍ਰਾਇਲ ਕਈ ਸਾਲ ਚੱਲਿਆ ਔਰ ਲਗਭਗ 4 ਸਾਲ ਜਿਹੜਾ 2000 ਤੋਂ 2004 ਤੱਕ ਉਹ ਜੇਲ੍ਹ 'ਚ ਵੀ ਰਹੇ। ਉਹਨਾਂ ਦੇ ਨਾਲ ਕੋ ਐਕਿਊਜ਼ ਕੰਸਪੀਰੇਸੀ ਲਈ ਔਰ ਪ੍ਰੋਵਾਈਡਿੰਗ ਫਾਈਨੈਂਸ ਇਹ ਜਿਹੜੇ ਅਜਾਇਬ ਸਿੰਘ ਬਾਗੜੀ ਦਾ ਨਾਂ ਸੀ ਔਰ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਨੇ ਉਹਨਾਂ ਨੂੰ ਐਕਵਿਟ ਕਰ ਦਿੱਤਾ ਸੀ ਕਿ ਇਨਫ ਐਵੀਡੈਂਸ ਨਹੀਂ ਹੈ। ਲੇਕਿਨ ਇਹ ਵੀ ਇਸ ਦਾ ਇੱਕ ਹਿੱਸਾ ਹੈ ਕਿ ਇਸ ਸਾਰੇ ਕਾਂਡ ਨਾਲ ਜੁੜੇ ਇੰਦਰਜੀਤ ਸਿੰਘ ਰਿਆਤ ਜਿਨ੍ਹਾਂ ਦਾ ਸਬੰਧ ਯੂਕੇ ਨਾਲ ਸੀ, ਯੂਕੇ ਦੇ ਸਿਟੀਜ਼ਨ ਸਨ, ਉਹਨਾਂ ਦੀ ਕਨਵਿਕਸ਼ਨ ਹੋਈ ਔਰ ਉਹਨਾਂ ਨੇ ਜਿਹੜਾ 7-8 ਸਾਲ ਜਾਂ ਕੁਝ ਜ਼ਿਆਦਾ ਵੀ ਜੇਲ੍ਹ ਵੀ ਕੱਟੀ ਔਰ ਬਾਅਦ ਦੇ ਵਿੱਚ ਉਹ ਜਿਹੜੇ ਨੇ ਉਹ ਆਪਣੇ ਮੁਲਕ ਵਾਪਸ ਚਲੇ ਗਏ ਹੋਏ ਨੇ ਜਿੰਨਾ ਕਿ ਮੈਨੂੰ ਜਾਣਕਾਰੀ ਹੈ ਜੀ। ਹੁਣ ਇਹਨੂੰ ਅਸੀਂ ਕੇਸ ਦੀ ਜੇ ਅਸੀਂ ਗਹਿਰਾਈ 'ਚ ਜਾਵਾਂਗੇ ਫਿਰ ਤਾਂ ਜੇ ਕੈਨੇਡਾ ਦੇ ਵਿੱਚ ਜਿਹੜੀ ਸਭ ਤੋਂ ਮਹਿੰਗੀ ਇਨਵੈਸਟੀਗੇਸ਼ਨ ਹੋਈ, ਪਹਿਲਾਂ ਤਾਂ ਮੈਂ ਇਹ ਦੱਸ ਦਿਆਂ ਕਿ 에ਅਰ ਇੰਡੀਆ ਦਾ ਹਾਦਸਾ ਜਿਹੜੀ ਫਲਾਈਟ 182 ਕਨਿਸ਼ਕਾ ਜਿਹਦਾ ਨਾਂ ਸੀ ਕਿਉਂਕਿ ਅਸੀਂ ਇਹ ਦੇਖਦੇ ਹਾਂ ਕਿ ਭਾਰਤ ਦੇ ਹਾਕਮ ਕਿਵੇਂ ਜਿਹੜੇ ਨੇ ਉਹ ਸੋ ਕਾਲਡ ਪਾਸਟ ਗਲੋਰੀ ਦੇ ਨਾਲ ਆਪਣੇ ਆਪ ਨੂੰ ਜੋੜ ਕੇ ਉਦੋਂ ਵੀ ਇਹ ਰਿਵਾਜ ਸੀ ਔਰ ਇਸ ਗੱਲ ਦਾ ਧਿਆਨ ਰਿਹਾ ਕਿ ਅਸ਼ੋਕਾ, ਹਰਸ਼ਵਰਧਨਾ, ਕਨਿਸ਼ਕਾ ਇਹ ਉਸ ਦੌਰ ਦੇ ਜਿਹੜੇ ਨੇ ਭਾਰਤ ਦੇ ਚੰਗੇ ਬਾਦਸ਼ਾਹ ਰਹੇ ਨੇ ਜਿਨ੍ਹਾਂ ਦੇ ਰਾਜਕਾਜ ਦੇ ਵੇਲੇ ਤਰੱਕੀ ਹੋਈ। ਬਹੁਤ ਸਾਰਿਆਂ ਦਾ ਸਬੰਧ ਤਾਂ ਬੁੱਧ ਮਤ ਦੇ ਨਾਲ ਜਾ ਕੇ ਜੁੜਦਾ ਸੀ। ਇਹ ਇੱਕ ਡਿਫਰੈਂਟ ਡਿਬੇਟ ਹੈ ਕਿ ਕਿਵੇਂ ਜਿਹੜਾ ਇਹਨਾਂ ਪ੍ਰਤੀਕਾਂ ਨੂੰ ਜਾਂ ਇਹਨਾਂ ਸਿੰਬਲਸ ਨੂੰ ਜਾਂ ਪਰਸਨੈਲਿਟੀਜ਼ ਨੂੰ ਇਸਤੇਮਾਲ ਕੀਤਾ ਜਾਂਦਾ ਰਿਹਾ। ਲੇਕਿਨ ਕਿਵੇਂ ਜੂਨ 84 ਦੇ ਘੱਲੂਘਾਰੇ ਦਾ ਤੁਸੀਂ ਜ਼ਿਕਰ ਕੀਤਾ ਉਸ ਤੋਂ ਪਹਿਲਾਂ ਅਸੀਂ ਕਿਉਂਕਿ ਰਿਪੀਟਡਲੀ ਸਾਡਾ ਇਹ ਆਪਣੇ ਫੂਡ ਫਾਰ ਥਾਟ ਹੁੰਦਾ ਆਪਣੇ ਵਿਊਅਰਸ ਦੇ ਲਈ ਕਨਕਲੂਜਨ ਉਹਨਾਂ ਨੇ ਕੱਢਣਾ ਹੁੰਦਾ ਔਰ ਇਸ ਲਈ ਕਈ ਵਾਰੀ ਅਸੀਂ ਉਹ ਜਾਣਕਾਰੀ ਵੀ ਦਿੰਦੇ ਹਾਂ ਜਿਹੜੀ ਇਮੀਡੀਏਟ ਭਾਵੇਂ ਟੌਪਿਕ ਨਾਲ ਬਹੁਤਿਆਂ ਨੂੰ ਲੱਗਦਾ ਹੋਏ ਵੀ ਇਹਦਾ ਸੰਬੰਧ ਨਹੀਂ ਹੈ ਪਰ ਤੁਹਾਨੂੰ ਕਿਸੇ ਸਿਨੈਰੀਓ ਨੂੰ ਸਮਝਣ ਦੇ ਲਈ ਕਿਸੇ ਨੂੰ ਵੱਡੇ ਦਾਇਰਾਕਾਰ 'ਚ ਪਿਕਚਰ ਨੂੰ ਦੇਖਣ ਦੇ ਲਈ ਕਿਉਂਕਿ ਇਸ ਕਿਸਮ ਦੀਆਂ ਸਿਚੁਏਸ਼ਨਸ ਦੇ ਵਿੱਚ ਪਿਕਚਰ ਬਲੈਕ ਐਂਡ ਵਾਈਟ ਨਹੀਂ ਹੁੰਦੀ। ਤੁਸੀਂ ਪਿਨ ਪੁਆਇੰਟ ਨਹੀਂ ਕਰ ਸਕਦੇ। ਬਹੁਤ ਸਾਰਾ ਗ੍ਰੇ ਏਰੀਆ ਹੁੰਦਾ, ਬਹੁਤ ਸਾਰੇ ਸਰਕਮਸਟੈਂਸ਼ੀਅਲ ਐਵੀਡੈਂਸ ਹੁੰਦੇ ਨੇ ਕਿ ਤੁਹਾਨੂੰ ਹਾਲਾਤ ਜੋ ਚੱਲ ਰਿਹਾ ਹੈ ਔਰ ਮੀਡੀਆ ਦੇ ਵਿੱਚ ਕਿਉਂਕਿ ਦੁਨੀਆ ਭਰ ਦੀਆਂ ਏਜੰਸੀਆਂ ਜਦੋਂ ਮੈਂ ਏਜੰਸੀਆਂ ਲਫ਼ਜ਼ ਕਹਿੰਦਾ ਉਹਦਾ ਭਾਵ ਇੰਟੈਲੀਜੈਂਸ ਏਜੰਸੀਆਂ ਜਿਹਦੇ ਲਈ ਅੱਜ ਲਫ਼ਜ਼ ਡੀਪ ਸਟੇਟ ਜ਼ਿਆਦਾ ਇਸਤੇਮਾਲ ਹੁੰਦਾ ਹੈ ਔਰ ਡੀਪ ਸਟੇਟ ਉਸ ਮਾਮਲੇ 'ਚ ਵੀ ਜਦੋਂ ਕਿ ਕੋਈ ਆਪਣੇ ਮੁਲਕ ਦੇ ਦਾਇਰਾਕਾਰ 'ਚੋਂ ਬਾਹਰ ਨਿਕਲ ਕੇ ਕਿਸੇ ਦੂਸਰੇ ਮੁਲਕ ਦੇ ਵਿੱਚ ਜਿਹੜੀਆਂ ਏਜੰਸੀਆਂ ਆਪਰੇਟ ਕਰਦੀਆਂ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਰ ਮੁਲਕ ਨੇ ਔਰ ਇਹ ਹਜ਼ਾਰਾਂ ਸਾਲਾਂ ਦਾ ਜਿਹੜਾ ਹੈ ਉਹ ਨੋਰਮ ਹੈ ਜਿੰਨੇ ਵੀ ਜਦੋਂ ਮਹਾਰਾਜਗੀਆਂ ਜਾਂ ਰਾਜੇ ਹੁੰਦੇ ਸੀ ਸਮਾਲ ਸਟੇਟਸ ਹੁੰਦੀਆਂ ਸੀ ਕਿ ਉਹਨਾਂ ਨੇ ਆਪਣੀ ਸਟੇਟ ਨੂੰ ਸਿਕਿਉਰ ਕਰਨਾ ਕਿ ਸਟੇਟ ਦੇ ਵਿੱਚ ਬਦਅਮਨੀ ਨਾ ਹੋਏ। ਇਸ ਦੇ ਲਈ ਉਹਨਾਂ ਦੇ ਜਿਹਦੇ ਲਈ ਲਫ਼ਜ਼ ਉੱਥੇ ਗੁਪਤਚਰ ਇਸਤੇਮਾਲ ਹੁੰਦਾ ਸੀ ਸਾਡੇ ਉਸ ਖਿੱਤੇ ਦੇ ਵਿੱਚ ਉਹ ਰਾਜ ਦੇ ਅੱਡ-ਅੱਡ ਹਿੱਸਿਆਂ ਦੇ ਵਿੱਚ ਘੁੰਮ ਫਿਰ ਕੇ ਜਾਣਕਾਰੀ ਇਕੱਠੀ ਕਰਦੇ ਸੀ। ਉਹ ਰਾਜੇ ਤੱਕ ਪਹੁੰਚਾਉਂਦੇ ਵੀ ਸੀ ਕਿ ਇਹ ਚੱਲ ਰਿਹਾ ਉਹਦੇ ਨਾਲ ਹੈਲਪ ਹੁੰਦੀ ਸੀ ਉਹਨਾਂ ਨੂੰ ਸਮਝਣ ਕਿ ਕੋਈ ਵਿਦਨ ਸਟੇਟ ਕੰਸਪੀਰੇਸੀ ਤਾਂ ਨਹੀਂ ਕਰ ਰਹੇ। ਪਰ ਜਿਹੜੇ ਉਹਨਾਂ ਚੋਂ ਅੱਗੇ ਟੂ ਐਂਬੀਸ਼ੀਅਸ ਸੀ ਜਾਂ ਜਿਹੜੇ ਐਕਸਪੋਜ਼ੇਬਲ ਸੀ ਜਿਨ੍ਹਾਂ ਨੂੰ ਇਹ ਲੱਗਦਾ ਸੀ ਵੀ ਗੁਆਂਢੀ ਮੁਲਕ ਜਾਂ ਇੱਧਰ ਉੱਧਰ ਜਿਹੜੇ ਨੇ ਉਹ ਕੋਈ ਹੋਰ ਕਰ ਸਕਦੇ ਨੇ ਤੇ ਉਹ ਫਿਰ ਆਪਣੇ ਜਾਸੂਸ ਜਾਂ ਗੁਪਤਚਰ ਜਿਹੜੇ ਨੇ ਉਹ ਦੂਸਰਿਆਂ ਦੇ ਵਿੱਚ ਪਲਾਂਟ ਕਰਦੇ ਸੀ ਔਰ ਕਦਾ ਪਲਾਂਟਿੰਗ ਲਾਈਨ ਹੀ ਨਹੀਂ ਸੀ ਬਹੁਤ ਵਾਰ ਉਹਨਾਂ ਦੇ ਬੰਦਿਆਂ ਦੇ ਨਾਲ ਵੀ ਖਰੀਦੋ ਫਰੋਖਤ ਹੁੰਦੀ ਸੀ। ਔਰ ਜੇ ਤੁਸੀਂ ਭਾਰਤ ਦੇ ਹਵਾਲੇ ਨਾਲ ਔਰ ਕਈਆਂ ਨੂੰ ਲੱਗਦਾ ਕਿ ਜੀ ਇੰਨੀ ਰੀਚ ਇੰਨਾ ਕਿੱਥੇ ਹੋ ਤੁਹਾਨੂੰ ਜੇ ਤੁਸੀਂ ਪਿਛੋਕੜ ਦੇਖੋਗੇ ਉਸ ਖਿੱਤੇ ਦਾ ਜਾਂ ਦੂਸਰੇ ਦੇ ਵਿੱਚ ਤੇ ਫਿਰ ਭਾਰਤ ਦੇ ਵਿੱਚ ਇਸ ਲੈਵਲ ਤੇ ਕਿਉਂਕਿ ਉੱਥੋਂ ਦਾ ਇੱਕ ਕਰੈਕਟਰ ਜਿਹੜਾ ਅੱਜ ਵੀ ਅਸੀਂ ਬਹੁਤ ਸਾਰੇ
उस खिते के लोगों की देखते हैं साजिशी सुभाव है, जी। ਕੰਸਪੀਰੇਟੋਰੀਅਲ ਤੇ ਕੰਸਪੀਰੇਸੀਜ਼ ਵਾਲੇ ਜਿਹੜੇ ਨੇ ਉਹ ਕਦੇ ਵੀ ਕਿਸੇ ਨੂੰ ਟਿਕ ਕੇ ਨਹੀਂ ਬਹਿਣ ਦਿੰਦੇ। ਔਰ ਉਹਨਾਂ ਦੇ ਜੇ ਤੁਸੀਂ ਜਸੂਸੀ ਪੈਟਰਨ ਦੀ ਗੱਲ ਕਰੋ ਤੇ ਇਹ ਕਨਸੈਪਟ ਵੀ ਸ਼ਾਇਦ ਮੈਂ ਹੋਰ ਤਾਂ ਨਹੀਂ ਕਦੇ ਵਰਲਡ ਸੀਕ੍ਰੇਟ ਏਜੰਸੀਜ਼ ਹਿਸਟਰੀ 'ਚ ਦੇਖਿਆ। ਵਿਸ਼ ਕੰਨਿਆਏ ਇਹ ਉਹਨਾਂ ਦੇ 2500 3000 ਸਾਲ ਪਹਿਲਾਂ ਦੇ ਉਹਨਾਂ ਦੇ ਕਨਸੈਪਟ ਦੇ ਵਿੱਚ ਹਿੱਸਾ ਸੀ, ਜਿਹਦੇ 'ਚ ਕਿ ਉਹ ਜਿਹੜੀਆਂ ਕੁਝ ਬੱਚੀਆਂ ਜਿਨ੍ਹਾਂ ਨੂੰ ਬੜੇ ਬਚਪਨ ਤੋਂ ਇੱਕ ਸਰਟਨ ਡੋਜ਼ ਜਿਹੜੀ ਹੈ ਪੋਇਜ਼ਨ ਦੀ ਉਹਦੇ ਉੱਤੇ ਉਹਨਾਂ ਨੂੰ ਲਾਇਆ ਹੁੰਦਾ ਸੀ, ਉਹਨੂੰ ਉਹ ਦੁਸ਼ਮਣ ਦੀ ਟੈਰੀਟਰੀ 'ਚ ਭੇਜਦੇ ਸੀ ਔਰ ਫਿਰ ਉਹ ਬਾਦਸ਼ਾਹਾਂ ਦੇ ਨਾਲ ਜਾਂ ਜਿਹੜੇ ਵੀ ਪ੍ਰੋਮੀਨੈਂਟ ਉੱਥੇ ਪਾਲਿਸੀ ਮੇਕਰ ਹੁੰਦੇ ਸੀ ਉਹਨਾਂ ਨਾਲ ਸੰਬੰਧ ਜੋੜਦੀਆਂ ਸੀ। ਔਰ ਇਵੇਂ ਉਹ ਪੋਇਜ਼ਨ ਉਹਨਾਂ ਦਾ ਨਾਂ ਹੀ ਜਦੋਂ ਤੁਸੀਂ ਉਸ ਪੀਰੀਅਡ ਦੀ ਹਿਸਟਰੀ ਦੇਖਦੇ ਹੋ ਤੇ ਵਿਸ਼ ਜ਼ਹਿਰ ਨੂੰ ਕਹਿੰਦੇ, ਵਿਸ਼ ਕੰਨਿਆਏ ਕਿਹਾ ਜਾਂਦਾ। ਸੋ ਇਹ ਇਸ ਲਈ ਸਮਝਣਾ ਜ਼ਰੂਰੀ ਹੈ ਕਿ ਬੇਸ਼ੱਕ ਬ੍ਰਿਟਿਸ਼ ਕਲੋਨੀਅਲ ਰੂਲ 200 ਸਾਲ ਦੇ ਕਰੀਬ ਰਿਹਾ, ਉਦੋਂ ਅਸੀਂ ਦੇਖਦੇ ਹਾਂ ਕਿ ਵਿਦਨ ਇੰਡੀਆ ਆਪਰੇਟ ਕਰਨ ਲਈ ਇੱਕੋ ਇੱਕ ਏਜੰਸੀ ਜਿਹੜੀ ਉਹਨਾਂ ਦੀ ਬ੍ਰਿਟਿਸ਼ ਇੰਟੈਲੀਜੈਂਸ ਬਿਊਰੋ ਸੀ, ਆਈਬੀ ਸੀ। ਆਈਬੀ ਦੀ ਹਿਸਟਰੀ ਪ੍ਰੀ 47 ਪੀਰੀਅਡ 'ਚ ਚਲੀ ਜਾਂਦੀ ਹੈ, ਲੇਕਿਨ ਉਹਨਾਂ ਦਾ ਕਿਉਂਕਿ ਬ੍ਰਿਟਿਸ਼ ਕਲੋਨੀਅਲਸ ਦਾ ਇੱਕ ਆਪਣਾ ਦਾਇਰਾਕਾਰ ਸੀ ਔਰ ਅਸੀਂ ਦੇਖਦੇ ਹਾਂ ਕਿ ਕਿਵੇਂ ਜਿਹੜੇ ਸਟੇਟ ਸੀ, ਸੂਬੇ ਸੀ, ਉਹਨਾਂ ਦੇ ਵਿੱਚ ਸੀਆਈਡੀ ਦਾ ਇੱਕ ਬੋਲਬਾਲਾ ਰਿਹਾ, ਪਰ ਉਹਨਾਂ ਦਾ ਇੱਕ ਆਪਣਾ ਨੈਟਵਰਕ ਸੀ ਜਿਹੜਾ ਕਿ ਉੱਤੋਂ ਸਫੇਦਪੋਸ਼ ਜ਼ੈਲਦਾਰਾਂ ਤੋਂ ਲੈ ਕੇ ਤੇ ਪਿੰਡ ਦੇ ਚੌਕੀਦਾਰਾਂ ਤੱਕ ਕਿਸ ਲੈਵਲ ਦੇ ਉੱਤੇ ਉਹ ਆਪਰੇਟ ਕਰਦੇ ਸੀ। ਕਿਉਂਕਿ ਜੋ ਕੁਝ ਭਾਰਤ ਨੇ ਇਨਹੈਰਿਟ ਕੀਤਾ 47 ਤੋਂ ਬਾਅਦ ਔਰ ਬਾਅਦ 'ਚ ਇੰਦਰਾ ਗਾਂਧੀ ਤੱਕ ਪਹੁੰਚਦੇ ਆ, ਇਸ ਗੱਲ ਦਾ ਧਿਆਨ ਰਹੇ ਕਿ ਜਿਹੜੀ ਭਾਰਤ ਦੀ ਖੁਫੀਆ ਏਜੰਸੀ ਰਾ ਜਿਸ ਦੇ ਜ਼ਿੰਮੇ ਇਹ ਏਅਰ ਇੰਡੀਆ ਦਾ ਜਿਹੜਾ ਹਾਦਸਾ ਕਰਵਾਉਣਾ ਆਂਦਾ ਔਰ ਹੋਰ ਵੀ ਬਹੁਤ ਸਾਰੀਆਂ ਕਾਰਵਾਈਆਂ ਰਾ ਨੇ, ਜਿਵੇਂ ਸਿੱਕਮ ਨੂੰ ਜਿਵੇਂ ਐਨੈਕਸ ਕੀਤਾ, ਭਾਰਤ ਦਾ ਹਿੱਸਾ ਬਣਾਇਆ, ਕਿਵੇਂ ਉਹਨਾਂ ਨੇ ਉਹ ਸਾਰਾ ਈਵਨ ਬੰਗਲਾਦੇਸ਼ ਬਣਾਉਣ ਦੇ ਵਿੱਚ ਕਿਵੇਂ ਪਾਕਿਸਤਾਨ ਨੂੰ ਤੋੜਿਆ ਰਾ। ਹੁਣ ਅਸੀਂ ਉਸ ਏਜੰਸੀ ਦੀ ਗੱਲ ਕਰ ਰਹੇ ਹਾਂ ਜਿਹੜੀ ਇੰਦਰਾ ਗਾਂਧੀ ਨੇ ਆਰਐਨ ਕੌਰ ਦੀ ਕਮਾਂਡ ਥੱਲੇ ਬਣਾਈ ਔਰ ਉਸ ਨੇ ਬਾਹਰ ਨਿਕਲ ਕੇ ਕਿਵੇਂ ਜਿਹੜਾ ਬਾਹਰਲੇ ਮੁਲਕਾਂ ਦੀ ਸਿਆਸਤ ਦੇ ਵਿੱਚ ਇੰਟਰਫੇਅਰ ਕੀਤਾ। ਇਸੇ ਤਰ੍ਹਾਂ ਸ੍ਰੀਲੰਕਾ ਜਿੱਥੇ ਅੱਜ ਭਾਵੇਂ ਪੋਲੀਟੀਕਲ ਕ੍ਰਾਈਸਿਸ ਚੱਲ ਰਿਹਾ ਪਰ ਇਸ ਗੱਲ ਦਾ ਧਿਆਨ ਰਿਹਾ ਕਿ ਇੱਕ ਪੀਸਫੁਲ ਸ਼ਾਂਤ ਮੁਲਕ ਸ੍ਰੀਲੰਕਾ ਦੇ ਵਿੱਚ 70s ਦੇ ਵਿੱਚ ਉੱਥੋਂ ਦੀ ਤਮਿਲ ਹਿੰਦੂ ਪੋਪੂਲੇਸ਼ਨ ਚੋਂ ਹੀ ਉਹਨਾਂ ਨੇ ਪ੍ਰਭਾਕਰਨ ਨੂੰ ਕੱਢਿਆ ਸੀ ਔਰ ਲਿਬਰੇਸ਼ਨ ਟਾਈਗਰਸ ਆਫ ਤਮਿਲ ਆਲਮ ਰਾ ਨੇ ਜਿਹੜਾ ਉਹ ਟ੍ਰੇਨਡ ਕੀਤਾ, ਉੱਥੇ ਸਿਵਲ ਵਾਰ ਕਰਵਾਈ, ਕਿਵੇਂ 70-80 ਹਜ਼ਾਰ ਤੱਕ ਲੋਕ ਤਮਿਲ ਔਰ ਸਿਹਾਲੀਜ਼ ਮਾਰੇ ਗਏ ਔਰ ਉਹ ਸ਼ੁਰੂ ਹੋਇਆ ਕ੍ਰਾਈਸਿਸ। ਅੱਜ ਕਿੱਥੇ ਜਾ ਕੇ ਐਂਡ ਹੁੰਦਾ ਔਰ ਅੱਜ ਵੀ ਇਹ ਇਲਜ਼ਾਮ ਲੱਗ ਰਹੇ ਨੇ ਕਿ ਭਾਈ ਇਹ ਜਿਹੜਾ ਮਾਲਦੀਵਸ ਉਹਦਾ ਜਾਣਾ ਹੈ ਗੋਟਾਬਾਇਆ ਦਾ, ਉਹਦੇ ਸ੍ਰੀਲੰਕਨ ਉਹਦੇ 'ਚ ਇੰਡੀਅਨ ਰਾ ਨੇ ਰੋਲ ਅਦਾ ਕੀਤਾ। ਸੋ ਇਹ ਮੈਂ ਇਸ ਲਈ ਕਹਿ ਰਿਹਾ ਕਿ ਇਹ ਉਹਨਾਂ ਦਾ ਇੱਕ ਪੈਟਰਨ ਸੀ ਲੇਟ 70s ਤੱਕ ਪਹੁੰਚਦੇ ਆ, ਕਿਉਂਕਿ ਕੈਨੇਡਾ ਦੇ ਵਿੱਚ ਜਿਹੜੀ ਅਸੀਂ ਇਹਨਾਂ ਦੇ ਇੰਟਰਫੇਰੈਂਸ ਦਾ ਹਾਲ ਦੇਖਦੇ ਹਾਂ ਸਾਨੂੰ ਪਿਛੋਕੜ 'ਚ ਜਾਣਾ ਪਏਗਾ ਕਿ ਇੰਦਰਾ ਗਾਂਧੀ ਨੇ 1975 ਦੇ ਵਿੱਚ ਐਮਰਜੈਂਸੀ ਲਾਈ, 20-21 ਮਹੀਨੇ ਚੱਲੀ, ਸਿੱਖਾਂ ਨੇ ਖੁੱਲ੍ਹ ਕੇ ਵਿਰੋਧ ਕੀਤਾ, 41,000 ਸਿੱਖਾਂ ਨੇ ਗ੍ਰਿਫਤਾਰੀ ਦਿੱਤੀ। ਇਹ ਉਹ ਟਾਈਮ ਸੀ ਜਦੋਂ ਕਿ KGB ਸੋਵੀਅਤ ਯੂਨੀਅਨ ਦੀ ਖੁਫੀਆ ਏਜੰਸੀ ਇਹ ਪੂਰੀ ਤਰ੍ਹਾਂ ਐਕਟਿਵ ਸੀ ਇੰਡੀਆ ਦੇ ਵਿੱਚ ਔਰ ਇੰਦਰਾ ਗਾਂਧੀ ਨੂੰ ਔਰ KGB ਨੂੰ ਇਹ ਰਿਅਲਾਈਜੇਸ਼ਨ ਹੋ ਗਈ ਸੀ ਕਿ ਜੇ ਇੱਥੇ ਤੁਸੀਂ ਪਰਮਾਨੈਂਟ ਆਪਣੀ ਤਾਨਾਸ਼ਾਹੀ ਜਾਂ ਫਾਈਨਲੀ ਜੋ ਸੋਵੀਅਤ ਯੂਨੀਅਨ ਦਾ ਆਪਣਾ ਡ੍ਰੀਮ ਸੀ ਉਹ ਤੁਸੀਂ ਐਸਟੈਬਲਿਸ਼ ਕਰਨਾ ਤੇ ਸਿੱਖਾਂ ਨੂੰ ਤੁਹਾਨੂੰ ਕੰਟਰੋਲ ਕਰਨਾ ਪਏਗਾ। ਹੁਣ ਸਿੱਖਾਂ ਦਾ ਐਮਰਜੈਂਸੀ ਦੇ ਖਿਲਾਫ ਖਲੋਣਾ, ਇਹ ਇੰਦਰਾ ਗਾਂਧੀ ਇੱਕ ਵਾਰ ਤਾਂ ਅਨਸੀਟ ਹੋ ਗਈ, ਕੁਝ ਮਹੀਨੇ ਬਾਅਦ ਵਾਪਸ ਆਈ ਔਰ ਇਹ ਜਿਹੜੀ ਸਾਰੀ ਪਲੈਨਿੰਗ ਸੀ ਕਿ ਸਿੱਖਾਂ ਨੂੰ ਸਬਕ ਸਿਖਾਣਾ ਹੈ। ਕਿਉਂਕਿ ਮੈਂ ਥੋੜੀ ਬੇਸ਼ੱਕ ਡਿਟੇਲ 'ਚ ਜਾ ਰਿਹਾ ਪਰ ਇਹ ਸਮਝਣਾ ਜ਼ਰੂਰੀ ਹੈ ਕਿ ਸਭ ਕੁਝ ਜੂਨ 84 ਨਾਲ ਇੱਕਦਮ ਨਹੀਂ ਜੁੜਿਆ ਹੋਇਆ। ਇਹ ਜਦੋਂ ਇੰਦਰਾ ਗਾਂਧੀ ਵਾਪਸ ਪਾਵਰ 'ਚ ਆਉਂਦੀ ਹੈ ਬਾਈ 1980 ਤੇ ਉਹ ਦਾਇਰਾਕਾਰ ਸ਼ੁਰੂ ਹੋ ਜਾਂਦਾ ਹੈ, ਕੱਲਾ ਵਿਦਨ ਕੰਟਰੀ ਨਹੀਂ। ਇਹ ਤਾਂ ਅਸੀਂ ਹੁਣ ਦੇਖਦੇ ਹਾਂ ਕਿ ਕਿਵੇਂ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਰਿਹਰਸਲ ਹੋ ਰਹੀ ਹੈ ਔਰ 80-81 ਜੇ ਵੈਸਟਰਨ ਕਮਾਂਡ ਦਾ ਲੈਫਟੀਨੈਂਟ ਜਨਰਲ ਸਿਨਹਾ ਇਨਕਾਰ ਕਰਦਾ ਹੈ ਕਿ ਮੈਂ ਇਸ ਕਿਸਮ ਦਾ ਕੰਮ ਨਹੀਂ ਕਰਨਾ ਦਰਬਾਰ ਸਾਹਿਬ ਤੇ ਹਮਲੇ ਦਾ, ਉਹਨੂੰ ਸੀਨੀਅਰ ਹੋਣ ਦੇ ਬਾਵਜੂਦ ਹਟਾ ਕੇ ਵੈਦਿਆਂ ਨੂੰ ਲਿਆਂਦਾ ਜਾਂਦਾ। ਪਰ ਇਹ ਉਹੀ ਪੀਰੀਅਡ ਹੈ 80-81 ਦਾ ਜਦੋਂ ਕਿ ਕੈਨੇਡਾ ਦੇ ਵਿੱਚ ਉਸ ਵੇਲੇ ਕੈਨੇਡਾ ਦੇ ਵਿੱਚ ਸਭ ਤੋਂ ਜ਼ਿਆਦਾ ਪਰਸੈਂਟੇਜ ਵਾਈਜ਼ ਸਿੱਖ ਪੋਪੂਲੇਸ਼ਨ ਸੀ। ਹੁਣ ਤਾਂ ਅਮਰੀਕਾ 'ਚ ਵੀ ਲਗਭਗ 19 ਬਰਾਬਰ ਦੀ ਹੋ ਗਈ ਔਰ ਉਹਨਾਂ ਨੇ ਦੇਖਿਆ ਵੀ ਜਦੋਂ ਅਸੀਂ ਇੱਥੇ ਸਿੱਖਾਂ ਦੇ ਕ੍ਰੈਕਡਾਊਨ ਕਰਨਾ ਹੈ ਪੰਜਾਬ ਦੇ ਵਿੱਚ ਔਰ ਇਸ ਦਾ ਰਿਐਕਸ਼ਨ ਬਾਹਰ ਹੋਏਗਾ, ਇਹਨਾਂ ਨੂੰ ਕਿਵੇਂ ਕਾਬੂ ਕਰਨਾ। ਔਰ ਇਹਦੇ ਲਈ ਮੈਂ ਰਿਕਮੈਂਡ ਕਰਾਂਗਾ ਕਿ ਸੌਫਟ ਟਾਰਗੇਟ ਕਿਤਾਬ ਜਿਹੜੀ ਗਲੋਬ ਐਂਡ ਮੇਲ ਐਂਡ ਟੋਰਾਂਟੋ ਸਟਾਰ ਦੇ ਦੋ ਬੜੇ ਐਕਸਪੀਰੀਅੰਸ ਜਰਨਲਿਸਟਾਂ ਨੇ, ਮਾਈਕ ਐਂਡਰਿਊ
ਔਰ ਜ਼ਾਹਿਰ ਕਸ਼ਮੀਰੀ ਨੇ ਲਿਖੀ, ਉਹ ਜ਼ਰੂਰ ਸਾਡੇ ਵਿਊਅਰ ਪੜ੍ਹਨ, ਕਿਉਂਕਿ ਉਹਨਾਂ ਨੇ ਉਹ ਕਿਤਾਬ ਆਲਮੋਸਟ ਜਿਹੜੀ 80s ਦੇ ਵਿੱਚ ਹੀ ਛਪੀ ਔਰ 에ਅਰ ਇੰਡੀਆ ਦੇ ਹਾਦਸੇ ਤੋਂ ਬਾਅਦ ਉਹਦਾ ਬੇਸਿਕਲੀ ਸੌਫਟ ਟਾਰਗੇਟ ਦਾ ਮਤਲਬ ਹੀ ਇਹ ਸੀ, ਜਿਵੇਂ ਇੰਟੈਲੀਜੈਂਸ ਏਜੰਸੀ ਜਾਂ ਇਹਦੇ 'ਚ ਈਵਨ ਮਿਲੀਟੈਂਸੀ ਦੇ ਵਿੱਚ ਵੀ ਇਹ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਹੈ ਕਿ ਵੀ ਤੁਸੀਂ ਜਿੱਥੇ ਫੌਜੀ ਚੌਕੀ ਹੈ ਜਾਂ ਪੁਲਿਸ ਦੀ ਚੌਕੀ ਹੈ ਅਟੈਕ ਕਰੋਗੇ, ਵਾਪਸ ਅਟੈਕ ਆਏਗਾ, ਤੁਸੀਂ ਸੌਫਟ ਟਾਰਗੇਟ ਲੱਭੋ। ਸੋ ਉਹਨਾਂ ਨੇ ਸਿੱਖਾਂ ਨੂੰ ਕਿਵੇਂ ਸੌਫਟ ਟਾਰਗੇਟ ਦੇ ਤੌਰ ਤੇ ਇਸਤੇਮਾਲ ਕੀਤਾ, ਕਿਵੇਂ ਵੈਸਟਰਨ ਗੁਰਦੁਆਰਾ ਸਾਹਿਬ ਟੋਰਾਂਟੋ ਦੇ ਵਿੱਚ, ਜਿੱਥੇ ਟੋਰਾਂਟੋ ਤੁਸੀਂ ਗਾਂਧੀ ਦੇ ਬੁੱਤ ਨਾਲ ਮੰਦਿਰ ਦੇ ਵਿੱਚ ਰਿਚਮੰਡ ਹਿੱਲ ਏਰੀਆ ਛੇੜਛਾੜ ਦੀ ਗੱਲ ਕੀਤੀ, ਉੱਥੋਂ ਉਹਨਾਂ ਦੀ ਐਜ਼ ਪਰ ਸੌਫਟ ਟਾਰਗੇਟ ਔਰ ਐਜ਼ ਪਰ ਵਿਦ ਪ੍ਰੂਫਸ ਉਹ ਸ਼ੁਰੂ ਹੋ ਜਾਂਦਾ ਹੈ ਕਿ ਉਹਨਾਂ ਦੀ ਇੰਟਰਫੇਰੈਂਸ ਹੁੰਦੀ ਹੈ। ਔਰ ਇਹ ਆਲਮੋਸਟ ਜਦੋਂ ਕਿ 23 ਜੂਨ 1985 ਨੂੰ ਇਹ ਹਾਦਸਾ ਕਰਵਾਇਆ ਜਾਂਦਾ ਹੈ, ਆਲਰੇਡੀ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦਾ ਉਹ ਰਾਹ ਸੀ, IB ਸੀ, ਔਰ ਤੁਹਾਨੂੰ ਜੇ ਤੁਸੀਂ ਮਲੋਏ ਧਾਰ ਜਿਹੜਾ ਇੰਟੈਲੀਜੈਂਸ ਬਿਊਰੋ ਦਾ ਚੀਫ ਰਿਹਾ ਉਹਦੀ ਕਿਤਾਬ ਤੁਸੀਂ ਓਪਨ ਸੀਕ੍ਰੇਟਸ ਦੇਖੋਗੇ ਤਾਂ ਫਿਰ ਤੁਹਾਨੂੰ ਨਜ਼ਰ ਆਏਗਾ ਕਿ ਟੋਰਾਂਟੋ ਤੋਂ ਵੈਨਕੂਵਰ ਤੱਕ ਵਿਦਿਨ ਸਿੱਖ ਕਮਿਊਨਿਟੀ ਵੀ ਉਹਨਾਂ ਨੇ ਆਪਣਾ ਜਾਲ ਵਿਛਾ ਲਿਆ ਹੋਇਆ ਸੀ। ਬਹੁਤ ਸਾਰਿਆਂ ਨੂੰ ਉਹ ਕਿਵੇਂ ਜਿਹੜੀਆਂ ਨੇ ਉਹਨਾਂ ਦੇ ਵਾਇਰਿੰਗ ਕਰਕੇ ਜਾਂ ਦੂਜੇ ਉਹਨਾਂ ਤੱਕ ਪਹੁੰਚਾ ਰਹੇ ਸੀ, ਉਹਨਾਂ ਦੀ ਕਨਵਰਸੇਸ਼ਨ ਕਿਵੇਂ ਰਿਕਾਰਡ ਕਰ ਰਹੇ ਸੀ। ਇਹ ਈਵਨ ਬਿਫੋਰ 84 ਉਹਨਾਂ ਨੇ ਵਾਇਲੈਂਸ ਦਾ ਦੌਰਾ ਗੁਰਦੁਆਰਿਆਂ 'ਚ ਇੰਟਰਫੇਰੈਂਸ ਦੀ ਲਾਈਨ ਸ਼ੁਰੂ ਹੋ ਗਈ ਸੀ। ਇਹ ਗੱਲ ਸਮਝਣੀ ਬੜੀ ਇੰਪੋਰਟੈਂਟ ਹੈ ਕਿ ਆਲ ਆਫ ਏ ਸਡਨ ਨਹੀਂ ਹੋਇਆ ਕਿ ਜੂਨ 84 ਦਾ ਘੱਲੂਘਾਰਾ ਹੋਇਆ ਔਰ ਉਹਨਾਂ ਨੂੰ ਲੱਗਾ ਜੀ ਕਿ ਵੀ ਉਹਨਾਂ ਨੇ ਅਗਲੇ ਜਿਹੜਾ ਵਿਦਿਨ 1 ਈਅਰ ਇਸ ਨੂੰ ਇਨ ਪਲੇਸ ਕੀਤਾ। ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਨੈਟਵਰਕ ਕ੍ਰੀਏਟ ਕਰ ਲਿਆ ਹੋਇਆ ਸੀ। ਹੁਣ ਨੈਟਵਰਕ ਦੇ ਵਿੱਚ ਜਦੋਂ ਤੁਸੀਂ ਏਜੰਸੀਆਂ ਦਾ ਕੰਮ ਕਿਸੇ ਨੂੰ ਚੁਣੋਗੇ, ਤੁਸੀਂ ਕਿਸੇ ਵੀ ਕਮਿਊਨਿਟੀ 'ਚ ਉਹ ਬੰਦਾ ਤਾਂ ਨਹੀਂ ਚੁਣੋਗੇ ਜਿਹਨੂੰ ਕੋਈ ਜਾਣਦਾ ਨਹੀਂ ਹੈ ਜਾਂ ਜਿਹਦਾ ਕੋਈ ਇਨਫਲੂਐਂਸ ਨਹੀਂ ਹੈ। ਤੁਸੀਂ ਧਾਰਮਿਕ ਲੀਡਰਸ਼ਿਪ, ਸਿਆਸੀ, ਸਮਾਜਿਕ, ਆਰਥਿਕ ਤੌਰ ਤੇ ਜਿਹੜਾ ਇਨਫਲੂਐਂਸ ਰੱਖਦਾ ਹੈ, ਜਿਹਦੀ ਗੱਲ ਨੂੰ 4 ਬੰਦੇ ਮੰਨਦੇ ਨੇ, ਔਰ ਇਹ ਕੰਮ ਕਿਵੇਂ ਕੀਤਾ ਕਰਵਾਇਆ ਜਾਂਦਾ ਹੈ ਇਹ ਸਾਹਮਣੇ ਹੈ ਕਿ ਭਾਈ ਤੁਹਾਨੂੰ ਈਵਨ ਵਿਦਨ ਹਾਈ ਕਮਿਸ਼ਨ ਐਂਡ ਕੌਂਸੂਲੇਟਸ ਦੇ ਵਿੱਚ ਵੀ ਪੱਗਾਂ ਵਾਲੇ ਬੰਦੇ ਰੱਖੇ ਗਏ। ਜਿਵੇਂ ਹੁਣ ਵੀ ਇੱਕ ਟ੍ਰੈਂਡ ਹੈ, ਅਸੀਂ ਆਸਟ੍ਰੇਲੀਆ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ 2 ਕੌਂਸੂਲੇਟ ਸਿੱਖ ਲਿਆ ਕੇ ਬਿਠਾਏ ਹੋਏ ਨੇ। ਅਮਰੀਕਾ 'ਚ ਤੁਸੀਂ ਦੇਖੋਗੇ ਤਰਨਜੀਤ ਸਿੰਘ ਸੰਧੂ ਜਿਹਦੀ ਟਰਮ ਵੀ ਖਤਮ ਹੋ ਗਈ ਸੀ, ਵਾਸ਼ਿੰਗਟਨ DC 'ਚ ਉਹਨੂੰ ਐਕਸਟੈਂਸ਼ਨ ਦਿੱਤੀ ਗਈ ਹੈ। ਔਰ ਇਹ ਇੱਕ ਤਰੀਕਾ ਹੁੰਦਾ ਹੈ ਕਿਉਂਕਿ ਉਹ ਈਜ਼ੀ ਹੋ ਜਾਂਦਾ ਉਹਨਾਂ ਲਈ ਵਿਦਨ ਕਮਿਊਨਿਟੀ ਰੀਚ ਆਊਟ ਕਰਨਾ। ਔਰ ਮਿਸਟਰ ਆਲੂਵਾਲੀਆ ਨਾਂ ਦਾ ਬੰਦਾ ਜਿਹੜਾ ਆਟਵਾ ਦੇ ਵਿੱਚ ਜਾਂ ਟੋਰਾਂਟੋ ਕੌਂਸਲ ਦੇ ਵਿੱਚ ਕੰਮ ਕਰਦਾ ਸੀ, ਟਰਬਨ ਸਿੱਖ, ਉਹਨੇ ਉਹਦੇ 'ਚ ਕੀ ਰੋਲ ਅਦਾ ਕੀਤਾ, ਕਿਉਂਕਿ ਇਹ ਬਾਅਦ ਦੇ ਵਿੱਚ ਆਂਦਾ ਹੈ ਕਿ ਉਸ ਆਲੂਵਾਲੀਆ ਨੂੰ ਕੈਨੇਡੀਅਨ ਗਵਰਨਮੈਂਟ ਨੇ ਪਰਸੋਨਾ ਨਾਨ ਗ੍ਰੇਟਾ ਕਹਿ ਕੇ ਮੁਲਕ 'ਚੋਂ ਕੱਢ ਦਿੱਤਾ ਸੀ। ਹੁਣ ਇਹ ਜਿਹੜਾ ਸਾਰਾ ਨੈਟਵਰਕ ਉਸਾਰਿਆ ਜਾਂਦਾ ਹੈ, ਉਸ ਦਾ ਨਤੀਜਾ ਹੈ ਕਿ ਫਾਈਨਲੀ ਸਿੱਖਾਂ ਦੇ ਵਿੱਚ ਉਹਨਾਂ ਨੇ ਇਸ ਕਿਸਮ ਦਾ ਮਾਹੌਲ ਔਰ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਜੂਨ 84 ਦੇ ਹਮਲੇ ਤੋਂ ਬਾਅਦ ਇੱਕ ਗੁੱਸਾ ਸੀ ਦੁਨੀਆ ਭਰ ਦੇ ਵਿੱਚ, ਸਿੱਖ ਕੌਮ ਰੋਜ਼ ਸੀ, ਵੱਡੇ ਵੱਡੇ ਪ੍ਰੋਟੈਸਟ ਹੋਏ, ਸਰੀ 'ਚ ਹੋਏ, ਵੈਨਕੂਵਰ, ਟੋਰਾਂਟੋ, ਨਿਊਯਾਰਕ, DC, ਸੈਨ ਫਰਾਂਸਿਸਕੋ, ਲੰਡਨ, ਤੁਸੀਂ ਜਿੱਥੇ ਜਿੱਥੇ ਵੀ ਸਿੱਖ ਸੀ ਉਹ ਬਾਹਰ ਨਿਕਲੇ ਔਰ ਬਹੁਤ ਵੱਡੀ ਗਿਣਤੀ 'ਚ ਪ੍ਰੋਟੈਸਟ ਹੋਏ। ਔਰ ਉਸ ਐਂਗਰ ਦੇ ਵਿੱਚ ਜ਼ਾਹਰ ਹੈ ਕਿ ਜਦੋਂ ਤੁਹਾਡੇ ਗੈਦਰਿੰਗਸ ਹੁੰਦੀਆਂ ਨੇ, ਐਂਗਰ ਵਾਲੀਆਂ ਸਪੀਚਸ ਵੀ, ਰਿਵੈਂਜ ਦੀ ਗੱਲ ਵੀ ਜ਼ਰੂਰ ਹੋਈ, ਬਾਕੀ ਵੀ ਹੋਇਆ। ਹੁਣ ਉਸ ਮਾਹੌਲ ਨੂੰ ਉਹ ਫਰਦਰ ਉਹਨਾਂ ਨੇ, ਕਿਉਂਕਿ ਮੀਡੀਆ ਦੇ ਵਿੱਚ ਪਲਾਂਟਿੰਗ ਲਾਈਨ, ਕਿਉਂਕਿ ਮੈਂ ਇਹ ਗੱਲ ਕੱਲ੍ਹ ਵੀ ਡਿਸਕਸ਼ਨ 'ਚ ਕਹੀ ਸੀ ਕਿ ਇਸ ਸਾਰੇ ਜਦੋਂ ਅਸੀਂ ਇਸ ਸਾਰੇ ਸਿਸਟਮ ਨੂੰ ਦੇਖਦੇ ਹਾਂ, ਉਸ ਦੇ ਵਿੱਚ 2 ਪ੍ਰੋਮੀਨੈਂਟ ਅਖਬਾਰ ਜਿਹੜੇ ਡਾਇਸਪੋਰਾ ਸਿੱਖਾਂ ਦੀ 90% ਦੀ ਪਾਪੂਲੇਸ਼ਨ ਪੜ੍ਹਦੀ ਸੀ, ਉਦੋਂ ਅਜੇ ਚੜ੍ਹਦੀ ਕਲਾ ਬਾਅਦ ਦੇ ਵਿੱਚ ਹੋਣ ਦੇ ਵਿੱਚ ਆਉਂਦਾ ਹੈ। ਉਹਨਾਂ 'ਚ ਇੰਡੋ ਕੈਨੇਡੀਅਨ ਟਾਈਮਸ ਜਿਹੜਾ ਵੈਨਕੂਵਰ ਜਾਂ ਸਰੀ ਤੋਂ ਛਪਦਾ ਸੀ ਔਰ ਹੈ, ਔਰ ਦੇਸ਼ ਪ੍ਰਦੇਸ਼ ਟਾਈਮਸ ਇੰਗਲੈਂਡ। ਦੇਸ਼ ਪ੍ਰਦੇਸ਼ ਟਾਈਮ ਦਾ ਤਰਸੇਮ ਸਿੰਘ ਪੁਰੇਵਾਲ, ਇੰਡੋ ਕੈਨੇਡੀਅਨ ਟਾਈਮਸ ਦਾ ਤਾਰਾ ਹੇਅਰ, ਦੋਨਾਂ ਦਾ ਵੀ ਇਹਨਾਂ ਹਾਲਾਤਾਂ 'ਚ ਹੀ ਮਰਡਰ ਹੁੰਦਾ ਹੈ। ਔਰ ਉਹਨਾਂ ਦਾ ਨਾਮ ਵੀ ਜਿਹੜਾ ਇਸ ਪਾਸੇ ਬੋਲਦਾ ਸੀ, ਇਹ ਸਾਰੀ ਕਿਵੇਂ ਕੰਸਪੀਰੇਸੀ ਜਾਂ ਇੱਕ ਪ੍ਰੋਪੇਗੈਂਡੇ ਦੇ ਲਈ ਇਸਤੇਮਾਲ ਕੀਤਾ ਗਿਆ, ਕਿਵੇਂ ਸਟੋਰੀਜ਼ ਪਲਾਂਟ ਕੀਤੀਆਂ ਗਈਆਂ, ਜਿਨ੍ਹਾਂ ਨੂੰ ਡਿਮੋਨਾਈਜ਼ ਕੀਤਾ ਗਿਆ ਅੰਮ੍ਰਿਤਧਾਰੀ ਸਿੱਖਾਂ ਨੂੰ, ਜਾਂ ਜਿਨ੍ਹਾਂ ਨੂੰ ਉਸ ਸਾਜ਼ਿਸ਼ ਦੇ ਦਾਇਰਾਕਾਰ 'ਚ ਲਿਆਂਦਾ ਗਿਆ, ਉਹਨਾਂ ਨੂੰ ਇੱਕ ਵਿਲਨ ਬਣਾ ਕੇ, ਨੋਟੋਰੀਅਸ ਬਣਾ ਕੇ, ਲਾਰਜਰ ਦੈਨ ਲਾਈਫ ਬਣਾ ਕੇ ਇਹਨਾਂ ਮੀਡੀਆ ਦੇ ਵਿੱਚ ਹੀ ਦੇਸ਼ ਪ੍ਰਦੇਸ਼ ਟਾਈਮ ਔਰ ਇੰਡੋ ਕੈਨੇਡੀਅਨ ਟਾਈਮਸ ਪ੍ਰੈਜ਼ੈਂਟ ਕੀਤਾ ਜਾਂਦਾ ਰਿਹਾ। ਜ਼ਾਹਰ ਹੈ ਥੋੜ੍ਹੀਆਂ ਬਹੁਤ ਹਾਈਪਰਬੋਲ ਸਟੇਟਮੈਂਟਸ ਤਾਂ ਹੁੰਦੀਆਂ ਨੇ, ਉਹ ਅਸੀਂ ਵੀ ਜਦੋਂ ਗੁਰਦੁਆਰਿਆਂ 'ਚ ਐਡਰੈਸ ਕਰਦੇ ਹਾਂ, ਜੋ ਉਸ ਵੇਲੇ ਦਾ ਟੋਨ ਟੈਂਪਰ ਹੁੰਦਾ ਉਹਦੇ ਮੁਤਾਬਕ ਅਸੀਂ
ਉਹਨੂੰ ਆਊਟ ਆਫ ਕੰਟੈਕਸਟ ਪ੍ਰੈਜ਼ੈਂਟ ਕੀਤਾ ਗਿਆ। ਸੋ ਜਦੋਂ 85 23 ਜੂਨ ਨੂੰ ਇਹ ਹਾਦਸਾ ਜਿਹੜਾ ਆਇਰਲੈਂਡ ਦੇ ਸੀ ਦੇ ਉੱਪਰ 32,000 ਫੁੱਟ ਦੇ ਉੱਤੇ ਜਿਹੜਾ ਵਰਤਾਇਆ ਜਾਂਦਾ ਜਿਹਦੇ 'ਚ 329 ਬੇਗੁਨਾਹ ਲੋਕ ਮਾਰੇ ਜਾਂਦੇ ਨੇ, ਉਦੋਂ ਤੱਕ ਇਹ ਮਾਹੌਲ ਸਿਰਜ ਦਿੱਤਾ ਗਿਆ ਸੀ ਏਜੰਸੀਆਂ ਵੱਲੋਂ ਕਿ ਇਹ ਕਾਰਾ ਇਸ ਕਿਸਮ ਦਾ, ਕਿਉਂਕਿ ਆਲਰੇਡੀ ਧਮਕੀਆਂ ਦੇ ਨਾਂ ਥੱਲੇ ਕੁਛ ਨਾ ਕੁਛ ਗੈਰ ਜ਼ਿੰਮੇਦਾਰਾਨਾ ਵੀ ਕਿਹਾ ਹੋਇਆ ਸੀ ਕੁਛ ਲੋਕਾਂ ਨੇ, ਔਰ ਉਹ ਖਾਤੇ 'ਚ ਪਾ ਦਿੱਤਾ ਗਿਆ। ਹੁਣ ਇਸ ਸਾਰੇ ਦੇ ਚੱਲਦੇ ਆ ਜਿਉਂ-ਜਿਉਂ ਆਪਣੀ ਡਿਸਕਸ਼ਨ ਅੱਗੇ ਤੁਰੇਗੀ, ਮੈਂ ਕਿਉਂਕਿ ਬਹੁਤ ਸਾਰੀ ਜਿਹੜੀ ਸਾਡੀ ਯੰਗਰ ਜਨਰੇਸ਼ਨ ਹੈ ਉਹਨਾਂ ਨੂੰ ਇਹ ਸਾਰੇ ਵਾਕਿਆਤ ਬਾਰੇ ਉਹਨਾਂ ਨੂੰ ਇੰਨਾ ਕੀ ਪਤਾ, ਔਰ ਜਿਵੇਂ ਤੁਸੀਂ ਬਿਲਕੁਲ ਠੀਕ ਕਿਹਾ ਕਿ ਜੇ ਤੁਸੀਂ ਪਿਛਲੇ 24 ਘੰਟਿਆਂ 'ਚ ਦੇਖੋ ਤੇ ਫਿਰ ਰਿਪੁਦਮਨ ਸਿੰਘ ਮਲਿਕ ਹੋਰਾਂ ਦਾ ਰਿਲੀਜੀਅਸ ਪਾਰਟਸ ਕੀ ਕੰਟਰੀਬਿਊਸ਼ਨ ਹੈ, ਇਕਨੋਮਿਕਲ ਪਾਰਟਸ ਕੀ, ਉਹਦਾ ਜ਼ਿਕਰ ਨਹੀਂ ਹੋ ਰਿਹਾ। BBC ਤੋਂ ਲੈ ਕੇ ਇੰਟਰਨੈਸ਼ਨਲ ਮੀਡੀਆ ਤਾਂ ਹੈ, ਇੰਡੀਅਨ ਮੀਡੀਆ ਪੂਰਾ ਉਹਨੂੰ ਉਵੇਂ ਹੀ ਜੋੜ ਰਿਹਾ ਹੈ ਜਿਵੇਂ ਉਹ ਕਨਿਸ਼ਕਾ ਦੇ ਨਾਲ, ਔਰ ਅਗੇਨ ਉਹ 37 ਸਾਲਾਂ ਦੀ ਕਹਾਣੀ ਨੂੰ ਜਿਵੇਂ ਇਹਨਾਂ ਨੇ ਪਹਿਲਾਂ ਮੀਡੀਆ ਟ੍ਰਾਇਲ ਚਲਾਇਆ। ਇਹਦੇ ਬਾਵਜੂਦ ਜੇ ਅਸੀਂ ਇਹ ਕਹੀਏ ਕਿ ਜੀ ਬੰਦੇ ਐਕਵਿਟ ਹੋ ਗਏ ਨੇ, ਫਿਰ ਇੰਡੀਅਨ ਗਵਰਨਮੈਂਟ ਇਸ ਦੇ ਲਈ ਜਵਾਬਦੇਹ ਹੋਣੀ ਚਾਹੀਦੀ ਸੀ ਕਿ ਭਾਈ ਉਹਨਾਂ ਨੇ ਕਿਉਂ ਮਲਾਈਨ ਕੀਤਾ ਸਮੁੱਚੀ ਸਿੱਖ ਕੌਮ ਨੂੰ, ਉਹਨਾਂ ਨੂੰ ਵੀ ਕਿਉਂ ਮਲਾਈਨ ਕੀਤਾ। ਤੇ ਜੇ ਸੱਚਮੁੱਚ ਉਹਨਾਂ ਦੇ ਕਹਿਣ ਮੁਤਾਬਕ ਜਿਵੇਂ ਇੰਡੀਅਨ ਗਵਰਨਮੈਂਟ ਦੇ ਜਿਹੜੇ ਕੋ ਕਾਉਂਸਲਰ ਹੈਲਪਿੰਗ ਸੀ ਜਾਂ ਉਹਨਾਂ ਨੂੰ ਦੋਸ਼ੀ ਮੰਨਦੇ ਸੀ ਔਰ ਉਹਨਾਂ ਦੇ ਕਹਿਣ ਮੁਤਾਬਕ, ਔਰ ਜਦੋਂ ਈਵਨ ਸੁਪਰੀਮ ਕੋਰਟ ਦਾ ਡਿਸੀਜਨ ਆ ਗਿਆ, ਇੰਡੀਅਨ ਗਵਰਨਮੈਂਟ ਨੇ ਪ੍ਰੋਟੈਸਟ ਕੀਤਾ ਕਿ ਜੀ ਨੋ ਜਸਟਿਸ ਹੈਜ਼ ਬੀਨ ਡਨ, ਇਹਦੇ ਤੇ ਟਰੂਥ ਕਮਿਸ਼ਨ ਬਣਾਓ। ਫਿਰ ਸੁਪਰੀਮ ਕੋਰਟ ਦੇ ਸ਼ਾਇਦ ਉਹਨਾਂ ਦੇ ਜਸਟਿਸ ਸੀ ਜਸਟਿਸ ਮੇਜਰ, ਉਹਨਾਂ ਦੇ ਨਾਂ ਥੱਲੇ ਇੱਕ ਕਮਿਸ਼ਨ ਵੀ ਬਣਿਆ, ਉਹਦੀ ਵੀ ਇਨਕੁਆਇਰੀ ਪੂਰੀ, ਉਹਦੇ ਤੇ ਅੱਗੋਂ ਕਿੰਨੇ ਮਿਲੀਅਨ ਪਹਿਲੇ ਇਨਵੈਸਟੀਗੇਸ਼ਨ ਤੇ ਲੱਗੇ ਸੀ, ਫਿਰ ਉਹਦੇ ਤੇ ਲੱਗੇ ਔਰ ਉਹਦੇ 'ਚ ਉਹਨਾਂ ਨੇ ਲਿਆ ਕੇ ਆਪਣੇ ਜਿਹੜਾ ਸਾਰਾ ਕੇਸ ਦਿੱਤਾ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜੇ ਇੰਡੀਅਨ ਗਵਰਨਮੈਂਟ ਸੁਪਰੀਮ ਕੋਰਟ ਦੇ ਡਿਸੀਜਨ ਨਾਲ ਸੰਤੁਸ਼ਟ ਨਹੀਂ ਸੀ, ਉਹਨਾਂ ਨੂੰ ਲੱਗਦਾ ਸੀ ਕਿ ਵੀ ਨਹੀਂ ਇਹੀ ਜਿਹੜੇ ਦੋਸ਼ੀ ਨੇ, ਫਿਰ ਬਲੈਕ ਲਿਸਟ 'ਚੋਂ ਨਾਂ ਕੱਢਣਾ, ਫਿਰ ਅਸੀਂ ਦੇਖਦੇ ਹਾਂ ਕਿਸ ਹੱਦ ਤੱਕ ਜਾ ਕੇ ਜਿਹੜਾ ਪਹਿਲਾਂ ਜਿਹੜਾ 2020 ਦੇ ਵਿੱਚ ਵਨ ਟਾਈਮ ਵੀਜ਼ਾ ਇੰਡੀਆ ਦਾ ਸਿੰਗਲ ਐਂਟਰੀ ਵੀਜ਼ਾ ਦਿੱਤਾ ਗਿਆ, ਹੁਣ ਮਲਟੀਪਲ ਵੀਜ਼ਾ ਦਿੱਤਾ ਗਿਆ, ਔਰ ਜਿਸ ਲੈਵਲ ਤੇ ਫਿਰ ਰਿਪੁਦਮਨ ਸਿੰਘ ਹੋਰਾਂ ਨੇ ਇੰਡੀਅਨ ਗਵਰਨਮੈਂਟ ਦੀ ਐਡਵੋਕੇਸੀ, ਮੋਦੀ ਦੀ ਤਾਰੀਫ, ਔਰ ਵਾਪਸ ਕਿਉਂਕਿ ਉਹਨਾਂ ਨੂੰ ਇਹ ਲੱਗਾ ਕਿ ਵੀ ਉਹਨਾਂ ਦਾ ਸਟੇਟਸ ਰਿਲੀਜੀਅਸ ਔਰ ਫਾਈਨੈਂਸ਼ੀਅਲ ਔਰ ਦੂਸਰੇ ਕਰਕੇ ਇੰਨਾ ਕੁ ਹੈ ਕਿ ਉਹਨਾਂ ਨੂੰ ਫਿਰ ਵੀ ਇਸਤੇਮਾਲ ਕੀਤਾ ਜਾ, ਇਹ ਪਤਾ ਨਹੀਂ ਇਨਸਾਈਡ ਫੈਕਟਰ ਕੀ ਨੇ, ਲੇਕਿਨ ਅਸੀਂ ਜਿਹੜਾ ਉਹਨੂੰ ਦੇਖ ਸਕਦੇ ਹਾਂ ਕਿ ਭਾਈ ਇਸ ਕਿਸਮ ਦਾ। ਹੁਣ ਇਸ ਸਾਰੇ ਚੋਂ ਜਿਹੜੀ ਹੈ ਇਹ ਟ੍ਰੈਜਡੀ ਜਿਹੜੀ ਹੁੰਦੀ ਹੈ, ਮੈਨੂੰ ਕੋਈ ਇਸ ਬਾਰੇ ਕੋਈ ਬਹੁਤਾ ਸ਼ੱਕ ਨਹੀਂ ਹੈ ਕਿ ਇਹ ਸਾਰਾ ਪਾਰਟ ਜਦੋਂ ਤੁਸੀਂ ਸਾਰੀ ਗੇਮ ਨੂੰ ਸਮਝਦੇ ਹੋ ਆਲਰੇਡੀ ਐਗਜ਼ਿਸਟਿੰਗ, ਔਰ ਜਿਵੇਂ ਜਥੇਦਾਰ ਤਲਵਿੰਦਰ ਸਿੰਘ ਪਰਮਾਰ ਜਿਨ੍ਹਾਂ ਨੂੰ ਐਜ਼ ਏ ਮੇਨ ਬਣਾ ਕੇ ਪੇਸ਼ ਕੀਤਾ ਗਿਆ, ਉਹਨਾਂ ਬਾਰੇ ਵੀ ਅਸੀਂ ਦੇਖਦੇ ਹਾਂ ਕਿ ਕਿਵੇਂ ਉਹਨਾਂ ਨੂੰ ਇੱਕ ਹੋਟਲ 'ਚੋਂ ਭਾਰਤ ਦੇ ਵਿੱਚ ਜੰਮੂ ਜਾਂ ਕਿੱਥੇ ਇੰਡੀਅਨ ਏਜੰਸੀਆਂ ਨੇ ਗ੍ਰਿਫਤਾਰ ਕੀਤਾ ਔਰ ਕਿਵੇਂ ਉਹਨਾਂ ਦਾ ਮੁਕਾਬਲਾ ਬਣਾਇਆ ਗਿਆ, ਹਾਲਾਂਕਿ ਉਹ ਕੈਨੇਡੀਅਨ ਸਿਟੀਜ਼ਨ ਸਨ। ਜੇ ਸੱਚਮੁੱਚ ਕੁਛ ਇਸ ਕਿਸਮ ਦਾ ਹੁੰਦਾ ਕਿ ਭਾਈ ਇਹ ਜਿਹੜਾ, ਔਰ ਇਹ ਨਹੀਂ ਹੈ ਮੈਂ ਸਮਝਦਾ ਵੀ ਕੋਈ ਸਾਰਿਆਂ ਨੇ ਕੋਈ ਏਜੰਟ ਬਣ ਕੇ, ਜਾਂ ਬਹੁਤ ਵਾਰ ਜਦੋਂ ਤੁਹਾਡੇ ਇਮੋਸ਼ਨਲ ਟੈਂਪਰ ਹਾਈ ਰਨ ਕਰ ਰਹੇ ਹੁੰਦੇ ਨੇ, ਜਿਹੜੀਆਂ ਏਜੰਸੀਆਂ ਪਲਾਟ ਕਰ ਰਹੀਆਂ ਹੁੰਦੀਆਂ ਨੇ, ਉਹ ਤੁਹਾਨੂੰ ਉਸ ਕਿਸਮ ਦੇ ਮਾਹੌਲ ਦੇ ਵਿੱਚ ਇਸਤੇਮਾਲ ਕਰਦੀਆਂ। ਔਰ ਮੈਨੂੰ ਬਹੁਤ ਵਾਰ ਤਲਵਿੰਦਰ ਸਿੰਘ ਹੋਰਾਂ ਦੇ ਨਾਲ ਮੈਨੂੰ ਇਸ ਪੱਖੋਂ ਹਮਦਰਦੀ ਵੀ ਹੁੰਦੀ ਹੈ। ਮੈਨੂੰ ਲੱਗਦਾ ਹੈ ਕਿ ਵੀ ਜੇ ਉਹਨਾਂ ਦਾ ਕੋਈ ਰੋਲ ਇਹਦੇ 'ਚ ਹੋਇਆ ਵੀ ਹੋਏਗਾ ਤੇ ਇਸ ਦੇ ਲਈ ਵੀ ਭਾਰਤੀ ਏਜੰਸੀਆਂ ਜ਼ਿੰਮੇਵਾਰ ਨੇ। ਔਰ ਇਸ ਗੱਲ ਨੂੰ ਰਿਪੀਟਡਲੀ ਕਦੇ ਵੀ ਕਿਸੇ ਨੇ, ਹਾਲਾਂ ਡਿਊਰਿੰਗ ਦਾ ਟ੍ਰਾਇਲ ਵੀ ਇਹ ਕਿਹਾ ਗਿਆ ਕਿ ਭਾਈ ਇੰਡੀਅਨ ਡਿਪਲੋਮੈਟ ਉਹਨਾਂ ਦੀ ਜਿਹੜੀ ਜਿਹਨੂੰ ਇਮਿਊਨਿਟੀ ਕਹਿੰਦੇ ਨੇ ਡਿਪਲੋਮੈਟਿਕ, ਉਹਨੂੰ ਖਤਮ ਕਰਕੇ ਉਹਨਾਂ ਨੂੰ ਲਿਆਓ, ਉਹਨਾਂ ਨੂੰ ਜਿਹੜਾ ਉਹ ਟੈਸਟੀਫਾਈ ਕਰਾਇਆ ਜਾਏ। ਪਰ ਕੋਈ ਵੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਇਸ ਪਾਸੇ ਨਹੀਂ ਗਈ। ਅਸੀਂ ਸਮਝਦੇ ਹਾਂ ਕਿ ਜਿੱਥੇ 329 ਬੇਗੁਨਾਹ ਲੋਕ ਮਾਰੇ ਗਏ ਸੀ, ਉੱਥੇ ਕੋਈ ਵੀ ਕਿਸੇ ਦਾ ਵੀ ਜਾਨ ਜਾਣਾ। ਔਰ ਅੱਜ ਵੀ ਜਦੋਂ ਅਸੀਂ ਆਲਮੋਸਟ 37 ਸਾਲ ਬਾਅਦ ਇਹ ਗੱਲ ਕਰ ਰਹੇ ਹਾਂ, ਮੈਂ ਸਮਝਦਾ ਹਾਂ ਕਿ ਇਹ ਬਹੁਤ ਵੱਡੀ ਟ੍ਰੈਜਡੀ ਹੈ ਜੋ 에ਅਰ ਇੰਡੀਆ ਦਾ ਵਾਪਰੀ। ਕੈਨੇਡਾ ਦੀ ਹਿਸਟਰੀ 'ਚ ਤਾਂ ਹੈ ਹੀ ਹੈ, ਗਲੋਬਲ ਸਿੱਖ ਕੌਮ ਦੇ ਲਈ ਵੀ। ਔਰ ਸਾਡੀ ਅੱਜ ਵੀ ਇਹ ਮੰਗ ਹੋਏਗੀ ਕਿ ਭਾਈ ਜਦੋਂ ਇੰਨੀਆਂ ਇਨਵੈਸਟੀਗੇਸ਼ਨਸ ਕਈ ਦਹਾਈਆਂ ਬਾਅਦ ਖੋਲੀਆਂ ਜਾਂਦੀਆਂ ਨੇ ਕਿ ਇਸ ਨੂੰ 에ਅਰ ਇੰਡੀਆ ਦਾ ਇਸ ਹਾਦਸੇ ਦੀ ਇਨਵੈਸਟੀਗੇਸ਼ਨ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਕਰੇ, ਕੋਈ UN ਦੀ ਬਾਡੀ ਕਰੇ,
ਕੋਈ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਔਰ ਉਸ ਦੇ ਵਿੱਚ ਔਰ ਇਹਦੇ ਡਿਊਰਿੰਗ ਦਾ ਟਰਾਇਲ ਇਹ ਵੀ ਸਾਹਮਣੇ ਆਇਆ ਕਿ ਕੁਝ ਕੀ ਜਿਹੜੀਆਂ ਫੋਨ ਕਾਲਸ ਦਾ ਰਿਕਾਰਡ ਸੀ, ਦੂਸਰਾ ਸੀ ਉਹ RCMP ਨੇ ਡਿਸਟਰੋਏ ਕੀਤਾ ਜਿਹੜੀਆਂ ਆਡੀਓ ਫਾਈਲ ਸੀ। ਸੋ ਇਹ ਇੱਕ ਹਮੇਸ਼ਾ ਮੈਂ ਸਮਝਦਾ ਹਾਂ ਵੀ ਇੱਕ ਬੰਦਾ ਇਹਦੇ ਵੀ ਜਾਨ ਜਾਏ ਤੇ ਉਹ ਵੀ ਉਹਦੇ ਲਈ ਵੀ ਜਸਟਿਸ ਦੀ ਮੰਗ ਹੁੰਦੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਕੱਲਾ ਇੰਨੇ ਜਿਹੜੇ ਬੇਗੁਨਾਹ ਲੋਕਾਂ ਦੀ ਜਾਨ ਹੀ ਨਹੀਂ ਹੈ, ਸਿੱਖ ਕੌਮ ਦੇ ਵਕਾਰ ਨੂੰ ਜਿਵੇਂ ਭਾਰਤੀ ਮੀਡੀਆ ਔਰ ਏਜੰਸੀਆਂ ਨੇ ਔਰ ਅੱਜ ਤੱਕ ਵੀ ਉਹਨੂੰ ਘੜੀਸ ਰਹੇ ਨੇ, ਇਹ ਸਾਰੇ ਮੈਟਰ ਦੀ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਔਰ ਉਹਦੇ ਚ ਈਵਨ ਇਹ ਰੁਪਦਮਨ ਸਿੰਘ ਮਲਕ ਹੋਰਾਂ ਦਾ ਕੇਸ ਵੀ ਉਹਦਾ ਹਿੱਸਾ ਹੋਣਾ ਚਾਹੀਦਾ ਹੈ ਜੋ ਉਹਨਾਂ ਦੇ ਨਾਲ ਵਾਪਰਦਾ ਹੈ। ਜੀ ਡਾਕਟਰ ਸਾਹਿਬ, ਬਿਲਕੁਲ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ। ਵਿਊਅਰਸ, ਗੱਲਬਾਤ ਨੂੰ ਇੱਥੋਂ ਹੀ ਅੱਗੇ ਤੋਰਾਂਗੇ ਬ੍ਰੇਕ ਤੋਂ ਬਾਅਦ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਇਟਲੀ ਵਿਖੇ ਅਗਲਾ ਪੜਾਅ ਵਿਚੈਂਸਾ ਕਾਸਤੇ ਗੰਬੈਰਤੋ ਵਿਖੇ ਖਾਲਿਸਤਾਨ ਦੀਆਂ ਵੋਟਾਂ 17 ਜੁਲਾਈ ਦਿਨ ਐਤਵਾਰ ਨੂੰ ਬਾਸਕਟਬਾਲ ਦੇ ਸਟੇਡੀਅਮ ਪੈਲਾਸਾਤੋ ਡੇਲੋ ਸਪੋਰਟਸ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ +39 327 583 0424। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਵੇਂ ਤੁਸੀਂ ਇਹ ਸਾਰੇ ਪਾਰਟ ਦੀ ਗੱਲ ਕੀਤੀ ਹੈ, ਇਹਦੇ ਵਿੱਚ 에ਅਰ ਇੰਡੀਆ ਦੀ ਜਿਹੜੀ ਟ੍ਰੈਜਡੀ ਸੀਗੀ ਇਹ 1985 ਦੀ, ਇਹਨੂੰ ਤੁਸੀਂ ਸੈਂਟਰ ਆਫ ਫੋਕਸ ਰੱਖਿਆ, ਪਰ ਇਹਦੇ ਵਿੱਚ ਮਤਲਬ ਠੀਕ ਹੈ ਸੁਪਰੀਮ ਕੋਰਟ ਵੱਲੋਂ, ਕੈਨੇਡਾ ਦੀ ਸੁਪਰੀਮ ਕੋਰਟ ਨੇ ਬਰੀ ਕਰ ਦਿੱਤੇ ਇਹਦੇ ਆਪਣੇ ਰਿਪੁਦਮਨ ਸਿੰਘ ਮਲਿਕ ਹੋਰਾਂ ਨੂੰ, ਇਹ ਕਹਿ ਕੇ ਕਿ ਜੀ ਸਬੂਤਾਂ ਦੀ ਘਾਟ ਹੈ। ਬਟ ਸਟਿਲ ਜਦੋਂ ਕੋਰਟ ਕੇਸ ਚੱਲਦਾ ਉਹਦੇ 'ਚ ਇੰਪੋਰਟੈਂਟ ਹੁੰਦਾ ਜਿਹੜੇ ਆਰਗੂਮੈਂਟਸ ਹੁੰਦੇ ਨੇ ਜਾਂ ਜਿਹੜੇ ਸਬੂਤ ਏਜੰਸੀਆਂ ਵੱਲੋਂ ਦਿੱਤੇ ਵੀ ਗਏ, ਉਹਨਾਂ 'ਚ ਬਹੁਤ ਗੱਲਾਂ ਮੀਡੀਆ ਦੇ ਵਿੱਚ ਜਾਂ ਅਦਰਵਾਈਜ਼ ਗੱਲਾਂ ਆਉਂਦੀਆਂ ਨੇ ਕੇਸ ਦੇ ਵਿੱਚ ਕਿ ਗੱਲ ਹੈ ਕੀ ਐਗਜ਼ੈਕਟਲੀ। ਸੋ ਇਹ ਸਮਝਣਾ ਮੈਂ ਸਮਝਦਾ ਜ਼ਰੂਰੀ ਹੈ ਕੇਸ ਦੀਆਂ ਡਿਟੇਲਸ ਕੀ ਸੀਗੀਆਂ, ਬਾਅਦ ਦੇ ਵਿੱਚ ਜੋ ਸਾਹਮਣੇ ਆਇਆ ਉਹਦੇ ਵਿੱਚ ਕੀ ਸੀ, ਤਾਂ ਕਿ ਇਹ ਇੱਕ ਹੁਣ ਸਵਾਲ ਹੈਗਾ ਵੀ ਜਦੋਂ ਰਿਪੁਦਮਨ ਸਿੰਘ ਮਲਿਕ ਹੋਰਾਂ ਦਾ ਨਾਮ ਆਉਂਦਾ ਵੀ ਮਤਲਬ ਉਹਨਾਂ ਦਾ ਇੱਕ ਧਾਰਮਿਕ ਪੱਖ ਆਪਣੀ ਥਾਂ ਦੇ ਉੱਤੇ ਹੈ, ਦੂਜਾ ਪੱਖ ਇਹ ਹੈ ਵੀ ਉਹਨਾਂ ਦਾ ਰੋਲ ਕੀ ਸੀਗਾ ਇਹ ਸਾਰੇ ਪਾਰਟ ਦੇ ਵਿੱਚ, ਵਰਤੇ ਗਏ ਡੈਲੀਬਰੇਟਲੀ ਸੀ, ਕੀ ਪਾਰਟ ਸੀ, ਕਿਸ ਹਿਸਾਬ ਨਾਲ ਸੀ, ਤੇ ਏਜੰਸੀਆਂ ਦਾ ਉਹਦੇ ਵਿੱਚ ਇਹਨਾਂ ਨੂੰ ਲੂਪ ਦੇ ਵਿੱਚ ਲੈਣ ਦਾ ਪਾਰਟ ਕੀ ਸੀਗਾ। ਤੇ ਫਿਰ ਅੱਜ ਜਿਹੜੀ ਹੁਣ ਇਹ ਘਟਨਾ ਵਾਪਰੀ ਹੈ ਜਦੋਂ ਉਹਨਾਂ ਦਾ ਕਤਲ ਕੀਤਾ ਜਾਂਦਾ ਹੈ, ਕੀ ਇਹਦੇ ਤੋਂ ਵੀ ਵੱਡਾ ਸਵਾਲ ਹੈ ਵੀ ਕੀ ਇਸ ਘਟਨਾਕ੍ਰਮ ਨੂੰ ਉਸ ਬੰਬਿੰਗ ਦੇ ਨਾਲ ਜਾਂ ਉਹਨਾਂ ਦੇ ਰੋਲ ਦੇ ਨਾਲ ਜੋੜਿਆ ਜਾ ਸਕਦਾ ਹੈ? ਕੀ ਇਹਨਾਂ ਨੂੰ ਇਸ ਪਾਰਟ ਨੂੰ ਏਜੰਸੀਆਂ ਦੇ ਨਾਲ ਜੋੜਿਆ ਜਾ ਸਕਦਾ? ਦੇਖੋ, ਪਹਿਲੀ ਗੱਲ ਕਿਉਂਕਿ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਇਹ ਸਾਰੇ ਇਸ਼ੂ ਨੂੰ ਡਿਸਕਸ ਕਰ ਰਹੇ ਹਾਂ, ਇਸ ਲਈ ਸਾਡੇ ਸਾਹਮਣੇ ਜਦੋਂ ਅਸੀਂ ਦੇਖਦੇ ਹਾਂ ਕਿ ਭਾਈ ਇਹਦੇ ਪਿੱਛੇ ਭਾਰਤੀ ਏਜੰਸੀਆਂ ਦਾ ਕੀ ਰੋਲ ਹੋ ਸਕਦਾ ਹੈ ਜਾਂ ਕੀ ਰੋਲ ਹੋਇਆ ਜਾਂ ਉਹਨਾਂ ਦੀ ਇਨਵੋਲਵਮੈਂਟ ਕਿਉਂ ਹੈ, ਲੇਕਿਨ ਇੱਕ ਗੱਲ ਦਾ ਧਿਆਨ ਰਹੇ ਕਿ ਵੀ ਜਦੋਂ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਕੇਸ ਚੱਲਦੇ ਨੇ ਅਦਾਲਤਾਂ ਦੇ ਵਿੱਚ, ਉਹਨਾਂ ਦਾ ਜਿਹੜਾ ਫੋਕਸ ਹੁੰਦਾ ਹੈ ਜਾਂ ਮਰਕਜ਼ ਉਹਨਾਂ ਦਾ ਹੁੰਦਾ ਹੈ ਸਾਰੇ ਦਾ, ਉਹ ਉਸ ਕ੍ਰਾਈਮ ਨੂੰ ਕਰਨ ਵਾਲੇ ਕੌਣ ਨੇ ਉਹਨਾਂ ਦੇ ਉੱਤੇ ਫੋਕਸ ਹੁੰਦਾ ਹੈ ਔਰ ਉਹ ਵਿਦਨ ਹੁੰਦਾ, ਕਿਉਂਕਿ ਜਦੋਂ ਜਿਹੜਾ ਇਹ ਕੇਸ ਹੈ ਮੈਂ ਸਮਝਦਾ ਵੀ ਇਸ ਦੀਆਂ ਇੰਟਰਨੈਸ਼ਨਲ ਇੰਪਲੀਕੇਸ਼ਨਸ ਸਨ, ਉਦੋਂ ਵੀ ਸੀ, ਅੱਜ ਵੀ ਨੇ। ਔਰ ਕਿਉਂਕਿ ਕੈਨੇਡਾ ਔਰ ਭਾਰਤ ਦੀ ਰਿਲੇਸ਼ਨਸ਼ਿਪ ਉਸ ਜ਼ਮਾਨੇ 'ਚ ਵੀ ਹੁਣ ਵੀ, ਜੇ ਤੁਸੀਂ ਦੇਖੋ ਕਿ ਜੇ ਜਸਟਿਨ ਟਰੂਡੋ ਨੇ ਥੋੜੇ ਬਹੁਤ ਮੁੱਦਿਆਂ ਦੇ ਉੱਤੇ
ਜਿਹੜੀ ਹੈ ਉਹ ਖੁੱਲ ਕੇ ਜਿਹੜੀ ਗੱਲ, ਕਿਉਂਕਿ ਕੈਨੇਡਾ ਹਿਊਮਨ ਰਾਈਟਸ ਦਾ ਚੈਂਪੀਅਨ ਵੀ ਹੈ, ਇਸ ਗੱਲ ਦਾ ਧਿਆਨ ਰਹੇ ਕਿ ਕੈਨੇਡਾ ਨੇ ਈਵਨ UN ਦੇ ਵਿੱਚ ਵੀ ਜਿਹੜਾ ਕੈਨੇਡਾ ਦਾ ਇਮੇਜ ਹੈ, ਕੈਨੇਡਾ ਕੋਈ ਫੌਜੀ ਤਾਕਤ ਵਜੋਂ ਨਹੀਂ ਜਾਣਿਆ ਜਾਂਦਾ, ਕੋਈ ਨਿਊਕਲੀਅਰ ਪਾਵਰ ਨਹੀਂ ਹੈ, ਉਹ ਅਮਰੀਕਨ ਅੰਬਰੇਲੇ ਥੱਲੇ ਹੀ ਨੇ। ਕੈਨੇਡਾ ਦੀ ਆਪਣੀ ਹੋਂਦ ਜਿਹੜੀ ਹੈ, ਜਾਂ ਕੈਨੇਡਾ ਦਾ ਆਪਣਾ ਚਾਰਟਰ ਆਫ ਰਾਈਟਸ ਦੇ ਥੱਲੇ, ਜਾਂ ਕੈਨੇਡਾ ਦੀ ਕਿਸ ਕਿਸਮ ਦੀ ਲਿਬਰਲ ਡੈਮੋਕ੍ਰੇਸੀ ਹੈ ਕਿ ਉਹਨਾਂ ਨੇ ਈਵਨ 1980 ਔਰ 1995 ਚ ਕਿਊਬੈਕ ਦੇ ਲੋਕਾਂ ਨੂੰ ਹੱਕ ਦਿੱਤਾ ਹੈ ਕਿ ਵੀ ਉਹ ਰੈਫਰੈਂਡਮ ਰਾਈਟ ਡਿਸਾਈਡ ਕਰਨ ਕਿ ਉਹਨਾਂ ਨੇ ਕੈਨੇਡਾ ਦੇ ਨਾਲ ਰਹਿਣਾ ਕਿ ਨਹੀਂ ਰਹਿਣਾ। ਸੋ ਕੈਨੇਡਾ ਦਾ ਇੱਕ ਆਪਣਾ ਇਮੇਜ ਰਿਹਾ, ਔਰ ਕਿਉਂਕਿ ਵਪਾਰਕ ਤੌਰ ਦੇ ਉੱਤੇ ਕੈਨੇਡਾ ਔਰ ਭਾਰਤ ਦੇ ਸਬੰਧ ਜਿਹੜੇ ਨੇ ਉਹ ਚੰਗੇ ਰਹੇ ਹਮੇਸ਼ਾ ਹੀ, ਕਿਉਂਕਿ ਕੈਨੇਡਾ ਨੂੰ ਵੀ ਮਾਰਕੀਟ ਚਾਹੀਦੀ ਹੈ ਤਾਂ ਉਹਨਾਂ ਨੂੰ ਵੀ, ਔਰ ਰਾਦਰ ਇਸ ਗੱਲ ਦਾ ਵੀ ਧਿਆਨ ਰਿਹਾ ਕਿ ਜਦੋਂ 1974 ਦੇ ਵਿੱਚ ਇੰਦਰਾ ਗਾਂਧੀ ਨੇ ਪਹਿਲਾ ਐਟੋਮਿਕ ਧਮਾਕਾ ਪੋਖਰਾਨ ਦੇ ਵਿੱਚ ਕਰਕੇ ਇੰਡੀਆ ਨੂੰ ਐਟੋਮਿਕ ਪਾਵਰ ਬਣਾਇਆ, ਉਦੋਂ ਕੈਨੇਡਾ ਸਭ ਤੋਂ ਪਹਿਲੇ ਪ੍ਰੋਟੈਸਟ ਕਰਨ ਵਾਲੇ ਮੁਲਕਾਂ ਚੋਂ ਸੀ, ਕਿਉਂਕਿ ਇਹਨਾਂ ਨੇ ਜਿਹੜਾ ਵਾਟਰ ਪਲਾਂਟ, ਜਿਹੜਾ ਪਾਣੀ ਇਸਤੇਮਾਲ ਹੁੰਦਾ ਹੈ ਉਹਦੇ ਉਸ ਦੇ ਵਿੱਚ, ਉਹ ਕੈਨੇਡਾ ਦੇ ਨੇ ਫਾਈਨੈਂਸ ਕੀਤਾ ਹੋਇਆ ਸੀ, ਜਿਹਦਾ ਇੱਕ ਪਾਰਟ ਆਫ ਦਾ ਐਗਰੀਮੈਂਟ ਹੁੰਦਾ ਹੈ ਕਿ ਇਹਨੂੰ ਤੁਸੀਂ ਐਟੋਮਿਕ ਔਰ ਦੂਸਰੇ ਲਈ ਇਸਤੇਮਾਲ ਨਹੀਂ ਕਰ ਸਕਦੇ ਉਸ ਪਲਾਂਟ ਨੂੰ। ਸੋ ਇਹਦੇ ਬਾਵਜੂਦ ਅਸੀਂ ਸਮਝਦੇ ਹਾਂ ਵੀ ਇਹ ਨਹੀਂ ਹੋ ਸਕਦਾ ਕਿ ਕੈਨੇਡੀਅਨ ਏਜੰਸੀ ਉਹਦੇ 'ਚ, ਦੇਖੋ ਕਈ ਵਾਰ ਕੀ ਹੁੰਦਾ ਹੈ ਜਦੋਂ ਅਸੀਂ ਏਜੰਸੀਆਂ ਦੀ ਖੇਡ ਦੇਖ ਰਹੇ ਹਾਂ, ਜਿਹੜੀਆਂ ਪਾਵਰਫੁਲ ਏਜੰਸੀਜ਼ ਹੁੰਦੀਆਂ ਨੇ ਜੀ, ਉਹ ਦੂਸਰੇ ਮੁਲਕ ਦੀਆਂ ਏਜੰਸੀਆਂ ਨੂੰ ਡਿਊਪ ਕਰਨ 'ਚ ਕਾਮਯਾਬ ਹੋ ਜਾਂਦੀਆਂ। ਉਹਨਾਂ ਨੂੰ ਇਸ ਕਿਸਮ ਦੀ, ਔਰ ਏਜੰਸੀਆਂ ਆਪਸ ਦੇ ਵਿੱਚ ਇਨਫੋਰਮੇਸ਼ਨ ਸ਼ੇਅਰ ਕਰਦੀਆਂ। ਹੁਣ CIA ਜਾਂ ਕੈਨੇਡਾ ਦੀ ਸੀਸਸ, ਜਾਂ ਇੰਡੀਆ ਦੀ ਰॉ, ਜਾਂ MI6 ਬ੍ਰਿਟਨ ਦੀ, ਜਾਂ ਮੋਸਾਦ, ਇਹ ਸਾਰੀਆਂ ਜਿਹੜੀਆਂ ਨੇ, ਕਿਉਂਕਿ ਹੁਣ ਤਾਂ 9/11 ਤੋਂ ਬਾਅਦ ਸਭ ਕੁਝ ਇੰਟਰਨੈਸ਼ਨਲ ਟੈਰਰਿਜ਼ਮ ਥੱਲੇ ਆ ਗਿਆ, ਹੁਣ ਤਾਂ ਮੱਚ ਮੋਰ, ਹੁਣ ਤਾਂ ਪੈਸੇਂਜਰਸ ਦੀਆਂ ਲਿਸਟ ਵੀ ਸ਼ੇਅਰ ਹੁੰਦੀਆਂ ਨੇ, ਕੌਣ ਕਿੱਥੋਂ ਚੜਿਆ, ਕਿਨੇ ਕਿੱਥੇ ਉਤਰਨੇ। ਲੇਕਿਨ ਉਸ ਜ਼ਮਾਨੇ 'ਚ ਇਵੇਂ ਨਹੀਂ ਸੀ, ਇੰਡੀਆ ਦਾ ਜਿਹੜੀਆਂ ਅਮਰੀਕਾ ਦੇ ਏਜੰਸੀਆਂ ਦੇ ਨਾਲ ਉਸ ਕਿਸਮ ਦਾ ਸਬੰਧ ਨਹੀਂ ਸੀ, ਲੇਕਿਨ ਕੈਨੇਡਾ ਦੇ ਨਾਲ ਕਾਫੀ ਇਨ ਸੀ ਉਹ। ਪਰ ਇਹੀ ਕਾਰਨ ਹੈ, ਅਸੀਂ ਸਮਝਦੇ ਹਾਂ ਵੀ ਕੈਨੇਡੀਅਨ ਏਜੰਸੀਆਂ ਨੂੰ, ਕਿਉਂਕਿ ਜਿਹੜੀ ਫੇਲਿਅਰ ਸੀ ਗਵਰਨਮੈਂਟ ਦੀ, ਉਹਨਾਂ ਦੀ ਏਜੰਸੀਆਂ ਦੀ, RCMP ਦੀ ਬਾਅਦ ਦੇ ਵਿੱਚ, ਔਰ ਸੀਸਸ ਦੀ, ਔਰ ਉਸ ਸਭ ਦੇ ਚਲਦਿਆਂ ਈਵਨ ਕੈਨੇਡੀਅਨ ਏਜੰਸੀਆਂ ਨੇ ਜਦੋਂ ਟ੍ਰਾਇਲ ਦੇ ਵਿੱਚ ਕੇਸ ਗਿਆ, ਇੰਨੀ ਵੱਡੀ ਟ੍ਰੈਜਡੀ ਵਾਪਰਦੀ ਹੈ, ਉਹ ਵੀ ਆਪਣੇ ਸਿਰ ਦੇ ਉੱਤੇ ਬਲੇਮ ਨਹੀਂ ਸੀ ਲੈਣਾ ਚਾਹੁੰਦੇ। ਇਸ ਲਈ ਜਦੋਂ ਅਸੀਂ ਆਡੀਓ ਟੇਪਸ ਡਿਸਟਰੋਏ ਕਰਨ ਦੀ ਗੱਲ ਕਰਦੇ ਹਾਂ, ਜਿਹੜੀ ਕੋਰਟ ਰੈਕਡ 'ਚ ਹੈ ਕਿ ਕਿਵੇਂ ਉਹਨਾਂ ਨੇ ਕੀਤਾ, ਸੋ ਮੈਂ ਸਮਝਦਾ ਹਾਂ ਵੀ ਉਹਨਾਂ ਨੇ ਆਪਣਾ ਆਪ ਵੀ ਕਵਰ ਕੀਤਾ, ਤੇ ਜੇ ਉਹ ਫੈਕਟ ਸਾਹਮਣੇ ਲਿਆਂਦੇ ਫਿਰ ਇੰਡੀਅਨ ਏਜੰਸੀਆਂ ਦਾ ਰੋਲ, ਔਰ ਫਿਰ ਇਹ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਵੱਲ ਜਾ ਸਕਦਾ ਸੀ। ਪਰ ਕਿਉਂਕਿ ਕੈਨੇਡੀਅਨ ਏਜੰਸੀਆਂ ਵੀ ਡੈਮੇਜ ਕੰਟਰੋਲ ਕਰ ਰਹੀਆਂ ਸੀ ਆਪਣੀ ਗਵਰਨਮੈਂਟ ਦੇ ਬਿਹਾਫ ਤੇ, ਇਸ ਲਈ ਚਿਹਰੇ ਕਿਹੜੇ ਸਾਹਮਣੇ ਸੀ, ਟਿਕਟਾਂ ਕਿਹਨੇ ਖਰੀਦੀਆਂ, ਅਸੈਂਬਲ ਕਿਹਨੇ ਕੀਤਾ, ਹੋ ਸਕਦਾ ਹੈ ਫਲਾਣਾ। ਜੇ ਤੁਸੀਂ ਸਾਰਾ ਇਹ ਦੇਖੋ ਕਿ, ਔਰ ਮੈਨੂੰ ਇਹ ਲੱਗਦਾ ਹੈ ਵੀ ਜਿਹੜੇ ਬ੍ਰਿਟਿਸ਼ ਕੋਲੰਬੀਆ ਦੇ ਜੱਜ ਨੇ ਐਕਵਿਟ ਕੀਤਾ ਇਹਨਾਂ ਦੋਨਾਂ ਨੂੰ, ਅਜੈਬ ਸਿੰਘ ਬਾਗੜੀ ਔਰ ਰਿਪਦਮਨ ਸਿੰਘ ਮਲਕ ਨੂੰ, ਉਹ ਕਿਤੇ ਨਾ, ਹਾਲਾਂਕਿ ਇਹ ਨਹੀਂ ਹੈ ਕਿ ਸਰਕਮਸਟੈਂਸ਼ੀਅਲ ਐਵੀਡੈਂਸ ਬਹੁਤ ਸਾਰੀ ਪੁਆਇੰਟ ਆਊਟ ਕਰਦੀ ਸੀ ਇਹਨਾਂ ਵੱਲ, ਪਰ ਮੈਨੂੰ ਇਹ ਲੱਗਦਾ ਹੈ ਕਿ ਉਹਦੀ ਸਿਕਸ ਸੈਂਸ ਨੇ, ਜਾਂ ਜਿਹੜੀ ਉਹਦੀ ਇੱਕ ਜਜਮੈਂਟਲ ਸੈਂਸ ਸੀ, ਉਹਨੇ ਇਹ ਦੇਖਿਆ ਵੀ ਇਹ ਮੂਰਖ ਕਿਸਮ ਦੇ ਇਮੋਸ਼ਨਲ ਸਟੂਪਿਡਸ ਜਿਹੜੇ ਨੇ ਇਹ ਇਸਤੇਮਾਲ ਹੋਏ ਨੇ ਕਿਤੇ, ਔਰ ਜਿਹੜਾ ਐਕਵਿਟ ਹੋਣ ਦੇ ਪਿੱਛੇ ਸਰਟਨਲੀ ਇੱਕ ਪਾਵਰਫੁਲ ਰੀਜ਼ਨ ਹੋਏਗਾ। ਇੱਕ ਤਾਂ ਕੋਈ ਵੀ ਡਾਇਰੈਕਟ ਐਵੀਡੈਂਸ ਤਾਂ ਹੈ ਹੀ, ਔਰ ਜਦੋਂ ਏਜੰਸੀਆਂ ਇੱਕ ਇੰਨੀ ਸਮਾਰਟਨੈਸ ਨਾਲ ਕੰਮ ਕਰਦੀਆਂ ਕਿ ਵੀ ਉਹਨਾਂ ਨੇ ਐਵੀਡੈਂਸ ਤਾਂ ਛੱਡੀ ਨਹੀਂ ਹੈ। ਹੁਣ ਜਿਵੇਂ ਮਲਕ ਔਰਾਂ ਦਾ ਮਰਡਰ ਹੁੰਦਾ ਹੈ, ਕੱਲ ਦਾ ਅਸੀਂ ਵਾਕਿਆ ਦੇਖਦੇ ਹਾਂ, ਕਿਸ ਲੈਵਲ ਦੀ ਟਾਰਗੇਟਡ ਕਿਲਿੰਗ ਹੈ, ਪ੍ਰੋਫੈਸ਼ਨਲ ਜੀ, ਕਿ ਵੀ ਮੌਕੇ ਦੇ ਉੱਤੇ ਤਾਂ ਫੜਿਆ ਕਿਸੇ ਨੇ ਕੀ ਜਾਣਾ ਹੈ, ਈਵਨ ਕੁਝ ਬਲਾਕ ਜਾ ਕੇ ਦੂਰ ਉਹ ਕਾਰ ਨੂੰ ਹੀ ਡਿਸਟਰੋਏ ਕਰ ਦਿੱਤਾ ਜਾਂਦਾ ਹੈ, ਜਿਸ ਦੇ ਵਿੱਚ ਉਹ ਕਿਲਰ 1 ਜਾਂ 2 ਜਿੰਨੇ ਜੋ ਵੀ ਹੋਏਗਾ ਉਹਨਾਂ ਦਾ ਉਹ ਆਏ ਜੀ, ਤਾਂ ਕਿ ਕੋਈ ਫੋਰੈਂਸਿਕ ਐਵੀਡੈਂਸ, ਉਹ ਭਾਵੇਂ ਤੁਹਾਡੇ ਕੱਪੜਿਆਂ ਨਾਲ ਹੁੰਦਾ ਹੈ, ਤੁਹਾਡੀ ਕਿਸੇ ਉਹਨਾਂ ਨੇ ਛੱਡਿਆ ਨਹੀਂ ਹੈ ਪਾਰਟ। ਹੁਣ ਇਸ ਕਿਸਮ ਦੀ ਕਿਲਿੰਗ ਹੀ ਤਾਰਾ ਹੇਅਰ ਦੀ ਵੀ ਹੋਈ, ਜਿਹੜਾ ਇੰਡੋ ਕੈਨੇਡੀਅਨ ਟਾਈਮਸ ਦਾ ਸੀ ਜੀ, ਇਸ ਕਿਸਮ ਦੀ ਤਰਸੇਮ ਸਿੰਘ ਪੁਰੇਵਾਲ ਦੇਸ਼ ਪ੍ਰਦੇਸ਼ ਟਾਈਮ, ਔਰ ਉਹਨਾਂ ਦੇਖੋ ਅਸੀਂ ਜਦੋਂ ਇਹਨਾਂ ਦੀ ਇਨਵੈਸਟੀਗੇਸ਼ਨ ਦੀ ਗੱਲ ਕਰਦੇ ਹਾਂ, ਬ੍ਰਿਟਿਸ਼ ਸਕਾਟਲੈਂਡ ਯਾਰਡ ਤੋਂ ਲੈ ਕੇ ਕਿਸ ਲੈਵਲ ਦਾ ਉਹਨਾਂ ਦਾ, ਪਰ ਦੇਸ਼ ਪ੍ਰਦੇਸ਼ ਟਾਈਮਸ ਦਾ ਕਿੰਨੇ ਸਾਲ ਬੀਤ ਗਏ ਨੇ, 20 ਤੋਂ ਜ਼ਿਆਦਾ ਸਾਲ, ਕੋਈ ਕਲੂ ਨਹੀਂ ਹੈ। ਤਾਰਾ ਹੇਅਰ ਕੈਨੇਡੀਅਨ, ਚਲੋ ਇਹ ਤਾਂ 85 ਜਦੋਂ ਤੋਂ ਅਸੀਂ ਜੇ ਸੁੱਤੀਆਂ ਸੀ ਏਜੰਸੀਆਂ ਜਾਂ ਦੂਜੀਆਂ, ਪਰ ਇਹ ਤਾਂ ਅਸੀਂ ਬਾਅਦ ਦੇ ਸਾਲਾਂ 'ਚ ਦੇਖਦੇ ਹਾਂ, ਕਿਉਂਕਿ ਇਹ ਜਦੋਂ ਤੁਸੀਂ ਇਸ ਕਿਸਮ ਦਾ ਦੇਖਦੇ ਹੋ, ਹੋਰ ਕਿਹੜੀ ਏਜੰਸੀ ਦਾ ਇੰਟਰਸਟ
ਕੈਨੇਡਾ 'ਚ ਸਿੱਖਾਂ ਨੂੰ ਟਾਰਗੇਟ ਕਰਨ 'ਚ ਜਾਂ ਹਿੰਸਾ ਕਰਾਉਣ 'ਚ ਹੋ ਸਕਦਾ ਹੈ। ਜੀ ਹੋਰ ਤਾਂ ਕਿਸੇ ਦਾ ਕੋਈ ਸਾਡਾ ਸਿੱਖ ਕੌਮ ਦਾ ਕਿਸੇ ਦੇ ਨਾਲ ਕਈ ਐਸੇ ਐਂਗਲ ਹੁੰਦੇ ਨੇ ਕਿ ਮਲਟੀਪਲ ਐਕਟਰ ਹੁੰਦੇ ਨੇ ਕਿਸੇ ਗੇਮ 'ਚ, ਉਹਦੇ 'ਚ ਤੁਸੀਂ ਦੇਖ ਸਕਦੇ ਹੋ। ਸੋ ਇਹਦੇ 'ਚ ਜਿਵੇਂ ਤੁਸੀਂ ਕਿਹਾ ਵੀ ਅਦਾਲਤ ਦੇ ਹਵਾਲੇ ਨਾਲ ਕੋਰਟ ਦੇ ਵਿੱਚ ਕੋਈ ਡਾਇਰੈਕਟ ਐਵੀਡੈਂਸ ਨਹੀਂ ਸੀ ਜਿਹੜਾ ਇਹਨਾਂ ਨੂੰ ਪੁਆਇੰਟ ਆਊਟ ਕਰਦਾ ਹੈ। ਲੇਕਿਨ ਕਿਉਂਕਿ ਸਰਕਮਸਟੈਂਸ਼ੀਅਲ ਦੇ ਵਿੱਚ ਬੱਬਰ ਖਾਲਸਾ ਦਾ ਨਾਂ, ਉਹਨਾਂ ਦੀਆਂ ਸਟੇਟਮੈਂਟਾਂ ਬਿਟਵੀਨ 84 ਐਂਡ 85, ਤਲਵਿੰਦਰ ਸਿੰਘ ਪਰਮਾਰ ਦਾ ਨਾਂ, ਔਰ ਕਿਉਂਕਿ ਇਹਨਾਂ ਦੇ ਨਾਲ ਰਿਪਦਮਨ ਸਿੰਘ ਮਲਕ ਦੀ ਕਲੋਜ਼ ਰਿਲੇਸ਼ਨਸ਼ਿਪ ਕਿਤੇ ਨਾ ਕਿਤੇ ਜਿਹੜੀ ਫਾਈਨੈਂਸਿੰਗ ਦੀ ਲਾਈਨ ਉਹ ਜੋੜਨ ਦੀ ਕੋਸ਼ਿਸ਼ ਕਰ ਰਹੇ ਸੀ। ਸੋ ਉਸ ਸਭ ਦੇ ਚੱਲਦਿਆਂ ਜਿਹੜਾ ਕੋਈ ਕਨਵਿੰਸਿੰਗ ਐਵੀਡੈਂਸ ਨਹੀਂ ਸੀ। ਸੋ ਪਹਿਲਾ ਪਾਰਟ ਤਾਂ ਇਹ ਹੈ। ਦੂਸਰਾ, ਜਦੋਂ ਹੁਣ ਇਹਨੂੰ ਇਹਦੇ ਨਾਲ ਜੋੜਿਆ ਜਾ ਰਿਹਾ, ਔਰ ਮੈਂ ਇੱਕ ਗੱਲ ਭਾਵੇਂ ਹਾਈਂਡਸਾਈਟ ਤੋਂ ਹੀ ਇਹ ਕਹਿਣਾ ਚਾਹੁੰਦਾ ਕਿ ਬੇਸ਼ੱਕ ਇਹਦੇ ਬਾਰੇ ਜਿਹੜਾ ਕੱਲ ਉਹਨਾਂ ਦੀ ਪੁਲਿਸ ਚੀਫ ਜਾਂ ਦੂਜੇ ਨੇ ਵੀ ਬਰੀਫ ਕੀਤਾ, ਉਹਨੇ ਇਹਨੂੰ ਟਾਰਗੇਟਡ ਕਿਲਿੰਗ ਹੀ ਕਿਹਾ। ਸੋ ਜ਼ਾਹਰ ਹੈ ਟਾਰਗੇਟਡ ਕਿਲਿੰਗ ਪ੍ਰੋਫੈਸ਼ਨਲ ਹੀ ਲੋਕ ਕਰਦੇ ਨੇ, ਔਰ ਜਿਹੜੇ ਕਰਵਾਉਣ ਵਾਲੇ ਨੇ ਉਹਨਾਂ ਦਾ ਵੀ ਉਸ ਕਿਸਮ ਦਾ। ਪਰ ਕਿਤੇ ਨਾ ਕਿਤੇ ਇਸ ਗੱਲ ਦਾ ਧਿਆਨ ਰਹੇ ਕਿ 329 ਜੇ ਲੋਕ ਬੇਗੁਨਾਹ ਮਾਰੇ ਜਾਂਦੇ ਨੇ, ਉਹਨਾਂ ਦੇ ਭਰਾ ਭੈਣਾਂ ਰਿਸ਼ਤੇਦਾਰ ਕਿੰਨੇ ਲੋਕ, ਕਿਸੇ ਦਾ ਭਰਾ ਕਿਸੇ ਦਾ ਭੈਣ। ਹੁਣ ਉਹ ਫੈਕਟਰ ਵੀ ਕਿਤੇ ਨਾ ਕਿਤੇ ਹੁਣ ਜਦੋਂ ਇਹਦੀ ਇਨਵੈਸਟੀਗੇਸ਼ਨ ਹੋਏਗੀ ਕਿ ਭਾਈ ਕੀ ਕੋਈ ਇਸ ਕਿਸਮ ਦਾ ਐਂਗਲ ਤਾਂ ਨਹੀਂ ਹੈ ਇਹਦੇ 'ਚ, ਕਿਉਂਕਿ ਜੇ ਤਾਂ ਰਿਪਦਮਨ ਸਿੰਘ ਮਲਕ ਵਾਪਸ ਆਪਣੀ ਜਿਹੜੀ ਪ੍ਰਾਈਵੇਟ ਲਾਈਫ ਜਾਂ ਦੂਜੀ ਆ ਉਹਦੇ 'ਚ ਚਲੇ ਜਾਂਦੇ, ਜਿਵੇਂ ਅਜੈਬ ਸਿੰਘ ਬਾਗੜੀ ਜਾਂ ਉਹਨਾਂ ਨੂੰ ਤੁਸੀਂ ਸਿਆਸੀ ਪਿੜ ਦੇ ਵਿੱਚ ਨਹੀਂ ਦੇਖਦੇ, ਹਾਲਾਂ ਉਸ ਤੋਂ ਪਹਿਲਾਂ ਉਹ ਗੁਰਦੁਆਰਾ ਸਟੇਜਾਂ ਦੂਸਰਿਆਂ ਦੇ ਉੱਤੇ ਉਹਨਾਂ ਦਾ ਰੋਲ ਰਿਹਾ ਆਪਣਾ ਜੀ। ਫਿਰ ਅਸੀਂ ਦੇਖਦੇ ਹਾਂ ਵੀ ਕਿਵੇਂ ਬਲੈਕ ਲਿਸਟ ਦਾ ਖਤਮ ਕਰਨਾ, ਉਹਨਾਂ ਨੂੰ ਸੱਦਣਾ। ਫਿਰ ਉਹਨਾਂ ਦਾ ਇੱਕਦਮ ਜਦੋਂ ਅਸੀਂ ਅੱਜ ਹਿੰਦੂ ਨੈਸ਼ਨਲਿਜ਼ਮ ਦੀ ਗੱਲ ਕਰਦੇ ਹਾਂ, ਹਿੰਦੂਤਵਾ ਨੈਸ਼ਨਲਿਜ਼ਮ ਦੀ, ਔਰ ਮੋਦੀ ਇੱਕ ਪਾਸੇ ਤੋਂ ਨੋਟੋਰੀਅਸ ਕੈਰੈਕਟਰ ਹੈ। 12 ਸਾਲ 2002 ਤੋਂ 2014 ਤੱਕ ਅਮਰੀਕਾ ਕੈਨੇਡਾ ਨੇ ਵੀਜ਼ਾ ਨਹੀਂ ਸੀ ਦਿੱਤਾ ਜਿਹੜਾ, ਔਰ ਹੁਣ ਜਿਸ ਕਿਸਮ ਦੀਆਂ ਰਿਪੋਰਟਸ ਉਸ ਦਾ ਸਾਰਾ ਜੋ ਕੁਝ ਭਾਰਤ ਦੇ ਵਿੱਚ ਚੱਲ ਰਿਹਾ ਹੈ, ਇਹਦੇ ਚੱਲਦੇ ਆ ਇਸ ਲੈਵਲ ਦਾ ਬੰਦਾ ਜਿਹਨੂੰ ਇੰਨਾ ਲੰਬਾ ਟਰਾਇਲ, ਪਬਲਿਕ ਟਰਾਇਲ ਜਾਂ ਮੀਡੀਆ ਟਰਾਇਲ ਚੱਲਿਆ ਹੋਏ, ਉਹਨੂੰ ਖਾਲਿਸਤਾਨ ਦਾ ਪ੍ਰੋਟੈਗੋਨਿਸਟ ਕਹਿ ਕੇ, ਖਾਲਿਸਤਾਨੀ ਲੀਡਰ ਕਹਿ ਕੇ, ਤੁਸੀਂ ਸਾਰਾ ਮੀਡੀਆ ਕੱਢ ਕੇ ਦੇਖ ਲਓ ਉਸ ਪੀਰੀਅਡ ਦਾ, ਆਲ ਆਫ ਏ ਸਡਨ ਉਹ ਇੰਡੀਅਨ ਗਵਰਨਮੈਂਟ ਦਾ ਡਾਰਲਿੰਗ ਬਣ ਜਾਂਦਾ ਹੈ। ਉਹ ਮਲਟੀਪਲ ਵੀਜ਼ਾ ਜਨਵਰੀ 'ਚ ਇਸ਼ੂ ਕੀਤਾ, ਔਰ ਉਹ ਸਿੱਖਾਂ ਨੂੰ ਅਪੀਲ ਕਰਦਾ ਹੈ ਕਿ ਬਈ ਐਵੇਂ ਮੋਦੀ ਦਾ ਵਿਰੋਧ ਨਾ ਕਰੋ, ਇਹ ਤਾਂ ਸਿੱਖਾਂ ਦੇ ਬਹੁਤ ਹੱਕ 'ਚ ਹੈ। ਉਹੀ ਭਾਰਤ ਦੀ ਸਰਜ਼ਮੀਨ ਤੇ ਖਲੋ ਕੇ ਕਹਿੰਦਾ ਹੈ ਕਿ ਭਾਈ ਬਾਹਰ ਕੋਈ ਖਾਲਿਸਤਾਨ ਦੀ ਲਹਿਰ ਨਹੀਂ ਹੈ, ਸਿੱਖ ਤਾਂ ਚਾਹੁੰਦੇ ਹੀ ਨਹੀਂ ਖਾਲਿਸਤਾਨ। ਹੁਣ ਜਦੋਂ ਤੁਸੀਂ ਇਹ ਸਾਰੇ ਐਂਗਲ ਦੇਖਦੇ ਹੋ, ਇਹ ਸਾਰੇ ਨੂੰ ਇਹ ਇੰਨੀ ਸਿੰਪਲ ਨਹੀਂ ਹੈ, ਇਹ ਕੰਪਲੈਕਸ ਇਹ ਸਾਰੀ ਪਿਕਚਰ ਉਭਰਦੀ ਹੈ। ਪਰ ਆਮ ਲੋਕ ਜਿਹੜੇ ਵਿਚਾਰੇ ਕਿਸੇ ਪ੍ਰੋਟੈਸਟ ਗਏ ਹੁੰਦੇ ਨੇ, ਉਹਨਾਂ ਨੂੰ ਤਾਂ 에ਅਰਪੋਰਟ ਤੋਂ ਮੋੜਿਆ ਜਾਂਦਾ। ਆ ਹੁਣ ਭਾਵੇਂ ਬਾਅਦ 'ਚ ਉਹ ਵੀ ਜਾ ਕੇ ਮੋਦੀ ਦੇ ਹਾਜ਼ਰੀ ਲਵਾ ਕੇ ਆਇਆ, ਦਰਸ਼ਨ ਸਿੰਘ ਧਾਲੀਵਾਲ ਸ਼ਿਕਾਗੋ ਵਾਲਾ ਜਿਹੜਾ ਵੱਡਾ ਬਿਗ ਫਿਸ਼ ਹੈ। ਹੁਣ ਕਿਸਾਨ ਅੰਦੋਲਨ ਦੇ ਚੱਲਦੇ ਆ, ਉਹਨੇ ਕੁਝ ਦਿਨ ਕਿਸੇ ਥਾਂ ਤੇ ਉੱਥੇ ਲੰਗਰ ਲਵਾਇਆ ਹੋਏਗਾ, ਸੋ ਉਹ 에ਅਰਪੋਰਟ ਤੋਂ ਦਿੱਲੀ ਬਿਠਾ ਕੇ ਉਹਨੂੰ 3-4 ਘੰਟੇ ਵਾਪਸ ਮੋੜ ਦਿੱਤਾ ਜਾਂਦਾ। ਫਿਰ ਜਦੋਂ ਗੋਡੇ ਟੇਕਦਾ, ਨੱਕ ਰਗੜਦਾ, ਫਿਰ ਜਿਹੜੀ ਮੋਦੀ ਨੂੰ ਓਵਰਸੀਜ਼ ਸਿੱਖਾਂ ਦੀ ਮੀਟਿੰਗ ਦੇ ਨਾਂ ਥੱਲੇ ਉਹਨੂੰ ਪ੍ਰੋਮੀਨੈਂਸ ਦੇ ਨਾਲ ਬਿਠਾਇਆ ਜਾਂਦਾ। ਸੋ ਮਤਲਬ ਇਹ ਹੈ ਵੀ ਜਿਹੜੇ ਲੋਕ ਸੀਨੇਰੀਓ ਤੋਂ ਥੋੜਾ ਬਹੁਤ ਵਾਕਿਫ ਨੇ ਕਿ ਉੱਥੇ ਕੰਮਕਾਰ ਕਿਵੇਂ ਹੈ, ਉਹ ਸਮਝਦੇ ਨੇ ਕਿ ਇਸ ਲੈਵਲ ਦੇ ਹਾਈ ਪ੍ਰੋਫਾਈਲ ਬੰਦੇ ਦੀ ਕਲੀਅਰੈਂਸ ਕਿਸ ਲੈਵਲ ਤੇ ਹੋਈ, ਕਿਸ ਲੈਵਲ ਤੇ ਪ੍ਰਮੋਸ਼ਨ ਕਰਕੇ ਕਿਹੜੇ ਨਵੇਂ ਰੋਲ ਦੇ ਵਿੱਚ ਫਿੱਟ ਕੀਤਾ ਗਿਆ, ਔਰ ਆਲ ਆਫ ਏ ਸਡਨ ਜਿਹੜਾ ਇਹ ਦੁਖਾਂਤ ਵਾਲੀ ਖਬਰ ਸਾਹਮਣੇ ਆਂਦੀ ਹੈ, ਇਹ ਕੀ ਰੀਜ਼ਨ ਬਣਦਾ, ਇਹ ਮੈਂ ਸਮਝਦਾ ਵੀ ਅਸੀਂ ਰਿਲਾਈ ਜੇ ਥੋੜਾ ਬਹੁਤ ਕਰ ਸਕੀਏ ਕਿ ਕੈਨੇਡੀਅਨ ਇਨਵੈਸਟੀਗੇਸ਼ਨ ਜੋ ਕੋ ਸਾਹਮਣੇ ਆਏ। ਪਰ ਜਿਸ ਲੈਵਲ ਦੇ ਉੱਤੇ ਮੈਂ ਕਿਹਾ ਕਿ ਡੀਪ ਸਟੇਟ ਦੀਆਂ ਕਾਰਵਾਈਆਂ ਹੁੰਦੀਆਂ ਨੇ, ਜੇ ਪਹਿਲਿਆਂ ਦੇ ਸਬੂਤ ਇਨਕਲੂਡਿੰਗ 에ਅਰ ਇੰਡੀਆ ਦੇ ਰੀਅਲ ਕਲਪਰੇਟ ਜਿਹੜੇ ਨੇ ਉਹਨਾਂ ਨੇ ਸਾਹਮਣੇ ਨਹੀਂ ਲਿਆਂਦਾ ਹੈ, ਔਰ ਉਹ ਬੇਸ਼ੱਕ ਉਹ ਕਹਿ ਰਹੇ ਨੇ ਜੀ ਕੇਸ ਇਜ਼ ਸਟਿਲ ਓਪਨ, ਪਰ ਜਿਉਂ-ਜਿਉਂ ਵਕਤ ਬੀਤਦਾ ਜਾਂਦਾ ਹੈ ਐਵੀਡੈਂਸ ਬੰਦੇ ਚਾਹੀਦਾ ਤਾਂ ਇਹ ਸੀ ਕਿ ਜਿੰਨੇ ਲੋਕ ਉਸ ਵੇਲੇ ਆਟਵਾ, ਟੋਰਾਂਟੋ, ਵੈਨਕੂਵਰ ਕੌਂਸੂਲੇਟਸ ਦੇ ਵਿੱਚ ਹਾਈ ਕਮਿਸ਼ਨ ਸਨ, ਉਹਨਾਂ ਸਾਰਿਆਂ ਦੀ ਜਿਹੜੀ ਹੈ ਡਿਪਲੋਮੈਟਿਕ ਕਮਿਊਨਿਟੀ ਖਤਮ ਕਰਕੇ ਉਹਨਾਂ ਨੂੰ ਜਿਹੜਾ ਮਜਬੂਰ ਕੀਤਾ ਜਾਂਦਾ ਕਿ ਭਾਈ ਉਹ ਜਿਹੜਾ ਆ ਕੇ ਟੈਸਟੀਫਾਈ ਕਰਨ। ਪਰ ਮੈਂ ਸਮਝਦਾ ਹਾਂ ਵੀ ਇਸ ਮਾਮਲੇ ਦੇ ਵਿੱਚ ਸੱਚ ਨੂੰ ਕਾਫੀ ਡੂੰਘਾ ਦਫਨ ਕਰ ਦਿੱਤਾ ਗਿਆ। ਜੀ ਡਾਕਟਰ ਸਾਹਿਬ, ਇੱਥੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ। ਵਿਊਅਰਸ, ਕਮਰਸ਼ੀਅਲ ਬ੍ਰੇਕ ਤੋਂ ਬਾਅਦ ਦੁਬਾਰਾ ਫਿਰ ਗੱਲਬਾਤ ਇੱਥੋਂ ਕੰਟੀਨਿਊ ਕਰਾਂਗੇ।
ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਇਟਲੀ ਵਿਖੇ ਅਗਲਾ ਪੜਾਅ ਵਿਚੈਂਸਾ ਕਾਸਤੇ ਗੰਬੈਰਤੋ ਵਿਖੇ ਖਾਲਿਸਤਾਨ ਦੀਆਂ ਵੋਟਾਂ 17 ਜੁਲਾਈ ਦਿਨ ਐਤਵਾਰ ਨੂੰ ਬਾਸਕਟਬਾਲ ਦੇ ਸਟੇਡੀਅਮ ਪੈਲਾਸਾਤੋ ਡੇਲੋ ਸਪੋਰਟਸ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ +39 327 583 0424। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ ਅਤੇ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਵੇਂ 에ਅਰ ਇੰਡੀਆ ਬੰਬਿੰਗ ਦੀ ਵੀ ਗੱਲ ਕੀਤੀ ਹੈ ਜਾਂ ਹੁਣ ਜਿਹੜੀ ਇਹ ਕੱਲ ਦੀ ਵੀ ਹਿੰਸਕ ਘਟਨਾ ਹੈਗੀ ਹੈ, ਇਹਦੇ ਤੋਂ ਬਾਅਦ ਮਤਲਬ ਇੱਕ ਵਰਤਾਰਾ, ਦੋ ਚੀਜ਼ਾਂ ਹੁੰਦੀਆਂ ਨੇ। ਇੱਕ ਵਰਤਾਰਾ ਨਜ਼ਰ ਆਉਂਦਾ ਮੀਡੀਆ ਦੇ ਵਿੱਚ, ਜਿਹਨੂੰ ਤੁਸੀਂ ਪਬਲਿਕ ਓਪੀਨੀਅਨ ਕ੍ਰੀਏਟ ਕਰਨ ਦੇ ਹਵਾਲੇ ਨਾਲ ਵਰਤਿਆ ਜਾਂਦਾ, ਏਜੰਸੀਆਂ ਵਰਤਦੀਆਂ ਨੇ, ਸਰਕਾਰਾਂ ਵਰਤਦੀਆਂ ਨੇ। ਇਹ ਹੁਣ ਹਮੇਸ਼ਾ ਸਿੱਖਾਂ ਦੇ ਖਿਲਾਫ ਭੁਗਤ ਹੈ। ਉਹ 84 ਦੇ ਵਿੱਚ ਹੋਵੇ, 85 ਦੀ 에ਅਰ ਇੰਡੀਆ ਬੰਬਿੰਗ ਹੋਵੇ, ਉਹ ਤੋਂ ਬਾਅਦ ਸਾਰਾ ਦੌਰ ਜਿਹਨੂੰ ਕਾਲਾ ਦੌਰ ਕਿਹਾ ਗਿਆ, ਟੈਰਰਿਜ਼ਮ ਦੇ ਨਾਲ ਜੋੜਿਆ ਗਿਆ, ਪਾਕਿਸਤਾਨ ਦੇ ਨਾਲ ਜੋੜਿਆ ਗਿਆ। ਅੱਜ ਵੀ ਜਿਹੜਾ ਵੀ ਘਟਨਾਕ੍ਰਮ ਕਿਤੇ ਵਾਪਰਦਾ, ਅਸੀਂ ਛੋਟੇ ਤੋਂ ਛੋਟਾ, ਵੱਡੇ ਤੋਂ ਵੱਡਾ, ਇੰਡੀਆ ਦੇ ਵਿੱਚ ਹੋਵੇ, ਪੰਜਾਬ ਦੇ ਵਿੱਚ ਹੋਵੇ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਕਿਤੇ ਹੋਵੇ, ਜਿਹੜੀ ਉਹਦੀ ਇੱਕ ਪਰਸੈਪਸ਼ਨ ਮੀਡੀਆ ਦੇ ਰਾਹੀਂ ਕ੍ਰੀਏਟ ਕੀਤੀ ਜਾਂਦੀ ਹੈ, ਉਹਦੇ 'ਚ ਹਮੇਸ਼ਾ ਇੱਕ ਐਂਟੀ ਸਿੱਖ ਨੈਰੇਟਿਵ ਉੱਭਰ ਕੇ ਸਾਹਮਣੇ ਆਉਂਦਾ। ਇੱਕ ਤੇ ਪਾਰਟ ਇਹ ਹੈ। ਦੂਜਾ ਪਾਰਟ ਹੈਗਾ ਇਨਵੈਸਟੀਗੇਸ਼ਨ ਦਾ, ਜਿਹੜੀਆਂ ਏਜੰਸੀਜ਼ ਕਰਦੀਆਂ ਨੇ, ਅਦਾਲਤਾਂ ਦੇ ਵਿੱਚ ਕੇਸ ਚੱਲਦਾ, ਉਹ ਨਾ ਤੇ ਕਿਤੇ ਉੱਥੇ ਕੋਈ ਸਿਰੇ ਲੱਗਿਆ ਤੇ ਨਾ ਹੀ ਹੁਣ ਮਤਲਬ ਹਜੇ ਵੀ ਇਨਵੈਸਟੀਗੇਸ਼ਨ ਓਪਨ ਹੋਣਾ, ਟਰੂਥ ਕਮਿਸ਼ਨ ਦੀ ਰਿਪੋਰਟ ਆਉਣੀ, ਜਾਂ ਹੁਣ ਇਹਦੀ ਸੀਸੀਐਸ ਜਾਂ ਆਰਸੀਐਮਪੀ ਕੀ ਇਨਵੈਸਟੀਗੇਸ਼ਨ ਕਰਦੀ ਹੈ ਰਿਪੁਦਮਨ ਸਿੰਘ ਮਲਕ ਹੋਰਾਂ ਦੇ ਕੇਸ ਦੀ, ਇਹ ਆਉਣ ਵਾਲਾ ਸਮਾਂ ਦੱਸੂਗਾ। ਪਰ ਜਿਹੜੇ ਅਦਾਲਤਾਂ ਦੇ ਕੇਸ ਨੇ ਉਹ ਕਿਸੇ ਕੰਢੇ ਨਹੀਂ ਲੱਗਦੇ ਨਜ਼ਰ ਆਉਂਦੇ ਬਹੁਤਾਤ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ। ਮਤਲਬ ਗੱਲ ਮੁੜ ਘਿੜ ਕੇ ਇੱਥੇ ਆ ਜਾਂਦੀ ਹੈ ਵੀ ਜਿਹੜੀ ਵੀ ਕੋਈ ਵਾਇਲੈਂਸ ਹੁੰਦੀ ਹੈ, ਕੋਈ ਇਸ ਕਿਸਮ ਦਾ ਘਟਨਾਕ੍ਰਮ ਵਾਪਰਦਾ, ਉਹਦੇ ਨਾਲ ਸਿੱਖਾਂ ਦੇ ਖਿਲਾਫ ਇੱਕ ਨੈਰੇਟਿਵ ਸਿਰਜਿਆ ਜਾਂਦਾ ਤੇ ਉਹਨੂੰ ਖਾਲਿਸਤਾਨ ਦੇ ਖਿਲਾਫ ਭੁਗਤਾਇਆ ਜਾਂਦਾ। ਮਤਲਬ ਇਹ ਵਰਤਾਰਾ ਕੀ ਹੈ ਤੇ ਇਹਦੇ 'ਚ ਕੀਤਾ ਕੀ ਜਾ ਸਕਦਾ? ਦੇਖੋ, ਤੁਸੀਂ ਬਿਲਕੁਲ ਠੀਕ ਕਿਹਾ, ਔਰ ਅਸੀਂ ਵੀ ਇਸ ਕਿਸਮ ਦੇ ਸੈਂਸਿਟਿਵ ਇਸ਼ੂ ਤੇ ਗੱਲ ਕਰਨੀ ਜਿਹੜੀ ਹੈ ਉਹ ਇਸ ਵੇਲੇ, ਕਿਉਂਕਿ ਸਾਰੇ ਫੈਕਟ ਵੀ ਸਾਹਮਣੇ ਨਹੀਂ ਨੇ, ਇੱਕ ਡਿਫਿਕਲਟ ਟਾਸਕ ਹੈ। ਪਰ ਫਿਰ ਵੀ ਅਸੀਂ ਸਮਝਦੇ ਹਾਂ ਵੀ ਕ੍ਰਾਈਸਿਸ ਦੇ ਟਾਈਮ ਹੁੰਦੇ ਨੇ ਜਦੋਂ ਕੌਮਾਂ ਦੇ ਸਾਹਮਣੇ ਜਾਂ ਜਿਨ੍ਹਾਂ ਦੇ ਨਾਲ ਸਭ ਕੁਝ ਜੋੜਿਆ ਜਾ ਰਿਹਾ ਹੁੰਦਾ ਹੈ, ਉਹਨਾਂ ਨੂੰ ਖਬਰਦਾਰ ਕਰਨਾ ਵੀ ਇਹ ਸਾਡਾ ਫਰਜ਼ ਬਣਦਾ ਹੈ। ਹੁਣ ਤੁਸੀਂ ਇਹ ਘਟਨਾ ਨੂੰ ਵਾਪਰਿਆ ਆਲਮੋਸਟ ਜਿਹੜਾ ਹੈ ਉਹ 1.5 ਦਿਨ ਬੀਤ ਗਿਆ ਹੈ, 24 ਘੰਟੇ ਤੋਂ ਜ਼ਿਆਦਾ। ਰਿਐਕਸ਼ਨ ਦੇਖੋ ਦੋ ਪਾਸੇ। ਇੱਕ ਪਾਸੇ ਜਿਹੜਾ ਟਰੋਲ ਮਹਿਕਮਾ ਹੈ, ਰਾਈਟ ਵਿੰਗਰ ਜਿਹੜੇ ਆਈਟੀ ਸੈਕਟਰ ਦੇ ਇਹਨਾਂ ਨੇ ਬਿਠਾਏ ਹੋਏ ਨੇ, ਉਹ ਸਿੱਧਾ ਇਹਨੂੰ ਕਹਿ ਰਹੇ ਨੇ, ਦੇਖੋ ਜੀ ਇਹਨੇ 에ਅਰ ਇੰਡੀਆ ਦਾ ਹਾਦਸਾ ਕਰਵਾਇਆ ਸੀ ਔਰ ਐਜ਼ ਯੂ ਸੋ ਸੋ ਸ਼ੈਲ ਯੂ ਰੀਪ, ਕਿ ਜਿਸ ਵਾਇਲੈਂਸ ਰਾਹੀਂ ਨੇ ਕੀਤਾ ਉਹਦੇ ਨਾਲ ਹੀ ਉਹਦਾ ਐਂਡ ਹੋਇਆ। ਸੋ ਉਹ ਇਸ ਸਾਰੇ ਦੇ ਲਈ 에ਅਰ ਇੰਡੀਆ ਨਾਲ ਵਾਪਸ ਜੋੜ ਕੇ ਉਹਦਾ ਇਹਨੂੰ ਜਿਹੜਾ ਹੈ ਉਹ ਖਮਿਆਜ਼ਾ ਭੁਗਤਣਾ ਪਿਆ, ਇਹ ਗੱਲ ਕਹਿ ਰਹੇ ਨੇ। ਇੱਥੇ ਕੋਈ ਗੋਲ ਕਰ ਦਿੰਦੇ ਨੇ। ਹੁਣ ਵਿਦਨ ਕੈਨੇਡਾ ਜਿਹੜਾ ਸਾਨੂੰ ਥੋੜਾ ਬਹੁਤ ਪਰਸਨਲ ਜਾਣਕਾਰੀ ਤੋਂ ਵੀ ਪਤਾ ਲੱਗਾ, ਕਿਉਂਕਿ ਦਸ਼ਮੇਸ਼ ਦਰਬਾਰ, ਸਰੀ ਡੈਲਟਾ ਦਾ ਔਰ ਦੂਸਰੇ ਗੁਰਦੁਆਰਾ ਸਾਹਿਬ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ, ਐਸਾ ਖਬਰ ਹੈ ਔਰ ਇੱਕ ਆਪਣੇ ਕਿਤੇ ਲਿਖਣ 'ਚ ਵੀ ਆਇਆ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਸਿਸਟਮ ਨੂੰ ਬਦਲਣ ਦੇ ਲਈ ਜਿਹੜਾ ਕੋਈ ਗਰੁੱਪ ਕੰਮਕਾਰ ਕਰ ਰਿਹਾ ਸੀ ਜਾਂ ਐਕਟਿਵ ਸੀ,
ਉਹਨਾਂ ਦੇ ਉੱਤੇ ਮਲਕ ਸਾਹਿਬ ਦਾ ਆਪਣਾ ਜਿਹੜਾ ਇੱਕ ਇਫੈਕਟ ਸੀ ਜੀ ਔਰ ਇਹ ਵੀ ਆ ਰਿਹਾ ਵੀ ਇੰਡੀਅਨ ਗਵਰਨਮੈਂਟ ਨੇ ਜਿਹੜਾ ਹੁਣ ਉਹਨਾਂ ਦਾ ਜਾਣਾ ਜਾਂ ਦੂਜਾ ਸੀ ਉਸ ਦੇ ਵਿੱਚ ਗੁਰਦੁਆਰਿਆਂ ਦੇ ਵਿੱਚੋਂ ਔਰ ਖਾਸ ਤੌਰ ਤੇ ਉਸ ਪ੍ਰੋਮਿਨੈਂਟ ਗੁਰਦੁਆਰੇ ਦੇ ਹਵਾਲੇ ਨਾਲ ਆ ਰਿਹਾ ਕਿ ਉੱਥੋਂ ਦੇ ਸਿਸਟਮ ਤੇ ਕੰਟਰੋਲ ਕਰਨਾ ਵੀ ਸੋ ਕਾਲਡ ਮੋਡਰੇਟ ਸਿੱਖਾਂ ਨੇ। ਹੁਣ ਜੀ ਇੱਕ ਜ਼ਮਾਨਾ ਸੀ ਜਦੋਂ ਉਹਨਾਂ ਨੇ ਬ੍ਰਿਟਿਸ਼ ਕੋਲੰਬੀਆ 'ਚ ਭਾਰਤੀ ਏਜੰਸੀਆਂ ਨੇ ਇਹ ਟਰਮ ਘੜੀ ਜਦੋਂ ਕਿ ਮਰਿਆਦਾ ਦੇ ਇਸ਼ੂ ਨੂੰ ਲੈ ਕੇ ਕੁਰਸੀਆਂ ਤੇ ਬਹਿਣਾ ਹੈ ਕਿ ਜ਼ਮੀਨ ਤੇ ਬਹਿਣਾ ਹੈ, ਉਹਦੇ 'ਚ ਉਹਨਾਂ ਨੇ ਦੋ ਕੈਟਾਗਰੀਜ਼ ਪ੍ਰਚਲਿਤ ਕੀਤੀਆਂ, ਇੱਕ ਮੋਡਰੇਟ ਸਿੱਖ ਤੇ ਇੱਕ ਫੰਡਾਮੈਂਟਲਿਸਟ। ਔਰ ਇਹਨੂੰ ਉਹਨਾਂ ਨੇ ਮੀਡੀਆ ਰਾਹੀਂ ਪੂਰਾ ਉਭਾਰਿਆ ਕਿ ਭਾਈ ਜਿਹੜੇ ਬਹਿਣਾ ਚਾਹੁੰਦੇ ਨੇ ਕੁਰਸੀਆਂ ਤੇ ਉਹ ਮੋਡਰੇਟ ਨੇ ਤੇ ਜਿਹੜੇ ਕਹਿੰਦੇ ਨੇ ਵੀ ਸਾਡੀ ਗੁਰੂ ਦੀ ਮਰਿਆਦਾ ਜ਼ਮੀਨ ਤੇ ਬਹਿ ਕੇ ਲੰਗਰ ਛਕਣ ਦੀ ਉਹ ਫੰਡਾਮੈਂਟਲਿਸਟ ਹੈ। ਔਰ ਉਹਦੇ ਥੱਲੇ ਫਿਰ ਉਹਨਾਂ ਨੇ ਬ੍ਰਿਟਿਸ਼ ਕੋਲੰਬੀਆ ਦੇ ਜਿਹੜੇ 36-37 ਗੁਰਦੁਆਰੇ ਸੀ ਉਹਨਾਂ 'ਚ ਆਲਮੋਸਟ ਹਰ ਇੱਕ ਦੇ ਵਿੱਚ ਲੜਾਈ ਕਰਵਾਈ, ਹਰ ਥਾਂ ਨਵੇਂ ਜਿਹੜੇ ਬਣੇ ਔਰ ਬਹੁਤ ਸਾਰੇ ਜਿਹੜੇ ਨੇ ਉਹ ਇੱਕ ਤਬਕੇ ਦੇ ਕੰਟਰੋਲ 'ਚ ਚਲੇ ਗਏ। ਹੁਣ ਇਹ ਸਾਰੀ ਘਟਨਾਕ੍ਰਮ ਤੋਂ ਬਾਅਦ ਜਿਹੜਾ ਉਹਨਾਂ ਦਾ ਨਵਾਂ ਉਹਨਾਂ ਨੇ ਇਹੀ ਲਫ਼ਜ਼ ਇਹੀ ਨੇ ਮੋਡਰੇਟ ਔਰ ਫੰਡਾਮੈਂਟਲਿਸਟ, ਲੇਕਿਨ ਹੁਣ ਉਹਦੇ ਲਈ ਇਹ ਹੈ ਕਿ ਪ੍ਰੋ ਖਾਲਿਸਤਾਨ ਐਂਡ ਐਂਟੀ ਖਾਲਿਸਤਾਨ। ਫੰਡਾਮੈਂਟਲਿਸਟ ਜਿਹੜੇ ਨੇ ਉਹਨਾਂ ਨੂੰ ਖਾਲਿਸਤਾਨ ਪੱਖੀ ਔਰ ਇਹਨਾਂ ਨੂੰ ਮੋਡਰੇਟ ਸਿੱਖ ਕਹਿ ਕੇ ਔਰ ਮਲਕ ਜਿਨ੍ਹਾਂ ਨੇ ਕਿ ਆਪਣਾ ਪਾਲਾ ਬਦਲਿਆ ਇਧਰੋਂ ਬਦਲ ਕੇ ਉਹ ਮੋਦੀ ਦੇ ਪਾਲੇ 'ਚ ਗਏ ਔਰ ਉਹਨੂੰ ਇਵੇਂ ਹੀ ਪ੍ਰੈਜ਼ੈਂਟ ਕੀਤਾ ਜਾ ਰਿਹਾ ਔਰ ਉੱਥੇ ਇਹੀ ਹੈ ਕਿ ਜੀ ਰੈਡੀਕਲ ਸਿੱਖਾਂ ਨੇ ਮਾਰ ਦਿੱਤਾ। ਹੁਣ ਮਤਲਬ ਇੱਕ ਪਾਸੇ ਇੱਕ ਗਰੁੱਪ ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਸਾਨੂੰ ਇਹ ਖਬਰਦਾਰ ਹੋਣ ਦੀ ਲੋੜ ਹੈ ਕਿ ਵੀ ਜਦੋਂ ਵੀ ਕੋਈ ਇਸ ਕਿਸਮ ਦੀ ਵਾਇਲੈਂਸ ਵਾਪਰਦੀ ਹੈ ਜਾਂ ਵਪਰਾਈ ਜਾਂਦੀ ਹੈ ਜੀ ਉਹ ਸਾਡੇ ਕਾਜ਼ ਦਾ ਨੁਕਸਾਨ ਕਰਦੀ ਹੈ। ਹੁਣ ਅਸੀਂ ਗਲੋਬਲ ਸਿਨੈਰੀਓ 'ਚ ਦੇਖੀਏ ਕਿ ਭਾਈ ਕੋਈ ਵੀ ਅਮਰੀਕਾ ਕੈਨੇਡਾ ਦੂਜਾ ਅਸੀਂ ਜਦੋਂ ਵੀ ਹੁਣ ਇੱਥੇ ਕਦੇ ਡੀਸੀ ਜਾਂ ਨਿਊਯਾਰਕ 'ਚ ਪਰਮਿਟ ਲੈਣ ਲਈ ਜਾਂਦੇ ਆ ਪ੍ਰੋਟੈਸਟ ਦਾ ਤੇ ਉਹ ਸਾਨੂੰ ਕੋਈ ਦਿੱਕਤ ਨਹੀਂ ਹੁੰਦੀ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਅਸੀਂ ਪਿਛਲੇ 35 ਸਾਲ ਤੋਂ ਜਾਂ 40 ਸਾਲ ਤੋਂ ਜਦੋਂ ਤੋਂ ਵੀ ਇਹ 84 ਤੋਂ ਬਾਅਦ ਸ਼ੁਰੂ ਹੋਇਆ ਕਦੇ ਤੁਹਾਨੂੰ ਕਿਸੇ ਸਿੱਖ ਪ੍ਰੋਟੈਸਟ ਦੇ ਵਿੱਚ ਵਾਇਲੈਂਸ ਨਜ਼ਰ ਨਹੀਂ ਆਉਂਦੀ। ਕਿਸੇ ਨੇ ਕੋਈ ਪੁਲਿਸ ਦੀ ਲਾਈਨ ਤੋੜ ਕੇ ਜਾ ਕੇ ਹਾਲਾਂਕਿ ਇਸ ਕਿਸਮ ਦਾ ਵੀ ਹੁੰਦਾ ਸੀ ਕਿ ਪ੍ਰਾਈਮ ਮਿਨਿਸਟਰ ਜਾਂ ਉਹਨਾਂ ਦਾ ਮਿਨਿਸਟਰ ਤੁਹਾਡੇ ਅੱਗੋਂ ਦੀ ਉਹਨਾਂ ਦੀ ਕਾਰਾਂ ਦਾ ਕਾਫਲਾ ਗੁਜ਼ਰਦਾ ਸੀ ਜਦੋਂ ਤੁਸੀਂ ਪ੍ਰੋਟੈਸਟ ਕਰ ਰਹੇ ਹੋ, ਲੇਕਿਨ ਕਿਸੇ ਨੇ ਕੋਈ ਵੱਟਾ ਨਹੀਂ ਮਾਰਿਆ ਕੋਈ ਰੋੜਾ ਨਹੀਂ ਮਾਰਿਆ। ਹੁਣ ਜਿਹੜੀ ਸਾਡੀ ਛਵੀ ਬਿਲਕੁਲ ਇੱਕ ਪੀਸਫੁਲ ਅੰਦਾਜ਼ ਦੀ ਬਣੀ ਹੋਈ ਹੈ ਇਹ ਇੰਡੀਅਨ ਗਵਰਨਮੈਂਟ ਦੇ ਲਈ ਇੱਕ ਵੱਡੀ ਪ੍ਰੋਬਲਮ ਹੈ। ਔਰ ਇਸੇ ਤਰ੍ਹਾਂ ਮੈਂ ਰੈਫਰੈਂਡਮ 2020 ਦਾ ਹਵਾਲਾ ਦਿਆਂਗਾ ਕਿਉਂਕਿ ਜਦੋਂ ਇਹ ਮੁਹਿੰਮ ਇੰਟਰਨੈਸ਼ਨਲੀ ਸ਼ੁਰੂ ਹੁੰਦੀ ਹੈ ਕਿ ਭਾਈ ਅਸੀਂ ਕੋਈ ਚੰਦਰਮਾ ਨਹੀਂ ਮੰਗ ਰਹੇ, ਜੋ UN ਚਾਰਟਰ ਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ ਉਹਦੇ ਥੱਲੇ ਅਸੀਂ ਰੈਫਰੈਂਡਮ ਮੰਗਦੇ ਕਿ ਸਾਡੀ ਧਰਤੀ ਦੇ ਉੱਤੇ ਔਰ ਡਾਇਸਪੋਰਾ 'ਚ ਰੈਫਰੈਂਡਮ ਕਰਵਾਓ। ਔਰ ਤੁਸੀਂ ਦੇਖੋਗੇ ਕਿ ਵੀ ਜਿਹੜੀ ਹਕੂਮਤ ਨੇ ਪੋਸਟ 84 ਸਾਰੀ ਮੂਵਮੈਂਟ ਖਾਲਿਸਤਾਨ ਦੀ ਵਾਇਲੈਂਸ ਦੇ ਖਾਤੇ 'ਚ ਪਾਈ, ਏਅਰ ਇੰਡੀਆ ਦਾ ਹਾਦਸਾ ਉਹਦਾ ਜਿਹੜਾ ਸਰਮੌਰ ਸੀ ਉਸ ਸਾਰੇ 'ਚ ਪਾਉਣ ਦੇ ਲਈ ਉਹਨਾਂ ਨੇ ਕਿਵੇਂ ਰੈਫਰੈਂਡਮ 2020 ਦੀ ਪੀਸਫੁਲ ਮੂਵਮੈਂਟ ਨੂੰ ਵੀ ਉਸੇ ਖਾਤੇ 'ਚ ਪਾ ਦਿੱਤਾ, ਕਿਵੇਂ ਸਿੱਖਸ ਫਾਰ ਜਸਟਿਸ ਨੂੰ ਦਹਿਸ਼ਤਗਰਦ ਜਮਾਤ ਬਣਾਇਆ ਔਰ ਈਵਨ ਕੈਨੇਡਾ ਦੇ ਹਵਾਲੇ ਨਾਲ ਜਾਂ ਦੂਸਰੇ UK ਦੇ ਹਵਾਲੇ ਨਾਲ ਜੇ ਉੱਥੇ ਜਿਹੜੇ ਐਕਟਿਵ ਸੱਜਣ ਨੇ ਉਹਨਾਂ ਨੂੰ ਦਹਿਸ਼ਤਗਰਦੀ ਨਾਲ ਜੋੜ ਕੇ ਕਦੇ ਪੰਜਾਬ 'ਚ ਕੋਈ ਵਾਕਿਆ ਹੁੰਦਾ ਉਹਨਾਂ ਨਾਲ ਜੋੜ ਦਿੱਤਾ ਜਾਂਦਾ। ਔਰ ਮੈਨੂੰ ਹੈਰਾਨੀ ਨਹੀਂ ਹੋਏਗੀ ਕਿ ਆਉਣ ਵਾਲੇ ਦਿਨਾਂ 'ਚ ਈਵਨ ਇਸ ਕੇਸ ਦੇ ਨਾਲ ਵੀ ਉਹਨਾਂ ਨੂੰ ਜੋੜ ਕੇ ਇੰਡੀਅਨ ਗਵਰਨਮੈਂਟ ਆਫੀਸ਼ੀਅਲੀ ਐਕਸਟ੍ਰੈਡੀਸ਼ਨ ਮੰਗੇ ਕਿ ਜੀ ਆਹ ਸਾਡੇ ਹਵਾਲੇ ਕਰੋ ਕਿਉਂਕਿ ਸਾਡੀ ਜਿਹੜਾ ਉਹਨਾਂ ਨੇ ਇਹ ਹਿੰਸਾ ਕੀਤੀ ਹੈ। ਸੋ ਅਸੀਂ ਇਹ ਰਿਪੀਟਡਲੀ ਜਿਹੜੀ ਗੱਲ ਕਹਿੰਦੇ ਰਹੇ ਹਾਂ ਆਪਣੇ ਹਰ ਪਲੇਟਫਾਰਮ ਤੋਂ ਕਿ ਸਾਨੂੰ ਖਬਰਦਾਰ ਹੋਣ ਦੀ ਲੋੜ ਹੈ ਔਰ ਘੱਟੋ ਘੱਟ ਇਹ ਗੱਲ ਜ਼ਰੂਰ ਚੰਗੀ ਹੋਈ ਹੈ ਕਿ ਵੀ ਦੁਨੀਆ 'ਚ ਸਿੱਖ ਕਾਫੀ ਜਦੋਂ ਅਸੀਂ ਡਾਇਸਪੋਰਾ ਸਿੱਖਾਂ ਦੀ ਅਵੇਅਰਨੈਸ ਦੀ ਗੱਲ ਕਰਦੇ ਕਿ ਜਿਹੜੇ ਕੇਸ ਸਾਹਮਣੇ ਆਏ ਕਿ ਵੀ ਅੱਗੇ ਤਾਂ ਹੁੰਦਾ ਸੀ ਜਦੋਂ ਅਸੀਂ ਏਅਰ ਇੰਡੀਆ ਦੇ ਹਵਾਲੇ ਨਾਲ ਵੀ ਗੱਲ ਕਰਦੇ ਸੀ ਸਬੂਤ ਕੀ ਹੈ ਕਿ ਜੀ ਬਾਹਰ ਦਾ ਕੀ ਹੈ। ਹੁਣ ਜਦੋਂ ਜਰਮਨੀ ਦੇ ਵਿੱਚ 2 ਕੇਸਿਸ ਕਨਵਿਕਸ਼ਨ ਹੋਈ ਜੀ ਉਸੇ ਕਿਸਮ ਦੇ ਹੀ ਸਿੱਖੀ ਰੂਪ ਵਾਲੇ ਜਿਹੜੇ ਨੇ ਉਹਨਾਂ ਨੇ ਇਸਤੇਮਾਲ ਕੀਤੇ ਔਰ ਮੈਂ ਸਮਝਦਾ ਵੀ ਜਰਮਨ ਸਰਕਾਰ ਨੂੰ ਜਾਂ ਉਹਨਾਂ ਦੀਆਂ ਏਜੰਸੀਆਂ ਨੂੰ ਸੈਲੂਟ ਹੈ ਕਿ ਉਹਨਾਂ ਨੇ ਕਲਪਰੇਟ ਸਾਹਮਣੇ ਲਿਆਂਦੇ ਉਦੋਂ ਇਹ ਸਬੂਤ ਮਿਲਿਆ। ਆਸਟ੍ਰੇਲੀਆ ਦੇ ਵਿੱਚ ਵੀ ਮੈਂ ਸਮਝਦਾ ਵੀ ਆਸਟ੍ਰੇਲੀਅਨ ਏਜੰਸੀਆਂ ਦੀ ਇਹ ਕਾਮਯਾਬੀ ਹੈ ਕਿ ਕਿਸਾਨ ਲਹਿਰ ਦੇ ਚੱਲਦੇ ਆ ਜਿਹੜਾ ਇੱਕ ਹਰਿਆਣਵੀ ਉਹਨਾਂ ਨੇ ਡਿਪੋਰਟ ਕੀਤਾ ਜਿਸ ਦੇ ਉੱਤੇ ਸਾਬਤ ਹੋਇਆ ਕਿ ਉਹਨੇ ਕਿਵੇਂ ਵਾਇਲੈਂਸ ਕੀਤੀ, ਝਗੜਾ ਕੀਤਾ, ਕਾਰਾਂ ਦੇ ਸ਼ੀਸ਼ੇ ਤੋੜੇ ਔਰ ਪੂਰਾ ਗਰੁੱਪ ਉਹਨਾਂ ਦਾ ਉਹੀ ਬਣਾ ਕੇ ਜਿਹੜਾ ਕਿਉਂਕਿ ਇੰਡੀਅਨ ਏਜੰਸੀਆਂ ਇਸ ਪਾਸੇ ਵੱਲ ਤੁਰੀਆਂ ਰਹੀਆਂ ਨੇ ਲਗਾਤਾਰਤਾ ਨਾਲ ਕਿ ਕੋਈ ਡਾਇਰੈਕਟ ਕਨਫਲਿਕਟ ਹੋਏ ਇਹਨੂੰ ਤੁਸੀਂ ਕਮਿਊਨਲ ਲੈਵਲ ਦੇ ਉੱਤੇ ਬਣਾ ਕੇ ਪੇਸ਼ ਕਰੋ
ਔਰ ਤਾਂ ਕਿ ਜਿਹੜਾ ਉਹਨਾਂ ਨੂੰ ਮੌਕਾ ਬਣੇ ਕਿ ਇਹਨਾਂ ਮੁਲਕਾਂ ਦੇ ਵਿੱਚ ਜਿਹੜਾ ਉਹ ਕ੍ਰੈਕ ਡਾਊਨ ਕਰਾਉਣ। ਪਰ ਮੈਂ ਸਮਝਦਾ ਵੀ ਇੱਥੋਂ ਦੀਆਂ ਏਜੰਸੀਆਂ ਵੀ ਸਮਝਦੀਆਂ ਨੇ ਕਿ ਇਹਦਾ ਕੋਰਟ ਆਫ ਦਾ ਲਾਅ ਤੁਹਾਨੂੰ ਅਲਟੀਮੇਟਲੀ ਜਦੋਂ ਤੱਕ ਤੁਹਾਡੇ ਕੋਲ ਕੋਈ ਹੈ ਨਹੀਂ, ਔਰ ਉਹਨਾਂ ਨੂੰ ਵੀ ਪਤਾ ਹੈ ਵੀ ਇੱਥੇ ਪੀਸਫੁਲ ਬੈਠੇ ਸਿੱਖਾਂ ਨੂੰ ਰਿਕਰੂਟ ਤਾਂ ਕੀਤਾ ਜਾ ਸਕਦਾ ਹੋਏਗਾ ਕਿਸੇ ਨਾ ਕਿਸੇ ਪਾਸਿਓਂ ਇਹਨਾਂ ਇੰਡੀਅਨ ਏਜੰਸੀਆਂ ਵੱਲੋਂ, ਵਰਤੇ ਗਏ ਹੋ ਸਕਦੇ ਨੇ ਕੁਝ ਡੈਲੀਬਰੇਟ, ਕੁਝ ਲਾਲਚ ਦੇ ਵਿੱਚ, ਕੁਝ ਅਦਰਵਾਈਜ਼। ਪਰ ਉਹਨਾਂ ਨੂੰ ਪਤਾ ਹੈ ਵੀ ਕਿਸੇ ਵੀ ਸਿੱਖ ਜਥੇਬੰਦੀ ਦਾ ਇਹਨਾਂ ਮੁਲਕਾਂ ਦੇ ਵਿੱਚ ਰਹਿੰਦੇ ਆ ਉਹ ਵਾਇਲੈਂਸ ਦੇ ਵਿੱਚ ਇਤਕਾਦ ਨਹੀਂ ਰੱਖਦੀਆਂ, ਕਿਉਂਕਿ ਇਹੀ ਰਾਈਟ ਤਾਂ ਸਾਨੂੰ ਇਹਨਾਂ ਮੁਲਕਾਂ ਨੇ ਦਿੱਤਾ ਹੈ ਕਿ ਵੀ ਅਸੀਂ ਫਰੀडम ਨਾਲ ਆਪਣੀ ਗੱਲ ਕਰ ਸਕੀਏ। ਸੋ ਉਹ ਰਿਪੀਟਡਲੀ ਉਹਨਾਂ ਦਾ ਯਤਨ ਹੈ। ਔਰ ਜਦੋਂ ਉਹ ਸਿੱਧੇ ਤੌਰ ਤੇ ਗੁਰਦੁਆਰਿਆਂ ਦੇ ਵਿੱਚ ਜਿਵੇਂ ਉਹਨਾਂ ਦਾ ਕੰਟਰੋਲ, ਔਰ ਅਸੀਂ ਦੇਖਦੇ ਹਾਂ ਕਿ ਕਿਵੇਂ ਹੁਣ ਤੁਹਾਨੂੰ ਉਸ ਕਿਸਮ ਦੇ ਗੁਰਦੁਆਰੇ ਖੁੱਲ੍ਹਦੇ ਨਜ਼ਰ ਆ ਰਹੇ ਨੇ ਜਿੱਥੇ RSS ਔਰ ਦੂਸਰੇ ਦਾ ਇਨਫਲੂਐਂਸ ਸਿੱਧੇ ਤੌਰ ਤੇ ਨਜ਼ਰ ਆ ਰਿਹਾ। ਸੋ ਇਹ ਆਉਣ ਵਾਲੇ ਪੀਰੀਅਡ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਕਿਸੇ ਵੀ ਕਿਸਮ ਦੀ ਵਾਇਲੈਂਸ ਸਾਡੇ ਕਾਜ਼ ਨੂੰ ਡੈਮੇਜ ਕਰਦੀ ਹੈ, ਤੇ ਇਹ ਵਾਰਨਿੰਗ ਦੇ ਤੌਰ ਤੇ ਵੀ ਸਾਨੂੰ ਦੇਖਣਾ ਚਾਹੀਦਾ ਹੈ ਕਿ ਜਿਹੜੇ ਸਮਝਦੇ ਸੀ ਕਿ ਨਹੀਂ ਹੁਣ ਐਸਾ ਕੁਝ ਨਹੀਂ ਹੋਏਗਾ ਕਿਉਂਕਿ ਅਸੀਂ ਬਹੁਤ ਜਾਗਰੂਕ ਹੈ। ਰਿਪਦਮਨ ਸਿੰਘ ਮਲਕ ਦਾ ਜਿਨ੍ਹਾਂ ਸਰਕਮਸਟੈਂਸਿਸ ਦੇ ਵਿੱਚ ਉਹਨਾਂ ਦਾ ਜਿਹੜਾ ਉਹ ਕਤਲ ਹੁੰਦਾ ਹੈ, ਇਹ ਇੱਕ ਵਾਰ ਫੇਰ ਉਹੀ ਡਿਸਕਸ਼ਨ 37 ਸਾਲ ਪਹਿਲਾਂ ਦੀ, ਉਹੀ ਮੀਡੀਆ ਟ੍ਰਾਇਲ, ਉਹੀ ਆਉਣ ਵਾਲੇ ਦਿਨਾਂ 'ਚ ਇੰਡੀਅਨ ਏਜੰਸੀਆਂ ਜਿਨ੍ਹਾਂ ਨੇ ਕੈਨੇਡੀਅਨ ਗਵਰਨਮੈਂਟ ਤੇ ਜਿੰਨਾ ਪ੍ਰੈਸ਼ਰ ਰੱਖਿਆ, ਜਿਵੇਂ ਜਸਟਿਨ ਟਰੂਡੋ ਨੂੰ ਹਿਊਮਿਲੇਟ ਕੀਤਾ ਜਦੋਂ ਵਿਦ ਫੈਮਿਲੀ ਗਏ, ਜਿਵੇਂ ਹਰਜੀਤ ਸਿੰਘ ਸੱਜਣ ਡਿਫੈਂਸ ਮਿਨਿਸਟਰ ਨੂੰ ਉੱਥੇ ਉਹਨਾਂ ਨੇ ਕੈਪਟਨ ਅਮਰਿੰਦਰ ਵਰਗੇ ਦੁਮਛੱਲੇ ਰੱਖ ਕੇ ਉਹਨਾਂ ਨੂੰ ਬੇਇੱਜ਼ਤ ਕਰਵਾਇਆ, ਖਾਲਿਸਤਾਨ ਨਾਲ ਜੋੜਿਆ। ਔਰ ਇੱਥੋਂ ਤੱਕ ਕਹਿ ਦੇਣਾ ਕਿ ਜਿਹੜੇ 16-17 MP ਨੇ ਕੈਨੇਡੀਅਨ ਪਾਰਲੀਮੈਂਟ 'ਚੋਂ ਖਾਲਿਸਤਾਨੀ ਨੇ। ਸੋ ਉਸ ਸਾਰੇ ਤੋਂ ਦੇ ਚੱਲਦੇ ਆ। ਔਰ ਇਹ ਵੀ ਇੱਕ ਗੱਲ ਜਿਹੜੀ ਇਹ ਕੈਨੇਡੀਅਨ ਏਜੰਸੀਆਂ ਦੇ ਰਿਕਾਰਡ ਨਾਲ ਕਹਿਣਾ ਹੋਏ ਕਿ ਜਦੋਂ ਜਸਟਿਨ ਟਰੂਡੋ ਭਾਰਤ ਦੀ ਯਾਤਰਾ ਤੇ ਜਾਂਦੇ ਨੇ ਤੇ ਕਿਵੇਂ ਇੱਕ ਅਟਵਾਲ ਨਾਂ ਦਾ ਬੰਦਾ ਜਿਹੜਾ ਕਨਵਿਕਟ ਸੀ ਕਿਸੇ ਹੋਰ ਕੇਸ ਦੇ ਵਿੱਚ ਉੱਥੇ ਉਹਨੂੰ ਖਾਲਿਸਤਾਨ ਨਾਲ ਜੋੜ ਕੇ, ਔਰ ਉਦੋਂ ਕਿਵੇਂ ਉਹਦੀ ਕਲੀਅਰੈਂਸ ਉਹਨਾਂ ਨੇ ਕਰਵਾਈ। ਔਰ ਈਵਨ ਕੈਨੇਡੀਅਨ ਏਜੰਸੀਆਂ ਦੇ ਬੰਦੇ ਨੇ ਵੀ ਇਹ ਕਿਹਾ ਸੀ ਕਿ ਭਾਈ ਇਹਦੇ 'ਚ ਕਿਤੇ ਨਾ ਕਿਤੇ ਇੰਡੀਅਨ ਜਿਹੜਾ ਉਹਨਾਂ ਦਾ ਰੋਲ ਹੈ। ਸੋ ਮੈਂ ਸਮਝਦਾ ਕਿ ਬਈ ਸਾਨੂੰ ਖਬਰਦਾਰ ਹੋਣ ਦੀ ਲੋੜ ਹੈ ਆਉਣ ਵਾਲੇ ਦਿਨਾਂ 'ਚ ਵੀ। ਔਰ ਸ਼ਾਇਦ ਕੁਝ ਵੀਰਾਂ ਭੈਣਾਂ ਨੂੰ ਜਦੋਂ ਅਸੀਂ ਇਵੇਂ ਫਰੈਂਕਲੀ ਗੱਲ ਕਰਦੇ ਹਾਂ, ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਆਉਣ ਵਾਲੇ ਦਿਨਾਂ 'ਚ ਕੋਈ ਇਸ ਕਿਸਮ ਦੀ ਬਿਆਨਬਾਜ਼ੀ ਵੀ ਆ ਜਾਏ ਕਿਸੇ ਫੇਕ ਖਾਲਿਸਤਾਨੀ ਨਾਂ ਦੇ ਥੱਲੇ ਕਿ ਜੀ ਅਸੀਂ ਜ਼ਿੰਮੇਵਾਰੀ ਲੈਂਦੇ ਹਾਂ, ਜਿਸ ਕਿਸਮ ਦਾ ਕੰਮ ਪਹਿਲਾਂ ਹੁੰਦੇ ਰਹੇ ਨੇ। ਔਰ ਉਹਨਾਂ ਨੂੰ ਈਵਨ ਸਾਡਾ ਵੀ ਜਿਹੜਾ ਪੀਸਫੁਲ ਢੰਗ ਨਾਲ, ਔਰ ਮੈਂ ਦੇਖ ਰਿਹਾ ਸੀ ਕਿ ਕੱਲ ਦੇ ਉੱਤੇ ਇੱਕ ਦੋ ਐਸੇ ਕਮੈਂਟ ਸੀ ਕਿ ਜੀ ਇਦਾਂ ਸਾਨੂੰ ਸ਼ਾਂਤਮਈ ਨਾਲ ਥੋੜੀ ਮਿਲਣਾ ਹੈ, ਕੁਝ ਕਰਨਾ ਪੈਣਾ। ਸੋ ਮਤਲਬ ਇਹ ਹੈ ਕਿ ਇਹ ਵੀ ਇਸ ਕਿਸਮ ਦਾ ਮਾਹੌਲ ਬਿਲਡ ਕਰਨ ਦੀ ਲਾਈਨ ਹੁੰਦੀ ਹੈ ਆਪਣੇ ਇਸ ਕਿਸਮ ਦੀ ਜਾਲੀ ID ਵਾਲੇ ਲੋਕਾਂ ਰਾਹੀਂ ਜਾਂ ਕੁਝ ਭਾਵਕ ਹੋਏ ਲੋਕਾਂ ਰਾਹੀਂ, ਤਾਂ ਕਿ ਤੁਹਾਨੂੰ ਹਿੰਸਾ ਦੇ ਵਿੱਚ ਜਿਹੜਾ ਉਹ ਲਬੇੜਿਆ ਜਾਏ। ਸੋ ਇਹ ਇਸ ਲਈ ਅਸੀਂ ਕਹਿੰਦੇ ਹਾਂ ਕਿ ਭਾਈ ਕੋਈ ਵੀ ਜਿਹੜੀ ਹਿੰਸਾ ਹੈ ਉਹ ਏਜੰਸੀਆਂ ਦੇ ਹੀ ਹਿੱਤ 'ਚ ਜਾਂਦੀ ਹੈ, ਇੰਡੀਅਨ ਸਟੇਟ ਦੇ ਹਿੱਤ 'ਚ ਜਾਂਦੀ ਹੈ, ਔਰ ਸਾਨੂੰ ਇਸ ਤੋਂ ਖਬਰਦਾਰ ਹੋਣ ਦੀ ਲੋੜ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਇੱਥੇ ਇੱਕ ਗੱਲ ਮੈਂ ਹੋਰ ਸਵਾਲ ਦੇ ਰੂਪ ਦੇ ਵਿੱਚ ਤੁਹਾਨੂੰ ਪੁੱਛਣਾ ਚਾਹੂੰਗਾ। ਜਿਹੜਾ ਵਰਤਾਰਾ ਤੁਸੀਂ ਗੱਲ ਕੀਤੀ ਹੈ ਵੀ ਮੋਡਰੇਟ ਸਿੱਖ ਵਰਸਸ ਰੈਡੀਕਲ ਸਿੱਖ, ਇੱਕ ਮਾਹੌਲ ਕ੍ਰੀਏਟ ਕੀਤਾ ਜਾਂਦਾ, ਭਾਵੇਂ ਉਹ ਧਾਰਮਿਕ ਪਿੜ ਦੇ ਵਿੱਚ ਕੁਰਸੀਆਂ ਨੂੰ ਲੈ ਕੇ ਜਾਂ ਥੱਲੇ ਪੰਗਤ ਦੇ ਵਿੱਚ ਬੈਠਣ ਦੀ ਉਸ ਗੱਲ ਨੂੰ ਲੈ ਕੇ ਹੋਵੇ, ਜਾਂ ਹੁਣ ਖਾਲਿਸਤਾਨ ਦੇ ਵਿਰੋਧ ਜਾਂ ਉਹਦੇ ਪੱਖ ਦੇ ਵਿੱਚ ਲੈ ਕੇ ਹੋਵੇ, ਵੀ ਸਿੱਖਾਂ ਨੂੰ ਆਪਸ ਦੇ ਵਿੱਚ ਲੜਾਉਣ ਵਾਲੀ ਜਿਹੜੀ ਨੀਤੀ ਹੈ ਉਹ ਦੇਖੀ ਜਾਂਦੀ ਹੈ। ਮਤਲਬ ਇਹਦੀ ਬੈਕਗਰਾਉਂਡ ਦੇ ਵਿੱਚ ਮੈਂ ਸਮਝਣਾ ਚਾਹੂੰਗਾ, ਕਿਉਂਕਿ ਜਦੋਂ ਅਸੀਂ ਹਿਸਟਰੀ ਦੇ ਵਿੱਚ ਦੇਖਦੇ ਹਾਂ, ਸਿੱਖ ਹਿਸਟਰੀ ਦੇ ਵਿੱਚ, ਮਤਲਬ ਮੁਗਲਾਂ ਦੇ ਟਾਈਮ ਪੀਰੀਅਡ ਹੋਵੇ, ਅੰਗਰੇਜ਼ਾਂ ਦਾ ਟਾਈਮ ਪੀਰੀਅਡ ਹੋਵੇ, ਕਿਤੇ ਵੀ ਤੁਹਾਨੂੰ ਇਹ ਨਹੀਂ ਨਜ਼ਰ ਆਉਂਦਾ ਕਿ ਸਿੱਖ ਹੀ ਆਪਣੇ ਸਿੱਖਾਂ ਦੇ ਸਾਹਮਣੇ ਜਾ ਕੇ ਲੜੇ ਆ। ਮਤਲਬ ਇਹ ਕਹਿ ਲਓ ਵੀ ਸਿੱਖ ਕੁਹਾੜੀ ਦਾ ਦਸਤਾ ਬਣੇ ਹੋਣ। ਜਿਹੜੀ ਹੁਕੂਮਤ ਹੈ ਉਹਨਾਂ ਦਾ ਪੱਖ ਪੂਰਦਿਆਂ ਸਿੱਖਾਂ ਨੇ ਆਪਣੇ ਹੀ ਕੌਮ ਦੇ ਹਿੱਤਾਂ ਦੇ ਖਿਲਾਫ ਜਾ ਕੇ ਲੜਾਈ ਲੜੀ ਹੋਵੇ ਜਾਂ ਦੂਜੇ ਪਾਸੇ ਜਾ ਕੇ ਖਲੋਤੇ ਹੋਣ। ਇਹ ਵਰਤਾਰਾ 47 ਤੋਂ ਬਾਅਦ ਸਾਹਮਣੇ ਆਉਂਦਾ, ਉਹ ਪੁਲਿਸ ਦੇ ਵਿੱਚ ਹੋਵੇ ਜਾਂ ਅਦਰਵਾਈਜ਼। ਜਦੋਂ ਅਸੀਂ ਦੇਖਦੇ ਹਾਂ 84 ਦੇ ਵਿੱਚ ਵੀ ਹੁਣ ਆਮ ਹੀ ਇਹ ਗੱਲ ਕਹੀ ਜਾਂਦੀ ਹੈ ਕਿ ਜੀ ਜਿਹੜੇ ਪੁਲਿਸ ਵਾਲੇ ਮਰੇ ਉਹ ਵੀ ਸਿੱਖ ਸੀ, ਜਿਹੜੇ ਖਾੜਕੂ ਮਰੇ ਉਹ ਵੀ ਸਿੱਖ ਸੀ, ਦੋਵੇਂ ਪਾਸੇ ਸਿੱਖ ਸੀ। ਮਤਲਬ ਇਹ ਵਰਤਾਰਾ ਕੀ ਹੈ ਜਿਹੜਾ ਸਾਨੂੰ ਆਪਸ ਦੇ ਵਿੱਚ ਹੀ ਲੜਾਉਂਦਾ ਤੇ ਨਾਲ ਹੀ ਨਾਲ ਸਾਨੂੰ ਸਾਡਾ ਜਿਹੜਾ ਕੌਮੀ ਪੱਖ ਹੈ ਉਹਨੂੰ ਵੀ ਹਰਟ ਕਰਦਾ। ਦੇਖੋ, ਮੁਗਲਿਆ ਦੌਰ ਬਾਰੇ ਤਾਂ ਵਿਦ ਸਰਟਨਟੀ ਕਿਹਾ ਜਾ ਸਕਦਾ ਹੈ ਕਿ ਕੋਈ ਐਸਾ ਸਿੱਖ ਨਹੀਂ ਸੀ ਜਿਹੜਾ ਉਹਨਾਂ ਦੀ ਫੌਜ ਦੇ ਵਿੱਚ ਜਾ ਕੇ
ਲੜਿਆ ਹੋਏ। ਹਾਲਾਂ ਅੰਗਰੇਜ਼ ਪੀਰੀਅਡ ਦੇ ਵਿੱਚ ਮੈਂ ਸਮਝਦਾ ਜਦੋਂ ਅਸੀਂ 98 ਸਾਲ ਦਾ ਬ੍ਰਿਟਿਸ਼ ਕਲੋਨੀਅਲ ਪੀਰੀਅਡ ਦੇਖਦੇ ਹਾਂ ਔਰ ਉਹਨਾਂ ਨੇ ਜਿਹੜਾ ਸਭ ਤੋਂ ਵੱਡਾ ਡੈਮੇਜ ਕੀਤਾ ਕਿ ਇੱਕ ਮਰਸਨਰੀ ਕੈਰੈਕਟਰ ਜਿਹੜਾ ਸਿੱਖਾਂ ਦੇ ਵਿੱਚ ਵੀ ਉਹਨਾਂ ਨੇ ਖੜਾ ਕੀਤਾ। ਜ਼ਾਹਰ ਹੈ ਬਾਕੀ ਕੌਮਾਂ 'ਚ ਤਾਂ ਵੀ ਹੋਏਗਾ, ਲੇਕਿਨ ਜਿਹੜੀ ਸਿੱਖਾਂ ਦੀ ਸਪਿਰਿਟ ਸੀ ਕਿ ਭਾਈ ਉਹਨਾਂ ਨੇ ਸਿਰਫ ਤੇ ਸਿਰਫ ਆਪਣੀ ਆਜ਼ਾਦੀ, ਆਪਣੇ ਝੰਡੇ, ਆਪਣੇ ਕੌਮੀ ਘਰ, ਆਪਣੇ ਖਾਲਸਾ ਰਾਜ ਦੇ ਲਈ ਲੜਨਾ, ਉਹ ਬਦਲਿਆ। ਯੂਨੀਅਨ ਜੈਕ ਦੇ ਲਈ ਉਹ ਲੜੇ ਵੀ, ਪਰ ਇਸ ਨਾਲੋਂ ਵੀ ਬਦਤਰ ਸੀ ਕਿ ਉਹਨਾਂ ਨੇ ਸਿਵਲ ਸੁਸਾਇਟੀ ਦੇ ਅੰਦਰ ਉਸ ਕਿਸਮ ਦੀ ਕਲਾਸ ਸਰਦਾਰ ਬਹਾਦਰ, ਜੈਲਦਾਰ, ਸਫੇਦਪੋਸ਼ ਇਸ ਕਿਸਮ ਦੇ ਪੈਦਾ ਕੀਤੇ ਜਿਹੜੇ ਉਹਨਾਂ ਦੀ ਕੁਹਾੜੀ ਦਾ ਦਸਤਾ ਬਣਨ ਲਈ ਤਿਆਰ ਸੀ। ਔਰ ਜੇ ਤੁਸੀਂ ਫਰੀडम ਸਟਰਗਲ ਦੇਖੋ ਤੇ ਉਸ ਦੇ ਵਿੱਚ ਇਸ ਕਲਾਸ ਨੇ ਜਿਹੜਾ ਇੱਕ ਅਹਿਮ ਰੋਲ ਅਦਾ ਕੀਤਾ ਪਰਸੀਕਿਊਸ਼ਨ ਦੇ ਲਈ ਦੂਸਰਿਆਂ ਦੀ। ਔਰ ਇਹ ਪੀਰੀਅਡ ਵਿੱਚ ਜਦੋਂ ਅਸੀਂ ਪੰਜਾਬ ਪੁਲਿਸ ਦੇ ਵੀ ਇਵਨ ਜ਼ੁਲਮਾਂ ਦੀ ਗੱਲ ਕਰਦੇ ਹਾਂ ਜਾਂ ਬਾਕੀ ਪੁਲਿਸ ਸਟਰਕਚਰ ਦਾ, ਇਹ ਸਾਰਾ ਬ੍ਰਿਟਿਸ਼ ਪੀਰੀਅਡ ਦਾ ਹੀ ਖੜਾ ਕੀਤਾ ਹੋਇਆ। ਸੋ ਉਹ ਜਿਹੜਾ ਮਰਸਨਰੀ ਕੈਰੈਕਟਰ ਉਹਨਾਂ ਨੇ ਖੜਾ ਕੀਤਾ, ਭਾਵੇਂ ਉਹ ਫੌਜ ਦੇ ਵਿੱਚ ਸੀ, ਭਾਵੇਂ ਉਹ ਸਿਵਲ ਦੇ ਵਿੱਚ ਵੀ ਰਾਏ ਬਹਾਦਰ, ਸਰਦਾਰ ਬਹਾਦਰ, ਖਾਨ ਬਹਾਦਰ ਕਿਸਮ ਦੀ ਕਲਾਸ ਖੜੀ ਕੀਤੀ ਹੋਈ ਸੀ। ਉਹੀ ਪੋਸਟ 47 ਅਸੀਂ ਦੇਖਦੇ ਹਾਂ ਕਿ ਸਰਕਾਰ ਭਗਤ ਬਣੇ ਔਰ ਉਹਦੇ ਚ ਕੱਲਾ ਇਹੀ ਨਹੀਂ ਕਿ ਵੀ ਸਿਵਲ ਸੁਸਾਇਟੀ 'ਚ ਲੋਕ ਸੀ। ਹੁਣੇ ਮਹਾਰਾਜਾ ਪਟਿਆਲੇ ਦੇ ਖਾਨਦਾਨ ਦੀ ਹਿਸਟਰੀ ਦੇਖ ਲਓ, ਈਵਨ ਬਾਕੀ ਜਿੰਨੇ ਵੀ ਦੇਸੀ ਰਾਜੇ ਸੀ ਉਹਨਾਂ ਦਾ ਰੋਲ ਕੀ ਰਿਹਾ ਅੰਗਰੇਜ਼ਾਂ ਦੇ ਪੀਰੀਅਡ 'ਚ, ਕਿਉਂਕਿ ਉਸ ਤੋਂ ਪਹਿਲਾਂ ਹੀ ਜਦੋਂ ਅਸੀਂ ਅੰਗਰੇਜ਼ਾਂ ਦੇ ਪੀਰੀਅਡ ਦੀ ਗੱਲ ਕਰਦੇ ਹਾਂ ਇਹ ਪਟਿਆਲਾ, ਨਾਭਾ, ਜੀਂਦ, ਫਰੀਦਕੋਟ ਇਹ ਸਾਰੇ ਅੰਗਰੇਜ਼ਾਂ ਦੀ ਸ਼ੈਲਟਰ 'ਚ ਚਲੇ ਗਏ ਸੀ। ਔਰ ਇਹ ਆਪਣੇ ਸਿੱਖ ਰਾਜ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਨੂੰ ਡਿਸਟਰੋਏ ਕਰਨ ਦੇ ਲਈ ਉਹਨਾਂ ਦੇ ਨਾਲ ਤਾਬਨ ਕਰ ਰਹੇ ਸੀ ਪਟਿਆਲੇ ਵਾਲੇ ਖਾਸ ਤੌਰ ਤੇ। ਸੋ ਮੈਂ ਸਮਝਦਾ ਹਾਂ ਵੀ 47 ਤੋਂ ਬਾਅਦ ਕਿਉਂਕਿ ਇਹਨਾਂ ਦੇ ਕੋਲ ਮੋਰ ਜਿਹੜਾ ਇਹ ਚਾਣਕਿਆ ਦੇ ਪੁੱਤਰ ਨੇ, ਇਹ ਸਾਡੇ ਇਨਸਾਈਡ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝਦੇ ਨੇ। ਮੁਗਲਾਂ ਜਾਂ ਦੂਜੇ ਵੇਲੇ ਤਾਂ ਘੱਟੋ ਘੱਟ ਲਾਈਨ ਖਿੱਚੀ ਹੋਈ ਸੀ ਨਾ ਕਿ ਵੀ ਤੁਹਾਡੇ ਸਾਹਮਣੇ ਚੈਲੰਜ ਕੀ ਹੈ। ਸੋ ਇਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਸਿੱਖਾਂ ਦੇ ਵਿੱਚ ਪੋਸਟ 47 ਇੱਕ ਲੈਵਲ ਤੇ ਨਹੀਂ ਹੈ ਜੀ, ਮੁਗਲਾਂ ਨੇ ਔਰ ਦੂਸਰੇ ਪੀਰੀਅਡ ਦੀ ਅਸੀਂ ਗੱਲ ਜੇ ਅੱਜ ਦੇਖੀਏ, ਇਹਨਾਂ ਨੇ 47 ਤੋਂ ਬਾਅਦ ਇੱਕਦਮ ਪਹਿਲਾਂ ਤਾਂ ਧਾਰਮਿਕ ਤੌਰ ਦੇ ਉੱਤੇ ਡਿਵੀਜ਼ਨ ਖੜੀ ਕੀਤੀ। ਆ ਸਾਰੇ ਨਰਕਧਾਰੀ, ਰਾਧਾ ਸੁਆਮੀ, ਆਸ਼ੂਤੋਸ਼ੀਏ, ਇਹ ਸੌਦਾ ਸਾਧ ਜਾਂ ਦੂਜਾ 47 ਤੋਂ ਬਾਅਦ ਇਹਨਾਂ ਦੀ ਤੁਹਾਨੂੰ ਲਾਈਨ ਲੱਗੀ ਦੱਸੇਗੀ ਕਿ ਕਿਵੇਂ ਉਹਨਾਂ ਨੇ ਪੈਟਰਨਾਈਜ਼ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਉਹਨਾਂ ਨੂੰ ਖੜਾ ਕੀਤਾ ਜਾਏ। ਫਿਰ ਜਦੋਂ ਮੁੱਖ ਧਾਰਾ ਸਿੱਖਾਂ ਨੇ ਇਹਦਾ ਵਿਰੋਧ ਕੀਤਾ, ਤੁਸੀਂ ਦਿੱਲੀ ਦੇ ਵਿੱਚ ਗੋਲੀ ਚਲਾਈ ਜਾਂਦੀ ਹੈ ਜਦੋਂ ਨਰਕਧਾਰੀਆਂ ਦੇ ਖਿਲਾਫ ਪੀਸਫੁਲ ਪ੍ਰੋਟੈਸਟ ਹੁੰਦਾ ਹੈ, ਉਹਦੇ ਚ ਈਵਨ ਅਵਤਾਰ ਸਿੰਘ ਕੋਹਲੀ ਜਿਹੜੇ ਦਿੱਲੀ ਕਮੇਟੀ ਦੇ ਪ੍ਰਧਾਨ ਸੀ ਉਹਨਾਂ ਦੀ ਡੈਥ ਹੁੰਦੀ ਹੈ। ਕਾਨਪੁਰ ਦੇ ਵਿੱਚ 18 ਤੋਂ ਜ਼ਿਆਦਾ ਸਿੱਖ ਮਾਰੇ ਜਾਂਦੇ ਨੇ। ਅੰਮ੍ਰਿਤਸਰ ਦੇ ਤਾਂ ਪਤਾ ਹੀ ਹੈ ਕਿ ਕੀ ਹੋਇਆ 13 ਅਪ੍ਰੈਲ 1978 ਨੂੰ। ਸੋ ਫਿਰ ਉਹਨੂੰ ਮੀਡੀਆ ਰਾਹੀਂ ਕੀਤਾ ਕਿ ਜੇ ਸਿੱਖਾਂ ਦਾ ਆਪਸ ਵਿੱਚ ਲੜ ਰਹੇ, ਉਸ ਤੋਂ ਤੁਸੀਂ ਠੀਕ ਕਿਹਾ ਕਿ 47 ਤੋਂ ਪਹਿਲਾਂ ਬੇਸ਼ੱਕ ਥੋੜੇ ਬਹੁਤ ਕੋਈ ਸਹਿਜਧਾਰੀ ਹੈ, ਕੋਈ ਉਦਾਸੀ, ਨਿਰਬਲੇ ਇਹ ਭੇਖ ਐਗਜ਼ਿਸਟ ਕਰਦੇ ਸੀ, ਪਰ ਕੋਈ ਕਨਫਲਿਕਟ ਦੀ ਲਾਈਨ ਨਹੀਂ ਸੀ। ਇਹਨਾਂ ਨੇ ਉਹਨਾਂ ਨੂੰ ਐਮਪਾਵਰ ਕਰਕੇ ਬਰਾਬਰ ਲਿਆ ਕੇ ਖੜਾ ਕਰਤਾ। ਹੁਣ ਸੌਦਾ ਸਾਧ ਦੇ ਮਾਮਲੇ 'ਚ ਦੇਖ ਲਓ ਕਿਸ ਹੱਦ ਤੱਕ ਉਹ ਗਏ। ਸਲਾਬਤਪੁਰੇ ਚੋਂ ਨਿਕਲ ਕੇ ਉਹਨਾਂ ਨੇ ਕੀ ਕੀਤਾ, ਬਰਾਬਰ ਜਾਮੇ ਇਨਸਾਨ ਬਣਾ ਕੇ ਔਰ ਅੱਜ ਤੱਕ ਵੀ ਉਹਨਾਂ ਨੂੰ ਪੈਟਰਨਾਈਜ਼ ਕਰ ਰਹੇ ਨੇ, ਉਹਨੂੰ ਕਿਵੇਂ ਜੇਲ੍ਹ 'ਚੋਂ ਪੈਰੋਲ ਵੀ ਦੇ ਰਹੇ ਨੇ, ਦੂਜਾ ਵੀ ਕਰ ਰਹੇ ਨੇ। ਸੋ ਪੋਲੀਟਿਕ ਪਹਿਲਾਂ ਉਹਨਾਂ ਨੇ ਰਿਲੀਜੀਅਸ ਅਰੀਨਾ 'ਚ ਮੋਡਰੇਟ ਔਰ ਫੰਡਾਮੈਂਟਲਿਸਟ ਕ੍ਰੀਏਟ ਕੀਤੇ। ਨਿਰੰਕਾਰੀਆਂ ਨੂੰ ਵੀ ਜਦੋਂ ਮੀਡੀਆ ਇੰਡੀਅਨ ਕਹਿੰਦਾ ਸੀ ਉਹਨਾਂ ਨੂੰ ਮੋਡਰੇਟ ਸਿੱਖ ਕਹਿੰਦੇ ਸੀ ਕਿ ਜੀ ਉਹ ਫੰਡਾਮੈਂਟਲਿਸਟ ਉਹ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ। ਫਿਰ ਅਸੀਂ ਪੋਲੀਟੀਕਲ ਅਰੀਨਾ 'ਚ 80s 'ਚ ਦੇਖਦੇ ਹਾਂ ਸੰਤ ਭਿੰਡਰਾਂ ਵਾਲਿਆਂ ਨੂੰ ਐਜ਼ ਏ ਫੰਡਾਮੈਂਟਲਿਸਟ, ਲੌਂਗੋਵਾਲ ਨੂੰ ਐਜ਼ ਏ ਮੋਡਰੇਟ ਕਿ ਜੀ ਉਹ ਤਾਂ ਫੰਡਾਮੈਂਟਲਿਸਟ ਨੇ, ਔਰ ਫਿਰ ਫੰਡਾਮੈਂਟਲਿਸਟ ਨੂੰ ਐਕਸਟ੍ਰੀਮਿਸਟ ਬਣਾਤਾ, ਫਿਰ ਦਹਿਸ਼ਤਗਰਦ ਬਣਾਤਾ। ਸੋ ਮੈਂ ਸਮਝਦਾ ਹਾਂ ਵੀ ਇਹ ਜਿਹੜਾ ਸਾਰਾ ਹੀ ਪਾਰਟ ਹੈ। ਔਰ ਜਿਵੇਂ ਅਸੀਂ ਕੁਰਸੀਆਂ ਦੇ ਮੁੱਦੇ ਤੇ ਦੇਖਿਆ, ਉਹ ਤਾਂ ਬਿਲਕੁਲ ਹੀ ਸਾਹਮਣੇ ਆ ਗਿਆ ਵੀ ਕਿਵੇਂ ਗਵਰਨਮੈਂਟ ਨੇ ਉਸ ਗਰੁੱਪ ਨੂੰ ਪੈਟਰਨਾਈਜ਼ ਕੀਤਾ। ਔਰ ਹੁਣ ਉਹ ਲਫ਼ਜ਼ ਫੰਡਾਮੈਂਟਲਿਸਟ ਦੀ ਥਾਂ ਤੇ ਕਈ ਵਾਰ ਰੈਡੀਕਲ ਇਸਤੇਮਾਲ ਕਰਦੇ ਨੇ ਔਰ ਸੈਪਰੇਟਿਸਟ ਵੀ ਇਸਤੇਮਾਲ ਹੁੰਦਾ ਹੈ, ਪਰ ਰੈਡੀਕਲ ਐਂਡ ਟੈਰਰਿਜ਼ਮ, ਖਾਲਿਸਤਾਨੀ ਟੈਰਰਿਸਟ ਲਫ਼ਜ਼ ਇਸਤੇਮਾਲ ਹੁੰਦਾ ਹੈ, ਜਿਹਨੂੰ ਇਹ ਸਿੱਖ ਟੈਰਰਿਸਟ ਵੀ ਕਹਿੰਦੇ ਰਹੇ। ਜਦੋਂ ਸਾਰੀ ਕੌਮ ਨੂੰ ਭੰਨਣਾ ਹੈ, ਏਅਰ ਇੰਡੀਆ ਦੇ ਮਾਮਲੇ ਸਿੱਖ ਟੈਰਰਿਸਟ ਕਹਿੰਦੇ ਰਹੇ। ਸੋ ਇਹ ਜਿਹੜੀ ਨੈਰੇਟਿਵ ਸਿਰਜਿਆ ਜਾਂਦਾ ਹੈ, ਡੈਫੀਨੇਸ਼ਨਸ ਘੜੀਆਂ ਜਾਂਦੀਆਂ, ਇਹ ਦੁਸ਼ਮਣ ਇਸ ਦੇ ਵਿੱਚ ਬਹੁਤ ਮਾਹਰ ਹੈ ਕਿਉਂਕਿ 4000 ਸਾਲ ਤੋਂ ਇਹੀ ਕੰਮ ਕਰਦੇ ਰਹੇ ਨੇ। ਸਾਮ ਦਾਮ ਦੰਡ ਭੇਦ ਇਹਨਾਂ ਦੇ ਚਾਣਕਿਆ ਨੇ ਦਿੱਤਾ ਹੋਇਆ, ਜ਼ਾਤ ਪਾਤੀ ਸਿਸਟਮ ਇਹਨਾਂ ਨੇ ਹੀ ਦਿੱਤਾ ਹੈ। ਸੋ ਡਿਵੀਜ਼ਨ ਕਿਵੇਂ ਕ੍ਰੀਏਟ ਕਰਨੀ ਹੈ, ਭੇਦ ਕਿਵੇਂ ਕ੍ਰੀਏਟ ਕਰਨਾ ਹੈ, ਡਿਵਾਈਡ ਕਿਵੇਂ ਕਰਨਾ ਹੈ, ਨੋਬਡੀ ਨੋਜ਼ ਬੈਟਰ ਦੈਨ them।
ਨਹੀਂ ਡਾਕਟਰ ਸਾਹਿਬ ਬਿਲਕੁਲ ਤੇ ਇਹ ਗੱਲ ਨੂੰ ਸਮਝਣਾ ਵੀ ਮੈਂ ਕਹਿਣਾ ਵੀ ਬਹੁਤ ਜ਼ਰੂਰੀ ਆ, ਕਿਉਂਕਿ ਜਿੰਨੀ ਦੇਰ ਤੱਕ ਤੁਸੀਂ ਇਹ ਗੱਲਾਂ ਨਹੀਂ ਸਮਝਦੇ ਉਨੀ ਦੇਰ ਤੱਕ ਤੁਸੀਂ ਆਪਣੇ ਹੀ ਲੋਕਾਂ ਦਾ ਨਹੀਂ ਤੁਸੀਂ ਨੁਕਸਾਨ ਕਰਨ ਵੱਲ ਤੁਰ ਪੈਂਦੇ ਹੋ, ਉਹ ਭਾਵੇਂ ਡੈਲੀਬਰੇਟਲੀ ਹੋਵੇ ਜਾਂ ਤੁਸੀਂ ਕਿਸੇ ਥਾਂ ਦੇ ਉੱਤੋਂ ਵਰਤੇ ਜਾ ਰਹੇ ਹੋਵੋ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਇੱਥੇ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਨੂੰ ਇੱਥੋਂ ਕੰਟੀਨਿਊ ਕਰਾਂਗੇ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਇਟਲੀ ਵਿਖੇ ਅਗਲਾ ਪੜਾਅ। ਵਿਚੈਂਸਾ ਕਾਸਤੇ ਗੰਬੈਰਤੋ ਵਿਖੇ ਖਾਲਿਸਤਾਨ ਦੀਆਂ ਵੋਟਾਂ 17 ਜੁਲਾਈ ਦਿਨ ਐਤਵਾਰ ਨੂੰ ਬਾਸਕਟਬਾਲ ਦੇ ਸਟੇਡੀਅਮ ਪੈਲਾਸਾਤੋ ਡੇਲੋ ਸਪੋਰਟਸ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ +39 327 583 0424। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਅਸੀਂ ਪਿਛਲੇ 3 ਸੈਗਮੈਂਟਸ ਦੇ ਵਿੱਚ ਮਤਲਬ ਅਸੀਂ ਏਜੰਸੀਆਂ ਦੇ ਉੱਤੇ ਫੋਕਸ ਰਿਹਾ ਪਿਛਲੇ ਪੀਰੀਅਡ ਦੇ ਵਿੱਚ, ਹੋਵੇ 84 ਤੋਂ ਬਾਅਦ 에ਅਰ ਇੰਡੀਆ ਬੰਬਿੰਗ ਦੀ ਗੱਲ ਹੋਵੇ ਜਾਂ ਜਿਹੜਾ ਵਰਤਾਰਾ ਅੱਜ ਵਾਪਰਿਆ, ਅਸੀਂ ਬੀਤੇ ਕੱਲ ਰਿਪੁਦਮਨ ਸਿੰਘ ਮਲਿਕ ਹੋਰਾਂ ਦੇ ਮਰਡਰ ਦੀ ਗੱਲ ਕੀਤੀ ਹੈ, ਉਹਦੇ ਉਸ ਹਵਾਲੇ ਨਾਲ ਗੱਲ ਹੋਵੇ ਜਾਂ ਓਵਰਆਲ ਮਤਲਬ ਇੱਕ ਏਜੰਸੀਆਂ ਦੀ ਇੱਥੇ ਬੈਠ ਕੇ ਜਿਹੜੀਆਂ ਇੰਡੀਅਨ ਡੀਪ ਸਟੇਟ ਦੀ ਤੁਸੀਂ ਗੱਲ ਕਰਦੇ ਹੋ, ਮਤਲਬ ਇਹਨੂੰ ਮੈਂ ਪਹਿਲਾਂ ਥੋੜਾ ਜਿਹਾ ਸਮਝਣਾ ਚਾਹੁੰਦਾ ਵੀ ਜਦੋਂ ਅਸੀਂ, ਕਿਉਂਕਿ ਕੋਈ ਚੀਜ਼ ਹੁੰਦੀ ਤੁਹਾਨੂੰ ਸਾਹਮਣੇ ਨਜ਼ਰ ਆ ਰਹੀ ਹੁੰਦੀ ਹੈ ਵੀ ਇਹ ਘਟਨਾਕ੍ਰਮ ਇਸ ਹਿਸਾਬ ਨਾਲ ਵਾਪਰਿਆ ਤੇ ਇਹਦੇ ਵਿੱਚ ਆ ਤੁਹਾਨੂੰ ਨਜ਼ਰ ਆ ਰਿਹਾ, ਮੀਡੀਆ ਦੇ ਵਿੱਚ ਹੁੰਦਾ ਕੋਈ ਬੰਦਾ ਆ, ਕੋਈ ਕਲਪਰੇਟ ਹੈ, ਕੋਈ ਤੁਹਾਡੇ ਸਾਹਮਣੇ ਚੀਜ਼ ਨਜ਼ਰ ਆ ਰਹੀ ਹੈ, ਪਰ ਜਿਹੜੀਆਂ ਐਕਟੀਵਿਟੀਜ਼ ਦੀ ਗੱਲ ਜਾਂ ਜਿਹੜੇ ਘਟਨਾਕ੍ਰਮ ਦੀ ਗੱਲ ਅਸੀਂ ਕਰਦੇ ਹਾਂ ਜਾਂ ਤੁਸੀਂ ਉਹ ਕਰ ਰਹੇ ਹੋ, ਇਹ ਨਜ਼ਰ ਨਹੀਂ ਆਉਂਦੇ ਹੈਗੇ। ਇਹ ਕਿਤੇ ਵੀ ਗੱਲ ਸਪਸ਼ਟ ਨਹੀਂ ਹੁੰਦੀ, ਸਿੱਧੀ ਨਜ਼ਰ ਨਹੀਂ ਆਉਂਦੀ। ਇਸ ਕਰਕੇ ਮਤਲਬ ਇੱਕ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਜਾਂ ਇੱਕ ਦੁਬਿਧਾ ਹੁੰਦੀ ਹੈ ਵੀ ਤੁਸੀਂ ਸਾਡੇ ਲੋਕਾਂ ਨੂੰ, ਕੌਮ ਨੂੰ ਇਹ ਗੱਲ ਸਮਝਾਉਣੀ ਕਿਵੇਂ ਆ, ਉਹਨਾਂ ਨੂੰ ਇਹ ਗੱਲਾਂ ਦਿਖਾਉਣੀਆਂ ਕਿਵੇਂ ਨੇ ਵੀ ਇਹ ਵਰਤਾਰਾ ਇਸ ਤਰੀਕੇ ਨਾਲ ਨਹੀਂ ਜਿਵੇਂ ਤੁਸੀਂ ਸਿੱਧਾ ਇਹਨੂੰ ਦੇਖ ਰਹੇ ਹੋ, ਬਲਕਿ ਇਹਦੀ ਤਾਰ ਜਾਂ ਇਹਦੀ ਕੁੰਡੀ ਕਿਤੇ ਹੋਰ ਜਾ ਕੇ ਜੁੜਦੀ ਹੈ। ਇਹ ਸਮਝਣਾ ਬਹੁਤ ਜ਼ਰੂਰੀ ਹੈ। ਮਤਲਬ ਇਹਨੂੰ ਕਾਊਂਟਰ ਕਿਵੇਂ ਕਰਨਾ ਉਹ ਇੱਕ ਬਾਅਦ ਦਾ ਸਵਾਲ ਹੈ, ਪਰ ਸਮਝਣਾ ਪਹਿਲਾਂ ਜ਼ਰੂਰੀ ਹੈ। ਸੋ ਉਸ ਹਵਾਲੇ ਨਾਲ ਤੁਸੀਂ ਇਹ ਸਾਰੇ ਘਟਨਾਕ੍ਰਮ ਨੂੰ ਕਿਵੇਂ ਦੇਖਦੇ ਹੋ? 84 ਦਾ ਟਾਈਮ ਪੀਰੀਅਡ ਹੋਵੇ ਉਹ ਤੋਂ ਬਾਅਦ ਦਾ, ਜਾਂ ਜੋ ਅੱਜ ਵਰਤਾਰਾ ਅਸੀਂ ਦੇਖਦੇ ਹਾਂ, ਮੀਡੀਆ ਦੇ ਵਿੱਚ ਖਬਰਾਂ ਜ਼ਰੂਰ ਆਉਂਦੀਆਂ ਨੇ, ਪਰ ਜਿੰਨੀ ਦੇਰ ਤੱਕ ਉਹ ਜਰਮਨ ਵਾਲੀ ਕਨਵਿਕਸ਼ਨ ਨਹੀਂ ਹੁੰਦੀ ਜਾਂ ਉਹ ਪ੍ਰੂਫ ਨਹੀਂ ਸਾਹਮਣੇ ਆਉਂਦਾ, ਉਨੀ ਦੇਰ ਤੱਕ ਲੋਕਾਂ ਨੂੰ ਸਮਝਾਉਣਾ ਵੀ ਔਖਾ ਹੁੰਦਾ। ਦੇਖੋ, ਇੱਕ ਗੱਲ ਦਾ ਧਿਆਨ ਰਹੇ ਕਿ ਮੈਜੋਰਿਟੀ ਲੋਕ ਕਿਸੇ ਵੀ ਜ਼ਮਾਨੇ 'ਚ, ਕਿਸੇ ਵੀ ਸੁਸਾਇਟੀ 'ਚ, ਦੁਨੀਆ ਦੇ ਕਿਸੇ ਵੀ ਹਿੱਸੇ 'ਚ, ਉਹਨਾਂ ਦਾ ਜਿਸ ਦੇ ਲਈ ਲਫ਼ਜ਼ ਜੇ ਮੈਂ ਇਹ ਕਹਾਂ ਕਿ ਵੀ ਉਹਨਾਂ ਦੀਆਂ ਅੱਖਾਂ ਬੰਦ ਹੁੰਦੀਆਂ ਨੇ ਤੇ ਸ਼ਾਇਦ ਇਹ ਜਸਟਿਸ ਨਹੀਂ ਹੋਏਗਾ, ਇਹ ਹੁੰਦਾ ਹੈ ਕਿ ਉਹਨਾਂ ਨੂੰ ਜੋ ਕੁਝ ਪਹਿਲਾਂ ਪਰੋਸਿਆ ਜਾਂਦਾ ਹੈ ਉਹ ਉਹਨੂੰ ਮਨਜ਼ੂਰ ਕਰ ਲੈਂਦੇ ਨੇ, ਐਕਸੈਪਟ ਕਰ ਲੈਂਦੇ ਨੇ। ਔਰ ਤੁਸੀਂ ਅੱਜ ਵੀ ਦੇਖੋਗੇ ਕਿ ਕਿਸੇ ਘਟਨਾਕ੍ਰਮ ਨਾਲ ਰਿਲੇਟਡ ਜਿਹੜਾ ਨੈਰੇਟਿਵ ਪਹਿਲਾਂ ਆ ਜਾਂਦਾ ਹੈ, ਜਿਹੜੀ ਖਬਰ, ਉਹੀ ਸਾਰੇ ਪਾਸੇ ਘੁੰਮ ਰਹੀ ਹੁੰਦੀ ਹੈ। ਔਰ ਮੈਜੋਰਿਟੀ ਲੋਕ ਜਿਸ ਚੀਜ਼ ਨੂੰ ਪੜ੍ਹਦੇ ਨੇ, ਹੁਣ ਤਾਂ ਟੀਵੀ ਨੇ ਉਹਨੂੰ ਹੋਰ ਸੌਖਾ ਕਰ ਦਿੱਤਾ ਹੈ, ਜਾਂ ਸੁਣਦੇ ਨੇ ਉਸ ਅਸਰ ਨੂੰ ਕਬੂਲਦੇ ਨੇ। ਸੋ ਇਹਨੂੰ ਹੀ ਅਸੀਂ ਮੇਕ ਬਿਲੀਵ ਸਿਚੁਏਸ਼ਨ ਵੀ ਕਹਿੰਦੇ ਹਾਂ। ਫਿਰ ਇਹ ਜਿਹੜੀ ਮਿਸ ਇਨਫੋਰਮੇਸ਼ਨ ਹੁੰਦੀ ਹੈ ਜਾਂ ਜਿਹਦੇ ਲਈ ਲਫ਼ਜ਼ ਅੱਜ ਕੱਲ੍ਹ ਡਿਸ ਇਨਫੋਰਮੇਸ਼ਨ ਵੀ ਯੂਜ਼ ਹੁੰਦਾ ਹੈ, ਇਹ ਕਈ ਵਾਰ ਇੰਨੀ ਜ਼ਿਆਦਾ ਥਰੋ ਕੀਤੀ ਜਾਂਦੀ ਹੈ ਕਿ ਸਿਚੁਏਸ਼ਨ ਕੀ ਹੈ ਕੀ ਨਹੀਂ, ਪਰ ਪਰਸੀਵ ਤੁਸੀਂ ਕਿਵੇਂ ਕਰਦੇ ਹੋ ਉਹੀ ਟਰੂ ਨੌਲੇਜ ਹੁੰਦਾ। ਔਰ ਇਹਦੇ ਤੇ ਜੇ ਤੁਸੀਂ ਪਲੇਟੋ, ਸੋਕਰੇਟਿਸ ਤੋਂ ਲੈ ਕੇ ਹੁਣ ਤੱਕ ਦੇ ਮਾਰਕ ਟਵੇਨ ਤੱਕ ਦੇ ਥਾਟਸ ਦੇਖੋਗੇ ਤੇ ਇਹ ਇੱਕ ਅਰੀਨਾ 'ਚ ਨਹੀਂ ਹੁੰਦਾ
ਪੋਲੀਟੀਕਲੀ, ਇਹ ਬਹੁਤ ਸਾਰੇ ਅਰੀਨਾਸ 'ਚ ਹੁੰਦਾ ਹੈ। ਕਈ ਚੀਜ਼ਾਂ ਤੁਹਾਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਨੇ। ਮੈਂ ਅੱਜ ਇੱਕ ਸਟੱਡੀ ਜਿਹੜੀ ਆਈ ਕਿ ਰੰਗ ਕਿਵੇਂ ਪ੍ਰਭਾਵਿਤ ਕਰਦੇ ਨੇ, ਕਿ ਭਾਈ ਇੰਗਲੈਂਡ ਦੇ ਗਰੁੱਪ ਨੇ ਲੱਭਿਆ ਵੀ ਜਿਹੜਾ ਪਿੰਕ ਰੰਗ ਹੈ, ਜੇ ਇਹ ਜਿਹੜੇ ਹਾਰਡ ਕ੍ਰਿਮੀਨਲ ਨੇ, ਹਾਰਡਨਡ, ਉਹਨਾਂ ਦੇ ਬੈਰਕਸ ਦੇ ਵਿੱਚ ਕੀਤਾ ਜਾਏ ਤਾਂ ਉਹਨਾਂ ਦਾ ਐਗਰੈਸਿਵ ਬਿਹੇਵੀਅਰ ਘਟ ਜਾਂਦਾ ਹੈ ਜੀ। ਔਰ ਉਹਨਾਂ ਨੇ ਕਿੰਨੇ ਸੈੱਲ ਜਿਹੜੇ ਨੇ ਉਹ ਪਿੰਕ ਪੇਂਟ ਕਰ ਦਿੱਤੇ ਔਰ ਦੂਸਰੇ। ਸੋ ਮਤਲਬ ਇਹ ਹੈ ਵੀ ਅਸੀਂ ਇਹ ਦੇਖਦੇ ਹਾਂ ਵੀ ਜਿਹੜੀ ਰੰਗ ਬੋਲਦੇ ਤਾਂ ਨਹੀਂ ਨੇ, ਲੇਕਿਨ ਨਾ ਬੋਲਣ ਵਾਲੀ ਚੀਜ਼ ਵੀ ਤੁਹਾਨੂੰ ਪ੍ਰਭਾਵਿਤ ਕਰਦੀ ਹੈ ਤੁਹਾਡੇ ਬਿਹੇਵੀਅਰ ਨੂੰ। ਸੋ ਇਸੇ ਤਰ੍ਹਾਂ ਜਦੋਂ ਇੱਕ ਖਾਸ ਕਿਸਮ ਦੀ ਚੀਜ਼ ਔਰ ਰਿਪੀਟਡਲੀ ਥਰੋ ਕੀਤੀ ਜਾਂਦੀ ਹੈ, ਮੈਜੋਰਿਟੀ ਉਹਨੂੰ ਬਿਲੀਵ ਕਰਦੀ ਹੈ। ਔਰ ਇਹੀ ਜਦੋਂ ਅਸੀਂ ਡਿਕਟੇਟਰਾਂ ਦੀ ਗੱਲ ਕਰਦੇ ਹਾਂ, ਉਹਨਾਂ ਦੀ ਕਾਮਯਾਬੀ, ਨਾਜ਼ੀਆਂ ਦੀ ਸਕਸੈਸ, ਹਿਟਲਰ ਨੂੰ ਉਹਨਾਂ ਨੇ ਕਿਵੇਂ ਲਾਰਜਰ ਦੈਨ ਗॉड ਬਣਾਇਆ, ਮੁਸੋਲਿਨੀ ਨੂੰ ਇਟਲੀ ਦੇ ਵਿੱਚ ਕਿਵੇਂ ਕਿ ਵੀ ਸਾਰੇ ਮਸਲਿਆਂ ਦਾ ਹੱਲ ਹੀ ਮੁਸੋਲਿਨੀ ਹੈ ਜੀ। ਅੱਜ ਭਾਰਤ ਦੇ ਵਿੱਚ ਉਹ ਵਰਤਾਰਾ ਤੁਸੀਂ ਮੋਦੀ ਦੇ ਹਵਾਲੇ ਨਾਲ ਦੇਖ ਰਹੇ ਹੋ ਕਿ ਮੋਦੀ ਨੂੰ ਜਿਹੜਾ ਇੱਕ ਟੋਟਲੀ ਅਨਪੜ੍ਹ, ਜਿਹਦਾ ਕਤਲਾਂ ਦੇ ਵਿੱਚ ਮੁਲਵਸ, ਇੱਕ ਪੂਰਾ ਫਰਾਡੀਆ ਬੰਦਾ, ਹਰ ਪਾਸਿਓਂ ਝੂਠ, ਕਿਸ ਕਿਸਮ ਦੇ ਜੁਮਲੇਬਾਜ਼ ਔਰ ਦੂਸਰੇ ਕਰਨ ਵਾਲਾ, ਪਰ ਤੁਸੀਂ ਅੱਜ ਦੇਖੋਗੇ ਕਿ ਉਹਨੂੰ 1 ਬਿਲੀਅਨ 400 ਮਿਲੀਅਨ ਲੋਕਾਂ ਦਾ ਹੀਰੋ ਬਣਾ ਕੇ ਮੋਦੀ ਹੈ ਤਾਂ ਮੁਮਕਿਨ ਹੈ। ਹੁਣ ਇਹ ਕਿਹਨੇ ਬਣਾਇਆ ਔਰ ਕੌਣ ਯਕੀਨ ਕਰਦਾ ਹੈ? ਉਸੇ ਹੀ ਨੇ। ਇਹ ਨਹੀਂ ਹੈ ਵੀ ਉਹਨੂੰ ਚੈਲੰਜ ਕਰਨ ਵਾਲੇ ਨਹੀਂ ਨੇ, ਉਹਨਾਂ ਦੀ ਕਮਿਊਨਿਟੀ ਚੋਂ ਹੀ, ਮੁਖਤਾਰਾ ਹਿੰਦੂ ਭਾਈਚਾਰੇ ਚੋਂ ਹੀ ਜਿਹੜੇ ਫੈਕਟਸ ਨਾਲ ਗੱਲ ਕਰ ਰਹੇ ਨੇ, ਉਹਨਾਂ ਨੂੰ ਕਹਿ ਰਹੇ ਨੇ ਜੀ ਦੇਖੋ ਤੁਸੀਂ ਕਹਿ ਰਹੇ ਹੋ ਦੇਸ਼ ਤਰੱਕੀ ਕਰ ਰਿਹਾ ਹੈ, ਡਾਲਰ ਦੇ ਮੁਕਾਬਲੇ 80 ਰੁਪਏ ਹੋ ਗਿਆ ਇੰਡੀਆ ਦਾ, ਟ੍ਰੇਡ ਇੰਨੀ ਘਟ ਗਈ, ਇੰਨਾ ਪਿੱਛੇ ਚਲਾ ਗਿਆ। ਤੁਸੀਂ ਕਹਿ ਰਹੇ ਹੋ ਚਾਈਨਾ ਦੇ ਨਾਲ ਅਸੀਂ ਪੂਰਾ ਰੱਖਾਂਗੇ ਤਾਂ ਉਹਨਾਂ ਦਾ ਤਾਂ ਜਿਹੜਾ ਉਹ ਬੈਲੈਂਸ ਵੱਧ ਗਿਆ, ਇੰਪੋਰਟ ਤੁਸੀਂ ਜ਼ਿਆਦਾ ਕਰ ਰਹੇ ਹੋ ਉਹਨਾਂ ਦਾ ਸਟਾਫ। ਲੇਕਿਨ ਤੁਸੀਂ ਦੇਖੋਗੇ ਜਦੋਂ ਇੱਕ ਨੈਰੇਟਿਵ ਬਿਲਟ ਕੀਤਾ ਹੁੰਦਾ, ਲੋਕ ਉਹ ਸੁਣਨ ਨੂੰ ਤਿਆਰ ਨਹੀਂ ਹੁੰਦੇ। ਹੁਣ ਇਹੀ ਕਾਰਨ ਅਲਟੀਮੇਟ, ਔਰ ਇਹੀ ਸ੍ਰੀਲੰਕਾ ਦੇ ਕ੍ਰਾਈਸਿਸ ਦੀ ਦੇਖ ਲਓ, ਇਹੀ ਗੋਟਾਬਿਆ, ਇਹੀ ਦੂਜੇ ਜਿਹੜੇ ਸਾਰੇ ਰਾਜਾ ਪਕਸੇ, ਮਹਿੰਦਰਾ, ਇਹ ਸਾਰੇ ਭਰਾ ਸੀ, ਕਿਉਂਕਿ ਲੋਕਾਂ 'ਚ ਹੇਟਰੇਡ ਤਮਿਲਾਂ ਦੇ ਲਈ, ਤਮਿਲ ਹਿੰਦੂਆਂ ਲਈ ਫੈਲਾਈ ਹੋਈ ਸੀ, ਕਿਉਂਕਿ ਉਹਨਾਂ ਨੇ ਉਹਨਾਂ ਦਾ ਐਂਡ ਕੀਤਾ ਬਿਲਕੁਲ ਬਰੂਟਲ ਤਰੀਕੇ ਨਾਲ, ਸਾਰੇ ਹਿਊਮਨ ਰਾਈਟ ਵਾਇਲੇਟ ਕਰਕੇ ਲੋਕਾਂ ਦੇ ਵਿੱਚ। ਉਹ ਬਾਕੀ ਉਹਨਾਂ ਦੇ ਖਾਨੇ ਬੰਦ ਹੋ ਗਏ ਲੋਕਾਂ ਦੇ, ਉਹਨਾਂ ਨੂੰ ਲੱਗਾ ਵੀ ਇਹੀ ਹੈ ਸਾਡਾ ਜਿਹੜਾ ਸਾਨੂੰ ਨਿਜ਼ਾਤ ਦਿਵਾ ਸਕਦਾ। ਔਰ ਅੱਜ ਅਸੀਂ ਦੇਖ ਰਹੇ ਹਾਂ ਕਿ ਸੁਸਾਇਟੀ ਕਿਸ ਕ੍ਰਾਈਸਿਸ ਜਾ ਕੇ ਐਂਡ ਹੋਈ ਹੈ। ਹੁਣ ਤੁਸੀਂ ਨੈਰੇਟਿਵ ਦੀ ਦੇਖੋ, ਔਰ ਮੈਂ ਹਰਤੋਸ਼ ਸਿੰਘ ਬੱਲ, ਪ੍ਰੋਮੀਨੈਂਟ ਜਰਨਲਿਸਟ ਹੈ, ਤਹਿਲਕਾ ਦੇ ਵੇਲੇ ਵੀ ਉਹਦਾ ਰੋਲ ਰਿਹਾ, ਮੈਂ ਉਹਦਾ ਟਵੀਟ ਦੇਖ ਰਿਹਾ ਸੀ। ਉਹਨੇ ਕਿਹਾ ਕਿ ਇਹ ਜਿਹੜਾ ਮਲਕ ਦੇ ਮਰਡਰ ਤੋਂ ਬਾਅਦ ਜਿਹੜਾ ਸਾਰਾ ਮੀਡੀਆ ਜਾਂ ਦੂਜੇ 'ਚ ਪ੍ਰੈਜ਼ੈਂਟ ਕੀਤਾ ਜਾ ਰਿਹਾ ਹੈ, ਉਹਦਾ ਰੋਲ 에ਅਰ ਇੰਡੀਆ ਦੇ ਹਵਾਲੇ ਨਾਲ ਕੀਤਾ ਜਾ ਰਿਹਾ ਜੀ। ਉਹਨੇ ਕਿਹਾ ਵੀ ਜਿਹੜਾ ਉਹਦਾ ਕਰੰਟ ਰੋਲ ਸੀ ਕਿ ਭਾਈ ਉਹ ਕਿਵੇਂ ਮੋਦੀ ਦਾ ਸਪੋਰਟਰ ਹੋ ਕੇ ਨਿਬੜਿਆ, ਕਿਵੇਂ ਉਹ ਮੋਦੀ ਦਾ ਐਡਮਾਇਰਰ, ਰਾਈਟ ਵਿੰਗ ਹਿੰਦੂਇਜ਼ਮ ਦੇ, ਹਿੰਦੂਤਵਾ ਦੇ ਨਾਲ ਉਹ ਕਿਵੇਂ ਜੁੜਿਆ, ਇਹਦਾ ਕਿਤੇ ਜ਼ਿਕਰ ਤੱਕ ਵੀ ਨਹੀਂ ਹੈ। ਹੁਣ ਉਹਦਾ ਜੇ ਜ਼ਿਕਰ ਉਹ ਕੈਨੇਡੀਅਨ ਕੰਟੈਕਸਟ ਉਹਦਾ ਜ਼ਿਕਰ ਕਰ ਰਹੇ ਨੇ, ਕਿਉਂਕਿ ਕੈਨੇਡੀਅਨ ਇਹੀ ਕਾਰਨ ਹੈ ਕਿ ਉਹਨਾਂ ਨੇ ਸਭ ਤੋਂ ਜ਼ਿਆਦਾ ਸਰਕੂਲੇਟ ਉਹ ਲੈਟਰ ਕੀਤਾ ਜਿਹੜਾ ਮਲਕ ਨੇ ਮੋਦੀ ਦੀ ਤਾਰੀਫ ਦੇ ਵਿੱਚ ਲਿਖਿਆ ਸੀ ਕਿ ਜੀ ਮੋਦੀ ਤਾਂ ਬਹੁਤ ਸਿੱਖਾਂ ਦਾ ਦੋਸਤ ਹੈ, ਜੋ ਸਿੱਖਾਂ ਲਈ ਕਰ ਰਿਹਾ ਕੋਈ ਹੋਰ ਨਹੀਂ। ਕਿਉਂਕਿ ਉੱਥੇ ਨੈਰੇਟਿਵ ਉਹਨਾਂ ਨੂੰ ਵਿਦਨ ਕੰਟਰੀ ਚਾਹੀਦਾ ਇਹ ਦੱਸਣ ਦੇ ਲਈ ਕਿ ਕਿਉਂਕਿ ਮੋਦੀ ਹਿੰਦੂਤਵੀ ਖੈਮੇ 'ਚ ਚਲਾ ਗਿਆ ਸੀ, ਇਸ ਲਈ ਖਾਲਿਸਤਾਨੀਆਂ ਨੇ ਉਹਦਾ ਐਂਡ ਕਰ ਦਿੱਤਾ ਹੈ। ਉੱਥੇ ਨੈਰੇਟਿਵ ਇਹ ਬਿਲਡ ਕਰ ਰਹੇ ਨੇ, ਦੇਖੋ ਜੀ ਵੀ ਅਲਟੀਮੇਟਲੀ ਜਿਹੜਾ ਹੈ ਦੋਜ਼ ਹੂ ਲਿਵ ਬਾਈ ਦਾ ਸੌਰਡ ਡਾਈ ਬਾਈ ਦਾ ਸੌਰਡ, ਕਿ ਜੀ ਦੇਖੋ ਹਿੰਸਾ ਦੇ ਨਾਲ ਉਹਨੇ ਮਾਰੇ ਸੀ, ਉਹਦੇ 'ਚ ਉਹ ਕੰਸਪਾਇਰ ਕੀਤਾ ਸੀ। ਔਰ ਦੂਜਾ ਉਹਨੂੰ ਬੱਬਰ ਹਾਲਾਂ ਜਦੋਂ ਰਿਪਦਮਨ ਸਿੰਘ ਮਲਕ ਰਿਲੀਜ਼ ਹੋ ਕੇ ਵੀ ਆਉਂਦੇ ਨੇ, ਐਕਵਿਟ ਹੁੰਦੇ ਨੇ, ਉਹਨਾਂ ਨੂੰ ਪੁੱਛਿਆ ਜਾਂਦਾ ਵੀ ਤੁਹਾਡੇ ਤੇ ਇਲਜ਼ਾਮ ਹੈ ਕਿ ਤੁਸੀਂ ਬੱਬਰ ਖਾਲਸਾ ਨੂੰ ਜਿਹਨੇ ਇਹਦੀ ਜ਼ਿੰਮੇਵਾਰੀ ਲਈ ਹਾਦਸੇ ਦੀ, ਉਹਨਾਂ ਨੂੰ ਤੁਸੀਂ ਫੰਡ ਕੀਤਾ। ਉਹ ਕਹਿੰਦਾ ਜੀ ਹਾਂ ਮੈਂ ਕੀਤਾ, ਕਿਉਂਕਿ ਉਦੋਂ ਬੈਂਡ ਆਰਗੇਨਾਈਜੇਸ਼ਨ ਨਹੀਂ ਸੀ। ਔਰ ਦੂਸਰਾ ਹੁਣ ਜਿਹੜਾ ਮਲਕ ਦੀ ਟ੍ਰਾਂਜੀਸ਼ਨ ਹੈ ਫਰਮ, ਔਰ ਜਿਹੜੀ ਉਹਨਾਂ ਦੀ ਪਰਸਨਲ ਲਾਈਫ ਬਾਰੇ ਵੀ ਜਿਹੜਾ ਆਉਂਦਾ ਕਿ 70s ਜਾਂ ਦੂਸਰਾ ਹੈ, ਉਹ ਤਾਂ ਬਿਲਕੁਲ ਹੋਰ ਕਿਸਮ ਦਾ ਲਾਈਫ ਸਟਾਈਲ ਸੀ ਉਹਨਾਂ ਦਾ, ਉਹ ਕੋਈ ਸਿੱਖੀ ਵੱਲ ਜਾਂ ਉਹ ਦੂਸਰਾ ਨਹੀਂ ਸੀ ਜੋ ਵੀ ਵਿਗੜੇ ਬੱਚੇ ਕਰਦੇ ਨੇ ਉਸ ਕਿਸਮ ਦਾ ਸੀ। ਲੇਕਿਨ 84 ਦੇ ਘੱਲੂਕਾਰੇ ਨੇ ਬਦਲਿਆ, ਹੁਣ ਉਹ ਵੀ ਉਹਨਾਂ ਨੂੰ ਸੂਟ ਕਰਦਾ ਇਹ ਦੱਸਣ ਦੇ ਲਈ ਕਿ ਦੇਖੋ ਜੀ, ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਣੇ ਦੇ ਵਿੱਚ 5 ਕਕਾਰੀ ਔਰ ਅਖੰਡ ਕੀਰਤਨੀ ਜਥੇ ਔਰ ਉਹਨਾਂ ਸਾਰਿਆਂ ਦੇ ਨਾਲ ਜਿਹੜਾ ਉਹ ਸਬੰਧ ਜੁੜਦੇ ਨੇ। ਲੇਕਿਨ ਨੈਰੇਟਿਵ ਕੀ ਬਿਲਟ ਹੋ ਰਿਹਾ ਹੁਣ, ਇਹ ਨੈਰੇਟਿਵ ਜੇ ਤਾਂ ਸਿੱਖਾਂ ਦੇ ਕੋਲ ਇੰਡੀਪੈਂਡੈਂਟ ਮੀਡੀਆ, ਇੰਡੀਪੈਂਡੈਂਟ ਲਾਈਨ ਹੋਏ ਤਾਂ ਅਸੀਂ ਇਹ ਜ਼ਰੂਰ ਦੱਸਦੇ ਕਿ ਭਾਈ ਇਹਨਾਂ ਨੇ ਕਿਵੇਂ ਤਲਵਿੰਦਰ ਸਿੰਘ ਪਰਮਾਰ ਨੂੰ ਕੋ ਕੇ ਸ਼ਹੀਦ ਕੀਤਾ। ਇੱਕ ਕੈਨੇਡੀਅਨ ਸਿਟੀਜ਼ਨ ਸੀ, ਉਹਨੂੰ ਜੇ ਕੋਈ ਜੁਰਮ ਉਹਨੇ ਕੀਤਾ ਸੀ ਕੈਨੇਡਾ 'ਚ, 에ਅਰ ਇੰਡੀਆ ਦਾ ਜੁਰਮ ਦੇ ਨਾਲ ਫਿਰ ਕੈਨੇਡਾ ਦੇ ਟ੍ਰਾਇਲ ਦਾ ਹਿੱਸਾ ਹੁੰਦੇ।
ਫਿਰ ਅਸੀਂ ਇਹਨਾਂ ਨੂੰ ਪੁੱਛਦੇ ਕਿ ਭਾਈ ਇਹ ਜਿਹੜੇ ਸਾਰੇ ਨੇ ਪ੍ਰੋਫੈਸ਼ਨਲ ਜਿਹੜੇ ਹਾਇਰਡ ਅਸੈਸਿਨ ਨੇ, ਉਹ ਸਿੱਖ ਕੌਮ ਕਿਉਂ ਕਰੇਗੀ, ਆਪਣੇ ਬੰਦਿਆਂ ਨੂੰ ਕਿਉਂ ਐਵੇਂ ਕਰੇਗੀ? ਹੁਣ ਇਸ ਸਾਰੇ ਨੂੰ ਜੇ ਅਸੀਂ ਇਹ ਦੇਖਣਾ ਹੋਵੇ, ਜਦੋਂ ਅਸੀਂ ਬਾਰ-ਬਾਰ ਆਪਣੇ ਲੋਕਾਂ ਨੂੰ ਇਹ ਵਾਰਨ ਕਰਦੇ ਹਾਂ ਕਿ ਭਾਈ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਸਭ ਤੋਂ ਵੱਡਾ ਦੁਸ਼ਮਣ ਅਗਿਆਨਤਾ ਹੁੰਦਾ, ਇਗਨੋਰੈਂਸ ਹੁੰਦੀ, ਔਰ ਜਿਹੜੇ ਲੋਕ ਇਗਨੋਰੈਂਟ ਹੁੰਦੇ ਨੇ ਉਹ ਅਫਵਾਹਾਂ 'ਚ ਵੀ ਯਕੀਨ ਕਰਦੇ ਨੇ, ਉਹ ਜੋ ਉਹਨਾਂ ਨੂੰ ਪਰੋਸਿਆ ਜਾਂਦਾ ਉਸ ਤੇ ਯਕੀਨ ਕਰਦੇ ਨੇ, ਔਰ ਭੋਲੇ ਭਾਲੇ ਲੋਕ ਬਹੁਤ ਵਾਰ ਇਸਤੇਮਾਲ ਹੋ ਜਾਂਦੇ ਨੇ, ਉਸ ਪ੍ਰੋਪੇਗੈਂਡੇ ਦਾ ਉਹ ਹਿੱਸਾ ਬਣ ਜਾਂਦੇ ਨੇ, ਕਿਉਂਕਿ ਉਹ ਅੱਗੇ ਵੀ ਦੂਸਰਿਆਂ ਨੂੰ ਕਹਿ ਰਹੇ ਹੁੰਦੇ ਨੇ। ਔਰ ਇਹ ਅਸੀਂ ਈਵਨ ਟਰਮੀਨੋਲੋਜੀ 'ਚ ਦੇਖਦੇ ਕਿ ਜੇ ਤੁਹਾਡੇ ਸਿੱਖ ਐਕਟਿਵਿਸਟ ਜਾਂ ਦੂਜੇ ਉਹ ਲਫ਼ਜ਼ ਯੂਜ਼ ਕਰ ਰਹੇ ਹੋਣ ਜੀ, ਜਦੋਂ ਸਰਕਾਰ ਨੇ ਆਪਰੇਸ਼ਨ ਬਲੂ ਸਟਾਰ ਕੀਤਾ, ਹੁਣ ਉਹ ਦੁਸ਼ਮਣ ਦਾ ਦਿੱਤਾ ਹੋਇਆ ਨਾਂ ਹੈ। ਆਪਰੇਸ਼ਨ ਤੁਸੀਂ ਬਿਮਾਰੀ ਠੀਕ ਕਰਨ, ਤੁਸੀਂ ਲਫ਼ਜ਼ ਉਹੀ ਇਸਤੇਮਾਲ ਕਰ ਰਹੇ ਹੋ। ਫਿਰ ਜੇ ਸਰਕਾਰ ਨੇ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਕਿਹਾ, ਤੁਸੀਂ ਕਈ ਆਪਣੀਆਂ ਡਿਸਕਸ਼ਨਸ 'ਚ ਜਿਹੜੇ ਲੋਕ ਹੁਣ ਤਾਂ ਖੈਰ ਹਟ ਰਹੇ ਨੇ ਜਿਵੇਂ ਤੇ ਉਹਨੂੰ ਉਹ ਵੀ ਅੱਤਵਾਦੀ ਜੀ, ਜਦੋਂ ਅੱਤਵਾਦੀਆਂ ਦਾ ਦੌਰ ਸੀ, ਜੇ ਸਰਕਾਰ ਨੇ ਕਾਲਾ ਦੌਰ ਲਫ਼ਜ਼ ਇਸਤੇਮਾਲ ਕੀਤਾ, ਜ਼ੁਲਮ ਤਾਂ ਉਹਨਾਂ ਦੇ ਨੇ, ਪਰ ਇਵੇਂ ਉਹ ਜਿਵੇਂ ਕਿ ਜੀ ਉਹਨਾਂ ਤੇ ਤੁਸੀਂ ਵੀ ਉਹ ਟਰਮ ਇਸਤੇਮਾਲ ਕਰਨੀ ਸ਼ੁਰੂ। ਈਵਨ ਤੁਸੀਂ ਦੇਖੋ ਨਵੰਬਰ 84 ਜਿੱਥੇ ਵਨ ਸਾਈਡਡ ਸਟੇਟ ਨੇ ਪਲਾਨ ਕਰਕੇ ਸਿੱਖਾਂ ਦੀ ਨਸਲਕੁਸ਼ੀ ਕੀਤੀ, ਹੁਣ ਤੋਂ ਕੁਝ ਸਾਲ ਪਹਿਲਾਂ ਤੱਕ 99% ਸਿੱਖ ਲਫ਼ਜ਼ ਦੰਗੇ ਇਸਤੇਮਾਲ ਕਰਦੇ ਸੀ ਜੀ, ਨਸਲਕੁਸ਼ੀ ਲਫ਼ਜ਼ ਜਾਂ ਦੂਜਾ ਤਾਂ। ਔਰ ਇਸ ਸਭ ਦੇ ਉੱਤੇ ਦੁਸ਼ਮਣ ਅਸੀਂ ਕਿਵੇਂ ਅਵੇਸਲੇ ਪੰਚ ਦੁਸ਼ਮਣ ਦੇ ਨੈਰੇਟਿਵ ਨੂੰ ਇਸਤੇਮਾਲ ਕਰਦੇ ਹਾਂ, ਪਰ ਦੁਸ਼ਮਣ ਦੀ ਚੌਕਸੀ ਪਹੁੰਚ ਦੇਖੋ ਕਿ ਜੇ ਕਨੈਟੀਕਟ ਸਟੇਟ ਅਸੈਂਬਲੀ ਸਾਈਟੇਸ਼ਨ ਦਿੰਦੀ ਹੈ 29 ਅਪ੍ਰੈਲ 1986 ਨੂੰ ਸਿੱਖ ਇੰਡੀਪੈਂਡੈਂਸ ਡੇ ਵਜੋਂ, ਕਿਵੇਂ ਉਹਨਾਂ ਦਾ ਲਾਣਾ, ਉਹਨਾਂ ਦੇ ਕੌਂਸੂਲੇਟ, ਲੋਕਲ ਬਿਜ਼ਨਸਮੈਨ, ਲੋਕਲ ਦੂਜੇ ਪਹੁੰਚ ਜਾਂਦੇ ਨੇ, ਔਰ ਉਹ ਜਾ ਕੇ ਕਿਵੇਂ ਉੱਥੇ ਉਹਨਾਂ ਦਾ ਨੱਕ 'ਚ ਦਮ ਕਰ ਦਿੰਦੇ ਨੇ ਇਲੈਕਟਿਡ ਆਫੀਸ਼ੀਅਲਸ ਆ ਜੀ, ਇਹ ਤੁਸੀਂ ਕੀ ਕੀਤਾ। ਔਰ ਉਹਨਾਂ ਦੀ ਜੇ ਤੁਸੀਂ ਪਾਵਰ ਦੇਖਣੀ ਹੈ ਪੋਲੀਟੀਕਲੀ, ਇਹ ਤਾਂ ਅਸੀਂ ਗੱਲ ਕਰ ਰਹੇ ਹਾਂ ਵੀ ਏਜੰਸੀਆਂ ਦੀ ਜਾਂ ਡੀਪ ਸਟੇਟ ਦੀ। ਹੁਣ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ, ਆਲਰੇਡੀ ਮਿਸਟਰ ਰੋ ਖੰਨਾ ਜਿਹੜਾ ਕਾਂਗਰਸਮੈਨ ਹੈ ਕੈਲੀਫੋਰਨੀਆ ਤੋਂ, ਉਹਨੇ ਇੱਕ ਅਮੈਂਡਮੈਂਟ ਮੂਵ ਕੀਤੀ। ਹੁਣ ਅਮਰੀਕਾ ਦੇ ਵਿੱਚ ਇੱਕ ਲਾਅ ਹੈ ਬੜਾ ਸਖਤ, ਜਿਹੜਾ 2014 'ਚ ਜਦੋਂ ਕਿ ਰਸ਼ੀਆ ਨੇ ਕ੍ਰਾਈਮੀਆ ਨੂੰ ਐਨੈਕਸ ਕੀਤਾ, ਔਰ ਬਾਅਦ 'ਚ ਉਹਦੇ ਤੇ ਰਸ਼ੀਅਨ ਏਜੰਸੀ ਤੇ ਇਲਜ਼ਾਮ ਲੱਗਿਆ ਕਿ ਉਹਨਾਂ ਨੇ ਅਮਰੀਕਨ ਜਿਹੜੀ ਪੋਲੀਟੀਕਲ ਪ੍ਰੋਸੈਸ 'ਚ ਇੰਟਰਫੀਅਰ ਕੀਤਾ, ਕਿ ਕੋਈ ਵੀ ਜਿਹੜਾ ਰਸ਼ੀਆ ਦੇ ਨਾਲ ਟ੍ਰੇਡ ਕਰੇਗਾ ਉਸ ਦੇ ਉੱਤੇ ਉਸ ਲਾਅ ਦੇ ਤਹਿਤ, ਉਹਦਾ ਲਾਅ ਦਾ ਨਾਮ ਵੀ ਇਸ ਕਿਸਮ ਦਾ ਹੀ ਹੈ ਕਿ ਜੀ ਉਹ ਜਿਹੜਾ ਅਮਰੀਕਨ ਇੰਟਰਸਟ ਦੇ ਖਿਲਾਫ ਕਰਨ ਵਾਲਾ ਜੀ। ਹੁਣ ਕਿਉਂਕਿ ਇੰਡੀਆ ਨੇ S-400 ਜਿਹੜਾ ਮਿਸਾਈਲ ਸਿਸਟਮ ਹੈ, ਡਿਫੈਂਸ ਮਿਸਾਈਲਸ, ਉਹ ਰਸ਼ੀਆ ਤੋਂ ਖਰੀਦਿਆ ਜੀ, ਔਰ ਉਹ ਉਸ ਦੀ ਜ਼ਦ ਦੇ ਥੱਲੇ ਆਂਦਾ, ਉਸ ਤੇ ਸੈਂਕਸ਼ਨਸ ਆਟੋਮੈਟਿਕਲੀ ਲੱਗਣੀਆਂ ਚਾਹੀਦੀਆਂ ਉਸ ਕਾਨੂੰਨ ਦੇ ਥੱਲੇ। ਹੁਣ ਤੁਸੀਂ ਉਹਨਾਂ ਦੀ ਪੋਲੀਟੀਕਲ ਰੀਚ ਵੀ ਦੇਖੋ ਕਿ ਰੋ ਖੰਨਾ ਮੂਵ ਕਰਦਾ ਅਮੈਂਡਮੈਂਟ ਕਿ ਜੀ ਇੰਡੀਆ ਨੂੰ ਵਨ ਟਾਈਮ ਐਕਸੈਪਸ਼ਨ ਦਿੱਤੀ ਜਾਏ, ਕਿਉਂਕਿ ਇੰਡੀਆ ਨੇ ਆਲਰੇਡੀ ਉਹ ਡੀਲ ਕੀਤੀ, ਉਹ ਲਾ ਲਾਗੂ ਹੋ ਜਾਣਾ ਚਾਹੀਦਾ ਸੀ, ਔਰ ਵੌਇਸ ਵੋਟ ਦੇ ਨਾਲ ਯੂਨੈਨਿਮਸਲੀ ਉਹ ਹਾਊਸ ਦੇ ਵਿੱਚ ਪਾਸ ਹੋ ਜਾਂਦਾ। ਹੁਣ ਇਹ ਨਹੀਂ ਹੈ ਵੀ ਕੱਲੀ ਉਹਨਾਂ ਦੀ ਡੀਪ ਸਟੇਟ ਵਿਦਨ ਅਮਰੀਕਾ ਉਹ ਕਿਵੇਂ ਇੰਟਰਫੀਅਰ ਕਰ ਰਹੇ ਨੇ। ਹੁਣ ਜੇ ਨਿਊਯਾਰਕ ਦਾ ਕੌਂਸਲ ਜਨਰਲ ਖੁਦ ਜਾ ਕੇ ਉੱਥੇ ਕਨੈਟੀਕਟ ਸਟੇਟ ਦੀ ਅਸੈਂਬਲੀ ਦੇ ਸਪੀਕਰ ਨੂੰ ਜਾ ਕੇ ਕਹਿੰਦਾ ਜੀ ਇਹ ਤੁਸੀਂ ਕਿਵੇਂ ਕਰ ਦਿੱਤਾ, ਇਸ ਤੋਂ ਵੱਡੀ ਕਿਹੜੀ ਇੰਟਰਫੀਅਰੈਂਸ? ਤਾਂ ਕੈਨੇਡਾ ਦੀ ਗੱਲ ਕੀਤੀ ਹੈ ਨਾ ਕਿ ਕੈਨੇਡਾ 'ਚ ਕਿਵੇਂ, ਇਹ ਅਮਰੀਕਾ 'ਚ ਕਿਵੇਂ ਹੋ ਗਿਆ ਵੀ ਜਿਹੜਾ ਉਹਨਾਂ ਦਾ ਕੌਂਸਲ ਜਨਰਲ ਜਿਹਦਾ ਕੋਈ ਲਾਗਾ ਦੇਗਾ ਨਹੀਂ ਹੈ ਉਸ ਦੇ ਵਿੱਚ ਸਿਸਟਮ 'ਚ ਇੰਟਰਫੀਅਰ ਕਰ ਰਹੇ। ਸੋ ਸਾਨੂੰ ਇਹ ਠੀਕ ਹੈ, ਸਾਨੂੰ ਇਹ ਪਤਾ ਹੈ ਵੀ ਸਾਡੀ ਲੜਾਈ ਇੱਕ ਐਸੇ ਦੁਸ਼ਮਣ ਦੇ ਨਾਲ ਹੈ ਜਿਹਦੇ ਕੋਲ ਸਾਰੇ ਸਾਧਨ ਨੇ, ਜਿਸ ਨੇ ਡੈਮੋਕ੍ਰੇਸੀ ਲਾਰਜੈਸਟ ਦਾ ਗਰਬ ਪਾਇਆ ਹੋਇਆ। ਹੁਣ ਮੋਦੀ ਦਾ ਇੱਕ ਕਦਮ ਅੱਗੇ ਗਿਆ, ਉਹਨੇ ਕਿਹਾ ਜੀ ਇਹ ਜਦੋਂ ਵੈਸਟ ਵਾਲੇ ਸਾਨੂੰ ਕਹਿੰਦੇ ਨੇ ਜੀ ਤੁਸੀਂ ਲਾਰਜੈਸਟ ਡੈਮੋਕ੍ਰੇਸੀ ਹੋ, ਇਹ ਪਾਰਸ਼ਲ ਟਰੂਥ ਹੈ। ਟਰੂਥ ਜਿਹੜੀ ਹੈ ਉਹ ਇਹ ਹੈ ਕਿ ਵੀ ਆਰ ਦਾ ਮਦਰ ਆਫ ਆਲ ਡੈਮੋਕ੍ਰੇਸੀਜ਼। ਸੌਦਾ ਇਹ ਵੇਚਣਾ ਹੋਏ, ਜਿਹਨੂੰ ਤੁਸੀਂ ਕਹੋ ਜੀ ਸ਼ਕਲ ਮੋਮਨਾ ਕਰਤੂਤ ਕਾਫਰਾਂ, ਕਰ ਤੁਸੀਂ ਕੀ ਰਹੇ ਹੋ। ਸੋ ਇਹਨਾਂ ਸਰਕਮਸਟੈਂਸਿਸ ਸਾਨੂੰ ਬਹੁਤ ਸੰਜੀਦਗੀ ਦੇ ਨਾਲ, ਧੰਮਲ ਦੇ ਨਾਲ, ਔਰ ਸਾਡੇ ਸਿਆਣੇ ਜਿਹੜੇ ਸਿੱਖ ਇੰਟੈਲੈਕਚੁਅਲਸ ਨੇ ਉਹਨਾਂ ਨੂੰ ਸਿਰ ਜੋੜ ਕੇ ਬੈਠ ਕੇ ਸਾਨੂੰ ਸਟ੍ਰੈਟੇਜਾਈਜ਼ ਕਰਨਾ ਪਏਗਾ। ਆਉਣ ਵਾਲੇ ਦਿਨ ਜਿਹੜੇ ਨੇ ਉਹ ਚੰਗੇ ਨਹੀਂ। ਉੱਥੇ ਵੀ ਪੰਜਾਬ ਦੇ ਹਵਾਲੇ ਨਾਲ ਵੀ ਅਸੀਂ ਦੇਖਦੇ ਹਾਂ ਕਿ ਕਿਵੇਂ ਇਹਨਾਂ ਨੇ ਗੈਂਗਸਟਰ ਕਲਚਰ, ਸਿੱਧੂ ਮੂਸੇਵਾਲੇ ਦਾ
ਮਰਡਰ ਕਰਨ 'ਚ ਕਿਵੇਂ ਕੈਨੇਡਾ ਤੱਕ ਜੋੜ ਦਿੱਤਾ ਹੈ। ਹੁਣ ਕੈਨੇਡਾ 'ਚ ਇਨਸੀਡੈਂਟ ਰਿਪਦਮਨ ਸਿੰਘ ਮਲਕ ਦੀ ਹੁੰਦੀ ਹੈ, ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਉਹਨੂੰ ਉੱਥੋਂ ਕਿਸੇ ਨੂੰ ਜਿਹੜਾ ਸਰਗਣਾ ਬਣਾ ਦੇਣ ਕਿ ਜਿਹੜੇ ਕੈਨੇਡਾ 'ਚ ਬੈਠੇ ਗੈਂਗਸਟਰ ਨੇ ਉਹਨਾਂ ਰਾਹੀਂ ਇਹ ਕੰਮ ਜਿਹੜਾ ਇਹਨਾਂ ਨੇ ਕਰਵਾਇਆ। ਸੋ ਉਹ ਕੈਨੇਡਾ ਦੇ ਜਿਹੜਾ ਗਵਰਨਮੈਂਟ ਦੇ ਉੱਤੇ ਆਲਰੇਡੀ ਦਬਾਅ, ਹੁਣ ਪੰਜਾਬ ਦਾ ਚੀਫ ਮਿਨਿਸਟਰ ਭਗਵੰਤ ਮਾਨ ਦਿੱਲੀ 'ਚ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਮਿਲਣ ਗਿਆ ਕਿ ਜੀ ਸਾਡੀ ਪੁਲਿਸ ਨਾਲ ਡੀਲ ਕਰੋ ਤਾਂ ਕਿ ਉੱਥੋਂ ਵਾਲੇ ਸਾਡੇ ਹਵਾਲੇ ਕਰੋ ਤੇ ਸਾਡੀ ਪੁਲਿਸ ਬਹੁਤ ਐਫੀਸ਼ੀਐਂਟ ਹੈ। ਹੁਣ ਜਦੋਂ ਤੁਸੀਂ ਇਸ ਸਾਰੇ ਨੂੰ, ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਵੀ ਕਿਉਂ ਸਾਡੇ ਪੜ੍ਹਿਆਂ ਲਿਖਿਆਂ ਨੂੰ ਖਾਸ ਤੌਰ ਤੇ ਦਿੱਕਤ ਹੋਣੀ ਚਾਹੀਦੀ ਹੈ ਇਸ ਸਾਰੀ ਗੇਮ ਨੂੰ ਸਮਝਣ ਦੀ, ਤਾਂ ਨਜ਼ਰ ਆ ਰਿਹਾ ਕਿ ਭਾਈ ਔਰ ਜਿਹਨੂੰ ਅਮਰੀਕਨ ਬਹੁਤ ਵਾਰੀ ਪਪੂਲਰਲੀ ਡਕ ਟੈਸਟ ਕਹਿੰਦੇ ਨੇ, ਔਰ ਮੈਂ ਉਹ ਹਮੇਸ਼ਾ ਰਿਪੀਟ ਕਰਦਾ ਕਿ ਵਟ ਲੁਕਸ ਲਾਈਕ ਏ ਡਕ ਕੁਐਕਸ ਲਾਈਕ ਏ ਡਕ ਵਾਕਸ ਲਾਈਕ ਏ ਡਕ ਇਜ਼ ਏ ਡਕ। ਤੁਹਾਨੂੰ ਨਜ਼ਰ ਆ ਰਿਹਾ ਵੀ ਉਹਨਾਂ ਦੀ ਇੰਡੀਅਨ ਡੀਪ ਸਟੇਟ ਕਿਵੇਂ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ, ਯੂਰਪ ਦੇ ਵਿੱਚ ਇੰਟਰਫੇਅਰ ਕਰ ਰਹੀ ਹੈ, ਕਿਵੇਂ ਸਾਡੇ ਗੁਰਦੁਆਰਿਆਂ 'ਚ ਇੰਟਰਫੇਅਰ ਕਰ ਰਹੇ ਨੇ, ਔਰ ਕਿਵੇਂ ਉਹ ਵਾਇਲੈਂਸ ਹੁਣ ਜਿਹੜੀ ਹੈ ਸਾਡੀ ਬਰੂਹਾਂ ਤੇ ਲੈ ਕੇ ਆ ਗਏ ਨੇ। ਜੀ ਡਾਕਟਰ ਸਾਹਿਬ, ਬੜੀ ਚੰਗੀ ਤਰ੍ਹਾਂ ਤੁਸੀਂ ਐਕਸਪਲੇਨ ਕੀਤਾ ਯੂਰਪ ਤੋਂ ਲੈ ਕੇ ਨਾਰਥ ਅਮਰੀਕਾ, ਆਸਟ੍ਰੇਲੀਆ ਤੱਕ, ਮਤਲਬ ਕਨੈਟੀਕਟ ਦੀ ਗੱਲ ਹੋਵੇ ਜਾਂ ਅਦਰਵਾਈਜ਼ ਸਾਰੀਆਂ ਤੁਸੀਂ ਉਹ ਕੀਤੀਆਂ ਨੇ। ਮਤਲਬ ਜਿਹੜੀ ਇਹ ਇੰਟਰਫੀਰੈਂਸ ਹੈ ਇਸ ਲੈਵਲ ਤੱਕ, ਤੇ ਫਿਰ ਕੱਲੀ ਇੰਟਰਫੀਰੈਂਸ ਤੱਕ ਮਤਲਬ ਨਹੀਂ ਮਹਦੂਦ ਰਹਿੰਦੀ, ਉਹ ਇਹਦੇ ਤੋਂ ਅੱਗੇ ਵਧਦਿਆਂ ਵਾਇਲੈਂਸ ਦੇ ਵਿੱਚ ਵੀ ਕਨਵਰਟ ਹੁੰਦੀ ਹੈ। ਲੜਾਈਆਂ ਝਗੜੇ ਕਰਵਾਉਣੇ, ਉਹ 에ਅਰ ਇੰਡੀਆ ਬੰਬਿੰਗ ਇੱਕ ਪ੍ਰਾਈਮ ਐਗਜ਼ਾਮਪਲ ਆ ਉਸ ਸਾਰੇ ਪਾਰਟ ਦਾ, ਵੀ ਉਹ ਵਾਇਲੈਂਸ ਦੇ ਵਿੱਚ ਕਨਵਰਟ ਹੋ ਜਾਂਦੀ ਹੈ। ਸੋ ਹੁਣ ਸਾਡੇ ਲਈ ਘੱਟੋ ਘੱਟ ਜਿਹੜੇ ਲੋਕ ਇਸ ਪਾਰਟ ਨੂੰ ਸਮਝ ਸਕਦੇ ਆ, ਦੇਖ ਸਕਦੇ ਆ, ਪੜ੍ਹ ਸਕਦੇ ਆ ਵੀ ਹਾਂ ਇਹ ਵਰਤਾਰਾ ਐਵੇਂ ਹੋ ਰਿਹਾ, ਉਹਨਾਂ ਦੇ ਲਈ ਕੀ ਆਪਸ਼ਨ ਹੈ ਕਿ ਇਹਨੂੰ ਅਸੀਂ ਕਾਊਂਟਰ ਕਿਵੇਂ ਕਰ ਸਕਦੇ ਆ? ਉਹ ਮਤਲਬ ਗੁਰਦੁਆਰਿਆਂ 'ਚ ਇਸ ਲੈਵਲ ਦੀ ਇੰਟਰਫੀਰੈਂਸ ਉੱਥੋਂ ਤੁਸੀਂ ਕੀ ਕੱਢਣਾ ਨਜ਼ਰ ਨਹੀਂ ਆਉਂਦਾ। ਆਰਗੇਨਾਈਜੇਸ਼ਨਲ ਸਟਰਕਚਰਸ ਜਿਹੜੀਆਂ ਪੰਥਕ ਧਿਰਾਂ ਕਹਿ ਲਓ, ਉਹਨਾਂ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਆਪਸ ਦੇ ਵਿੱਚ ਵੀ ਖੈਬੜੀਆਂ ਹੁੰਦੀਆਂ ਨੇ, ਜਾਂ ਕਿਤੇ ਨਾ ਕਿਤੇ ਉਹ ਮਤਲਬ ਰਿਸੋਰਸਿਸ ਇੰਨੇ ਕੁ ਘੱਟ ਹੁੰਦੇ ਆ ਕਿ ਉਹ ਮਤਲਬ ਜਸਟ ਇੱਕ ਪ੍ਰੋਟੈਸਟ ਕਰਨ ਤੱਕ ਜਾਂ ਅਖਬਾਰੀ ਬਿਆਨਬਾਜ਼ੀ ਤੱਕ ਹੀ ਇੱਕ ਹੱਦ ਬਣ ਜਾਂਦੀ ਹੈ, ਉਹਦੇ ਤੋਂ ਬਿਯੋਂਡ ਜਾਇਆ ਹੀ ਨਹੀਂ ਜਾਂਦਾ ਹੈਗਾ। ਮਤਲਬ ਕੀ ਕੀਤਾ ਜਾਵੇ ਕਿ ਇਸ ਪਾਰਟ ਨੂੰ ਥੋੜਾ ਜਿਹਾ ਕਰੈਕ ਕਰਦਿਆਂ ਜਾਂ ਇਸ ਵਾਇਲੈਂਸ ਨੂੰ ਵੀ ਕੰਟਰੋਲ ਕੀਤਾ ਜਾ ਸਕੇ ਜਾਂ ਇਹਦਾ ਜਵਾਬ ਦਿੱਤਾ ਜਾ ਸਕੇ, ਤੇ ਜਿਹੜੀ ਇਹ ਇੰਟਰਫੀਰੈਂਸ ਹੈ ਸਿੱਖ ਅਫੇਅਰਸ ਦੇ ਵਿੱਚ ਇਸ ਲੈਵਲ ਤੇ ਜਾ ਕੇ ਉਹਨੂੰ ਰੋਕਿਆ ਜਾ ਸਕੇ? ਦੇਖੋ, ਪਹਿਲੀ ਗੱਲ ਤਾਂ ਮੈਂ ਇਹ ਸਮਝਦਾ ਕਿ ਸਾਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਕੌਮੀ ਘਰ ਖਾਲਿਸਤਾਨ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹ ਸਾਡੀ ਅਲਟੀਮੇਟ ਮੰਜ਼ਿਲ ਹੈ। ਆਪਣੇ ਧਾਰਮਿਕ ਅਦਾਰਿਆਂ ਦੇ ਵਿੱਚ ਖਾਸ ਤੌਰ ਤੇ, ਕਿਉਂਕਿ ਅਸੀਂ ਗੁਰਦੁਆਰਿਆਂ ਦੇ ਝਗੜਿਆਂ ਤੋਂ ਵੀ ਪਰੇਸ਼ਾਨ ਹੁੰਦੇ ਹਾਂ, ਬਹੁਤ ਸਾਰੀਆਂ ਥਾਵਾਂ ਤੇ ਮਰਿਆਦਾ ਦਾ ਇਸ਼ੂ ਵੀ ਪਰੇਸ਼ਾਨ ਕਰਨ ਵਾਲਾ ਹੁੰਦਾ ਹੈ, ਔਰ ਲੇਟਲੀ ਜਿਹੜੀਆਂ ਕੁਝ ਡਿਬੇਟਸ ਜਿਹੜੇ ਆਪਣੇ ਆਪ ਨੂੰ ਸੁਧਾਰਵਾਦੀ ਕਹਿ ਕੇ ਜਿਹੜੀਆਂ ਸਿੱਖਾਂ ਦੀਆਂ ਪ੍ਰਮਾਣਿਤ ਆਸਥਾਵਾਂ ਨੇ, ਵਿਸ਼ਵਾਸ ਨੇ, ਉਹਨਾਂ ਦੇ ਉੱਤੇ ਸਵਾਲ ਚੁੱਕਦੇ ਨੇ, ਉਹਨਾਂ ਨੂੰ ਲੈ ਕੇ ਵੀ ਅਸੀਂ ਬਹੁਤ ਪਰਟਰਬ ਹੁੰਦੇ ਹਾਂ। ਫਿਰ ਅਸੀਂ ਦੇਖਦੇ ਹਾਂ ਕਿ ਧਾਰਮਿਕ ਮੁੱਦਿਆਂ 'ਚ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦਾ ਇਸ਼ੂ, ਪਹਿਲਾਂ ਸ਼੍ਰੋਮਣੀ ਕਮੇਟੀ ਦਾ ਕੀ ਰੋਲ ਰਿਹਾ, ਫਿਰ ਅਸੀਂ ਨਵੀਂ ਡਿਬੇਟ ਉਹ ਸਾਰੇ ਦੇ ਉੱਤੇ ਦੇਖਦੇ ਹਾਂ ਚੀਨ ਦੇ ਵਿੱਚ ਛਪਾਈ, ਕੌਣ ਲੋਕ ਇੱਥੇ ਇਨਵੋਲਵ ਨੇ, ਔਰ ਇਹ ਸਾਰੀ ਪ੍ਰੋਸੈਸ ਜਿਹੜੀ ਹੈ ਉਹ ਪੜਤਾਲੀਆ ਕਮੇਟੀਆਂ ਔਰ ਬਾਈਕਾਟਸ ਔਰ ਪ੍ਰੋਟੈਸਟ ਤੱਕ ਜਾ ਕੇ ਉਹਦੇ 'ਚ ਵੀ ਸਾਡਾ ਕਾਫੀ ਕੁਝ ਜਿਹੜਾ ਹੈ ਉਹ ਇਨਵੋਲਵ ਹੋ ਜਾਂਦਾ। ਮੈਂ ਇਹ ਮਹਿਸੂਸ ਕਰਦਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਡੇ ਟੂ ਡੇ ਆਪਣੀ ਜ਼ਿੰਦਗੀ ਵੀ ਜਿਉਣੀ ਹੈ, ਕੰਮਕਾਰ ਵੀ ਕਰਨੇ ਨੇ, ਬਾਕੀ ਪਾਰਟ ਵੀ ਹੈ, ਲੇਕਿਨ ਕੁਝ ਮੁੱਦੇ ਜਾਂ ਕੁਝ ਇਸ਼ੂ ਜਿਹੜੇ ਬੇਸ਼ੱਕ ਸਾਡੇ ਲਈ ਬਹੁਤ ਅਹਿਮ ਵੀ ਹੋਣ ਜਾਂ ਸਾਨੂੰ ਲੱਗੇ ਕਿ ਵੀ ਇਹਦੇ ਤੇ ਹੀ ਅਸੀਂ ਜਿਹੜਾ ਉਹ ਕਿਸੇ ਹੱਦ ਤੱਕ ਵੀ ਜਾਣਾ ਹੈ, ਪਰ ਜਦੋਂ ਕੌਮਾਂ ਆਪਣੀ ਹੋਂਦ ਦੀ ਲੜਾਈ ਲੜ ਰਹੀਆਂ ਹੁੰਦੀਆਂ, ਕੁਝ ਚੀਜ਼ਾਂ ਤੁਸੀਂ ਬੈਕ ਬਰਨਰ ਤੇ ਰੱਖ ਦਿੰਦੇ ਹੋ ਕਿ ਵੀ ਤੁਸੀਂ ਉਹਨੂੰ ਹੈਂਡਲ ਕਰੋਗੇ ਵਕਤ ਦੇ ਨਾਲ। ਪਹਿਲਾ ਤੁਹਾਡਾ ਇਸ਼ੂ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਇਸ ਗੱਲ ਦਾ ਧਿਆਨ ਰਹੇ ਵੀ ਜਦੋਂ ਤੁਸੀਂ ਸੋਵਰਨ ਹੁੰਦੇ ਹੋ, ਪਾਵਰਫੁਲ ਹੁੰਦੇ ਹੋ, ਆਪਣੀ ਕਿਸਮਤ ਆਪ ਘੜਨ ਜੋਗੇ ਹੁੰਦੇ ਹੋ, ਤੇ ਤੁਹਾਡੀਆਂ ਅੱਧਿਓਂ ਜ਼ਿਆਦਾ ਜਿਹੜੀਆਂ ਸਮੱਸਿਆਵਾਂ ਨੇ ਉਹ ਆਟੋਮੈਟਿਕਲੀ ਖਤਮ ਹੋ ਜਾਂਦੀਆਂ ਨੇ, ਕਿਉਂਕਿ ਉਹ ਖੜੀਆਂ ਹੀ ਗੁਲਾਮੀ ਦੇ ਪੀਰੀਅਡ 'ਚ ਹੁੰਦੀਆਂ। ਔਰ ਮੈਂ ਇਹਦੇ ਲਈ ਕਿਸੇ ਹੋਰ ਦੁਨੀਆ ਦੀ ਮੂਵਮੈਂਟ ਵੱਲ ਨਹੀਂ ਦੇਖਦਾ, ਮੈਂ ਦੇਖਦਾ ਹਾਂ ਵੀ ਜਦੋਂ ਗੁਰੂ ਸਾਹਿਬਾਨ ਸਰੀਰਕ ਜਾਮਿਆਂ 'ਚ ਮੌਜੂਦ ਸਨ, 10 ਜਾਮਿਆਂ ਦੇ ਵਿੱਚ ਕਿਉਂ ਜੇ ਚੈਲੰਜ ਲਿਆਂਦੇ ਗਏ। ਗੁਰੂ ਅਰਜਨ ਸਾਹਿਬ ਦੇ ਵੱਡੇ ਭਰਾ ਨੂੰ ਹਕੂਮਤਾਂ ਨੇ ਔਰ ਬ੍ਰਾਹਮਣਵਾਦੀਆਂ ਨੇ ਔਰ ਲਿਆ ਕੇ ਬਰਾਬਰ ਤੇ ਖੜਾ ਕਰ ਦਿੱਤਾ।
ਫਿਰ ਅਸੀਂ ਮਸੰਦਾਂ ਦਾ ਹਾਲ ਦੇਖਦੇ ਹਾਂ, ਫਿਰ ਅਸੀਂ ਰਾਮ ਰਾਈਆਂ ਦੀ ਔਲਾਦ ਦਾ ਦੇਖਦੇ ਹਾਂ। ਹੁਣ ਜਦੋਂ 10ਵੇਂ ਪਾਤਸ਼ਾਹ 1699 ਚ ਖਾਲਸਾ ਪੰਥ ਦੀ ਸਾਜਨਾ ਕਰਦੇ ਨੇ, ਔਰ ਉਦੋਂ ਤੱਕ ਮੀਨੇ ਜਿਹੜੀ ਪ੍ਰਿਥੀ ਚੰਦ ਦੀ ਔਲਾਦ ਸੀ, ਮਸੰਦ, ਧੀਰ ਮਲੀਏ, ਰਾਮ ਰਾਈਏ, ਇਹ ਇੱਕ ਬਹੁਤ ਵੱਡੀਆਂ ਪਾਕਟਸ ਬਣ ਕੇ ਥਾਂ ਥਾਈਂ ਇਹਨਾਂ ਨੇ ਸਿੱਖਾਂ ਦੇ ਵਿੱਚ ਘੁਸਪੈਠ ਕੀਤੀ ਹੋਈ ਸੀ ਜੀ। ਹੁਣ ਜਿਹੜੀ ਹਦਾਇਤ ਗੁਰੂ ਸਾਹਿਬ ਦੇ ਵੇੜੇ ਹੋਈ, ਜਾਂ ਜਿਹੜੀ ਅੱਜ ਤੱਕ ਵੀ ਸਾਡੀ ਰਹਿਤ ਮਰਿਆਦਾ ਦਾ ਹਿੱਸਾ ਹੈ ਕਿ ਭਾਈ ਮੀਣੇ, ਬਸੰਤ, ਧੀਰ ਮਲੀਏ, ਰਾਮ ਰਾਈਏ ਇਹਨਾਂ ਨਾਲ ਨਹੀਂ ਵਰਤਣਾ, ਪਰ ਜਿਹੜਾ ਫੋਕਸ 1699 ਤੋਂ ਬਾਅਦ ਔਰ ਫਿਰ ਖਾਸ ਤੌਰ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਆਮਦ ਦੇ ਨਾਲ ਖੜਾ ਹੋ ਜਾਂਦਾ ਹੈ, ਉਹ ਕਿਸ ਉਦਮ ਤੇ ਰਾਜ ਮਿਲੇ, ਉਹ ਪੋਲੀਟੀਕਲ ਪਾਵਰ ਜੀ। ਸਿੱਖ ਮਿਸਲਾਂ ਦੇ ਰੂਪ ਚ ਉਭਰੀ, ਫਿਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਰੂਪ ਚ ਉਭਰੀ। ਹੁਣ ਜੇ ਤੁਸੀਂ ਉਹੀ ਤੁਹਾਡੀ ਜਿਹੜੀ ਜੰਗਜੂ ਫੋਰਸ ਸੀ ਉਹਨੂੰ ਇਹਨਾਂ ਨਾਲ ਨਜਿੱਠਣ ਜਾਂ ਨਿਬੇੜਨ ਚ ਕਰ ਦਿੰਦੇ, ਫਿਰ ਤਾਂ ਤੁਸੀਂ ਹਕੂਮਤ ਦੀ ਲਾਈਨ ਹੀ ਟੋਕ ਕਰ ਰਹੇ ਹੁੰਦੇ ਕਿਤੇ ਨਾ ਕਿਤੇ, ਨਾ ਚਾਹੁੰਦੇ ਹੋਇਆਂ ਵੀ। ਜੋ ਉਹਨਾਂ ਦਾ ਫੋਕਸ ਸਿੱਧਾ ਆਪਣਾ ਚਿੜੀ ਦੀ ਅੱਖ 'ਚ ਨਿਸ਼ਾਨਾ ਪੋਲੀਟੀਕਲ ਪਾਵਰ। ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਆਈ ਮਿਸਲਾਂ ਵੇਲੇ, ਸਿੱਖ ਰਾਜ ਉੱਤੇ ਕਿੱਥੇ ਗਏ ਮੀਣੇ, ਮਸੰਦ, ਧੀਰ ਮਲੀ ਦਾ ਕਿੰਨਾ ਕੁ ਇਨਫਲੂਐਂਸ ਉਹਨਾਂ ਦਾ। ਫਿਰ ਮੁੱਖ ਧਾਰਾ, ਪੰਜ ਕਕਾਰੀ ਖਾਲਸਾ, ਗੁਰਮਤ ਗਾਡੀ ਰਾਹ, ਉਹੀ ਤੁਹਾਡੀ ਸੈਂਟਰਲ ਫੋਰਸ ਬਣਿਆ। ਹੁਣ ਇਹੀ ਭਾਵ ਸਾਨੂੰ ਦੇਖਣਾ ਪਏਗਾ, ਅੱਜ ਦੇ ਕੰਟੈਕਸਟ ਵੀ ਇਹ ਰੱਖਣਾ ਪਏਗਾ ਕਿ ਬਾਕੀ ਸਾਰੇ ਇਸ਼ੂ ਜਿਹੜੇ ਬਹੁਤ ਸਾਰੇ ਸਾਨੂੰ ਇਹ ਪਤਾ ਵੀ ਨਹੀਂ ਹੈ ਵੀ ਸ਼ੁਰੂ ਕਰਨ ਵਾਲੇ ਕੌਣ ਲੋਕ ਨੇ, ਉਹਨਾਂ ਨੂੰ ਅੱਖੋਂ ਪਰੋਖੇ ਨਾ ਵੀ ਕਰੀਏ, ਉਹਨਾਂ ਨੂੰ ਅਹਿਮੀਅਤ ਨਾ ਦਈਏ, ਉਹਨਾਂ ਨੂੰ ਨਜ਼ਰ ਥੱਲੇ ਰੱਖੀਏ ਵੱਡੇ ਕੰਟੈਕਸਟ ਨੂੰ ਸਮਝਣ 'ਚ। ਔਰ ਸਾਨੂੰ ਇਹ ਗੱਲ, ਜਿਹੜਾ ਮੈਂ ਅਕਸਰ ਇਹ ਫਰੇਜ਼ ਇਸਤੇਮਾਲ ਕਰਦਾ ਕਿ ਵੀ ਐਗਰੀ ਟੂ ਡਿਸਐਗਰੀ। ਕੁਝ ਚੀਜ਼ਾਂ ਨੇ ਅਸੀਂ ਇਸ ਗੱਲ ਨਾਲ ਸਹਿਮਤ ਹੋਈਏ ਵੀ ਅਸੀਂ ਅਸਹਿਮਤ ਹੋ ਸਕਦੇ ਹਾਂ, ਪਰ ਇੱਕ ਗੱਲ ਦਾ ਧਿਆਨ ਰਹੇ, ਕੋਈ ਵੀ ਝਗੜਾ, ਕਨਫਲਿਕਟ, ਲੜਾਈ, ਮੁਕੱਦਮੇਬਾਜ਼ੀ ਜਿਹਦੇ ਲਈ ਅਸੀਂ ਬਹੁਤ ਪ੍ਰੋਨ ਇੱਕਦਮ ਹੋ ਜਾਂਦੇ ਹਾਂ, ਉਹ ਸਾਡੇ ਹੱਕ 'ਚ ਨਹੀਂ ਜਾਂਦੀ, ਸਾਡੇ ਰਿਸੋਰਸਿਸ ਨੂੰ ਪਹਿਲਾਂ ਡਾਈਵਰਟ ਕਰਦੀ ਹੈ। ਹਕੂਮਤ ਦੇ ਹੱਥ ਦੇ ਵਿੱਚ ਉਹ ਆਂਦਾ, ਉਹ ਮੀਡੀਆ 'ਚ ਉਹਨੂੰ ਆਪਣੇ ਢੰਗ ਦੇ ਨਾਲ ਜਿਹੜਾ ਸਾਨੂੰ ਪੋਰਟਰੇ ਕਰਦੇ ਨੇ ਕਿ ਭਾਈ ਅਸੀਂ ਝਗੜਾਲੂ ਕਿਸਮ ਦੇ ਲੋਕ, ਹਿੰਸਕ ਕਿਸਮ ਦੇ ਲੋਕ ਹੈ, ਉਹ ਵੀ ਉਹਨਾਂ ਨੂੰ ਸੂਟ ਕਰਦਾ। ਜੇ ਪੱਗਾਂ ਉਛਲ ਰਹੀਆਂ ਹੁੰਦੀਆਂ, ਪੱਗ ਤਾਂ ਗੁਰੂ ਦੀ ਹੈ, ਕਿਸੇ ਦੀ ਵੀ ਹੋਏ, ਉਹ ਵੀ ਸਾਡੇ ਇਮੇਜ ਨੂੰ ਡੈਮੇਜ ਕਰਦੀ ਹੈ। ਸੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਵੀ ਜੇ ਤੁਹਾਡਾ ਫੋਕਸ ਹੋਏ, ਔਰ ਇਹ ਮੈਂ ਕੋਈ ਬੋਸਟਿੰਗ ਨਹੀਂ ਹੈ, ਗੁਰੂ ਦੇ ਮਾਣ ਤਾਣ ਨਾਲ ਮੈਂ ਇਹ ਕਹਿੰਦਾ ਕਿ ਵੀ ਇਹ ਨਹੀਂ ਹੈ ਵੀ ਅਸੀਂ ਜਦੋਂ ਤੋਂ ਇਹ ਆਪਣਾ ਸਫ਼ਰ ਇਸ ਧਰਤੀ ਤੇ 1990-91 ਦੇ ਦੌਰ ਤੋਂ ਸ਼ੁਰੂ ਕੀਤਾ ਕਿ ਵੀ ਸਾਡੇ ਸਾਹਮਣੇ ਚੈਲੰਜਸ ਬਹੁਤ ਵਰਸਟ ਕਿਸਮ ਦਾ, ਕਰੈਕਟਰ ਅਸੈਸੀਨੇਸ਼ਨ ਤੋਂ ਲੈ ਕੇ ਕਿਸ ਕਿਸਮ ਦੇ ਕਈ ਵਾਰੀ ਮੁੱਦੇ ਐਸੇ ਆ ਕੇ ਰਾਜ ਖਲੋ ਜਾਂਦੇ ਨੇ। ਪਰ ਮੈਨੂੰ ਇਸ ਗੱਲ ਦੇ ਉੱਤੇ ਹਮੇਸ਼ਾ ਰਿਹਾ ਕਿ ਬਹੁਤ ਕੁਝ ਜਿਹੜਾ ਹੈ, ਜਦੋਂ ਤੁਹਾਡਾ ਆਪਣਾ ਘਰ ਹੋਏਗਾ, ਖਾਲਿਸਤਾਨ ਹੋਏਗਾ, ਸਾਡੇ ਵਿਦਵਾਨ, ਸਕਾਲਰ, ਸੰਤ, ਗੁਰਮੁਖ ਜਿਹੜੇ ਨੇ ਆਪਸ 'ਚ ਬੈਠ ਕੇ ਜਿਹੜੇ ਪਾਰਟ ਜਿਹੜੇ ਸਾਡੇ ਅਸਹਿਮਤੀ ਵਾਲੇ ਨੇ, ਕੋਈ ਨਵਾਂ ਐਵੀਡੈਂਸ ਨਿਕਲ ਆਉਂਦਾ ਹੈ, ਤੁਸੀਂ ਕਰ ਹਾਲ ਦੀ ਘੜੀ ਅਸੀਂ ਬਾਕੀ ਮੁੱਦਿਆਂ ਦੇ ਉੱਤੇ ਉਹ ਇਸ਼ੂਜ਼ ਦੇ ਸਟੇਟਸ ਕੋ ਰੱਖ ਕੇ ਫੋਕਸ ਇਸ ਪਾਸੇ ਵੱਲ ਕਰੀਏ ਕਿ ਭਾਈ ਅਸੀਂ ਕਿਸੇ ਵੀ ਆਪਣੇ ਸਿੱਖ ਵੀਰ ਦੇ ਦਿਲ ਨੂੰ ਨਹੀਂ ਦਿਖਾਣਾ ਹੈ, ਕਿਸੇ ਦਾ ਵੀ ਜਿਹੜਾ ਹੈ ਖਾਮਖਾ ਵਿਰੋਧ ਨਹੀਂ ਕਰਨਾ, ਔਰ ਕਿਸੇ ਹਾਲਤ 'ਚ ਵੀ ਨੋ ਮੈਟਰ ਕਿੰਨਾ ਕੋਈ ਫੈਕਟਰ ਸਾਨੂੰ ਕੰਪਲਸਿਵ ਲੱਗਦਾ ਹੋਏ, ਹਿੰਸਾ ਦੇ ਵਿੱਚ ਮੁਲਵਸ ਨਹੀਂ ਹੋਣਾ। ਇਹ ਸਾਡੇ ਲਈ ਜ਼ਰੂਰੀ ਹੋਏਗਾ, ਕਿਉਂਕਿ ਬਿਨਾਂ ਖਾਲਿਸਤਾਨ ਦੀ ਕਾਇਮੀ ਤੋਂ ਇਹ ਮਸਲੇ ਅੱਜ ਵੀ ਨੇ, ਕੱਲ ਨੂੰ ਹੋਰ ਵੀ ਵੱਡੇ ਹੋਣਗੇ। ਔਰ ਸਾਡਾ ਦੁਸ਼ਮਣ ਜਿਹੜਾ ਮੁਗਲਾਂ ਨਾਲੋਂ ਜ਼ਿਆਦਾ ਜ਼ਾਲਮ ਹੈ, ਅੰਗਰੇਜ਼ਾਂ ਨਾਲੋਂ ਜ਼ਿਆਦਾ ਚਲਾਕ ਹੈ, ਔਰ ਉਹਨਾਂ ਨੇ ਇਹ ਸਾਰੇ ਹੀ ਹਥਿਆਰ ਜਿਹੜੇ ਅਕਸਰ ਮੈਂ ਮੈਂਸ਼ਨ ਕਰਦਾ, ਸਾਮ ਦਾਮ ਦੰਡ ਭੇਦ ਚਾਣਕਿਆ ਨੀਤੀ ਦੇ, ਉਹ ਸਾਡੇ ਤੇ ਲਾਏ ਹੋਏ ਨੇ। ਔਰ ਪਰ ਸਾਨੂੰ ਇਸ ਗੱਲ ਤੇ ਵੀ ਫਖਰ ਹੋਣਾ ਚਾਹੀਦਾ ਹੈ ਕਿ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ। ਗੁਰੂ ਨਾਨਕ ਨੇ ਸਾਨੂੰ ਸੱਚ ਦੀ ਦੌਲਤ ਦਿੱਤੀ ਹੈ, ਸਾਨੂੰ ਹੌਸਲਾ ਦਿੱਤਾ ਹੈ, ਦੁਸ਼ਮਣ ਨੂੰ ਵੰਗਾਰਨ ਦਾ ਜਿਹੜਾ ਗੁਰੂ ਨੇ ਖੁਦ ਵੰਗਾਰਿਆ ਸਾਨੂੰ ਵੀ ਦਿੱਤਾ ਹੈ। ਔਰ ਦੁਨੀਆ ਭਰ 'ਚ ਅਸੀਂ ਇੰਨੇ ਆਡਸ ਦੇ ਬਾਵਜੂਦ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਨਿਸ਼ਾਨ ਵੀ ਝੂਲਦੇ ਨੇ, ਸਾਡਾ ਬੈਸਟ ਸਿੱਖ ਕਰੈਕਟਰ ਕੋਵਿਡ-19 ਦੇ ਚਲਦਿਆਂ ਵੀ ਸਾਹਮਣੇ ਆਇਆ ਹੈ। ਅੱਜ ਅਸੀਂ ਪਿਛਲੇ ਪੀਰੀਅਡ 'ਚ ਦੇਖਿਆ, ਅਪ੍ਰੈਲ 'ਚ ਖਾਲਸਾ ਸਾਜਨਾ ਦਿਵਸ ਮੌਕੇ 5 ਮੁਲਕਾਂ ਦੇ ਪ੍ਰੈਜ਼ੀਡੈਂਟਸ, ਪ੍ਰਾਈਮ ਮਿਨਿਸਟਰਸ ਨੇ ਸਿੱਖ ਕੌਮ ਨੂੰ ਖਾਲਸਾ ਸਾਜਨਾ ਦਿਵਸ ਦੀ ਮੁਬਾਰਕ ਦਿੱਤੀ ਹੈ। ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK, ਇਹ ਕੋਈ ਛੋਟੀ ਪ੍ਰਾਪਤੀ ਨਹੀਂ ਹੈ। ਸੋ ਗੁਰੂ ਦੇ ਉੱਤੇ ਸਾਡਾ ਵਿਸ਼ਵਾਸ ਹੈ, ਇਹੀ ਫੇਥ ਰਹਿਣਾ ਚਾਹੀਦਾ ਹੈ। ਪਰ ਦੁਸ਼ਮਣ ਦੀ ਹਰ ਚਾਲ ਤੋਂ ਬਾਖਬਰ ਹੋ ਕੇ
within the ambit of UN Charter, within the ambit of international law, ਖਾਲਿਸਤਾਨ ਦੀ ਸਟਰਗਲ ਨੂੰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਜਿਹੜਾ ਇੰਡੀਅਨ ਆਰਮੀ ਜੈਕ ਬੂਟ ਥੱਲੇ ਹੈ ਔਰ ਉਸ ਦੁਸ਼ਮਣ ਦੇ ਟੈਂਟੈਕਲ ਦੁਨੀਆ ਭਰ ਦੇ ਵਿੱਚ ਸਿੱਖਾਂ ਦੇ ਖਿਲਾਫ ਜਿਹੜੀ ਇਹਨਾਂ ਨੇ ਟੋਟਲ ਵਾਰ ਵਿੱਢੀ ਹੋਈ ਹੈ ਉਸ ਨੂੰ ਬੇਨਕਾਬ ਕਰੀਏ ਔਰ ਅਲਟੀਮੇਟਲੀ ਅਸੀਂ ਜਿੱਤਾਂਗੇ ਜ਼ਰੂਰ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਹੈ ਇਸ ਸਾਰੇ ਇਸ਼ੂਜ਼ ਦੇ ਉੱਪਰ, ਤੇ ਨਾਲ ਹੀ ਨਾਲ ਇਹਦੇ ਪਿੱਛੇ ਕੀ ਚੱਲਦਾ ਆ, ਕਿਵੇਂ ਏਜੰਸੀਜ਼ ਦਾ ਕੰਮ ਜਿਹੜਾ ਆ ਉਹ ਕਿਸ ਹਿਸਾਬ ਨਾਲ ਹੁੰਦਾ, ਉਹਦੇ ਤੇ ਵਿਚਾਰਾਂ ਦੀ ਸਾਂਝ ਪਾਈ ਹੈ। ਉਮੀਦ ਕਰਦੇ ਹਾਂ ਜਿਹੜੇ ਦਰਸ਼ਕ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ, ਜ਼ਰੂਰ ਅੱਜ ਦਾ ਸ਼ੋਅ ਜਿਹੜਾ ਆ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਤੁਸੀਂ ਆਪਣੇ ਸੁਝਾਅ, ਸਵਾਲ ਜਾਂ ਕਿਸੇ ਵੀ ਕਿਸਮ ਦੀ ਤੁਹਾਡੀ ਜਿਹੜੀ ਫੀਡਬੈਕ ਹੈ ਉਹ ਸਾਨੂੰ ਸੋਸ਼ਲ ਮੀਡੀਆ ਰਾਹੀਂ ਸਾਡੇ ਤੱਕ ਪਹੁੰਚਦੀ ਕਰ ਸਕਦੇ ਹੋ, ਜਾਂ ਫਿਰ ਜਿਹੜੀ ਸਕਰੀਨ ਦੇ ਉੱਤੇ ਤੁਹਾਡੇ ਇਨਫੋਰਮੇਸ਼ਨ ਆ ਰਹੀ ਹੈ ਉਸ ਰਾਹੀਂ ਤੁਸੀਂ ਸਾਨੂੰ ਭੇਜ ਸਕਦੇ ਹੋ info@tv84.tv ਦੇ ਉੱਤੇ ਜਾਂ sos@tv84.tv ਦੇ ਉੱਤੇ ਤੁਸੀਂ ਸਾਨੂੰ ਈਮੇਲ ਲਿਖ ਸਕਦੇ ਹੋ, ਜਾਂ ਫੋਨ ਨੰਬਰ ਜਿਹੜਾ ਆ 5166191984 ਇਸ ਨੰਬਰ ਰਾਹੀਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। WhatsApp ਦੇ ਉੱਤੇ ਵੀ ਤੇ ਡਾਇਰੈਕਟ ਕਾਲ ਰਾਹੀਂ ਵੀ, WhatsApp ਰਾਹੀਂ ਤੁਸੀਂ ਸਾਨੂੰ ਮੈਸੇजेस ਵੀ ਕਰ ਸਕਦੇ ਹੋ। ਇਸ ਅਦਾਰੇ ਨੂੰ TV84 ਨੂੰ ਚੱਲਦਾ ਰੱਖਣ ਦੇ ਲਈ, ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਦੇ ਉੱਤੇ ਜਾ ਕੇ ਸਾਨੂੰ ਮੇਲ ਕਰ ਸਕਦੇ ਹੋ, ਡੋਨੇਟ ਕਰ ਸਕਦੇ ਹੋ, ਜਾਂ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਵੀ ਕਰ ਸਕਦੇ ਹੋ। ਚੈੱਕਰ ਬਣਾ ਕੇ TV84 ਦੇ ਨਾਂ ਦਾ ਸਾਡੇ ਐਡਰੈਸ ਦੇ ਉੱਤੇ ਤੁਸੀਂ ਮੇਲ ਕਰ ਸਕਦੇ ਹੋ। ਸਟੂਡੀਓ ਦਾ ਐਡਰੈਸ ਹੈ 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਫਿਰ ਦੱਸਦੇ ਹਾਂ ਇੱਕ ਵਾਰ www.tv84.tv। ਤੁਸੀਂ ਸਾਨੂੰ ਸਾਡੇ ਫੋਨ ਨੰਬਰ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਇਸੇ ਦੇ ਨਾਲ ਵਿਊਅਰਸ, ਜਿਹੜਾ ਇਹ ਅੱਜ ਦਾ ਪ੍ਰੋਗਰਾਮ ਹੈ ਇਹਦੇ ਵਿੱਚ ਅਸੀਂ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਅਗਲੇ ਹਫਤੇ ਸੋਮਵਾਰ ਨੂੰ ਨਵੀਆਂ ਡਿਵੈਲਪਮੈਂਟਸ ਜਿਹੜੀਆਂ ਹੋਣਗੀਆਂ ਉਹਦੇ ਤੇ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।